ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਨਾ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 6 ਜਨਵਰੀ 2025 26 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਇਹ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਪੁਰਬ ਸੀ, ਜਦੋਂ ਕਿ ਹਿੰਦੂ ਬਿਕਰਮੀ ਕੈਲੰਡਰ ਅਨੁਸਾਰ ਅੱਜ 6 ਜਨਵਰੀ ਨੂੰ ਇਸ ਦਿਨ ਨੂੰ ਸਾਰੇ ਪਾਸੇ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਇਸ ਮੌਕੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਦਿੰਦੇ ਆ। ਔਰ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਸੁਨੇਹੇ ਵਿੱਚ 10ਵੇਂ ਪਾਤਸ਼ਾਹ ਜੀ ਨੂੰ ਭਾਰਤ ਦੀ ਏਕਤਾ ਅਖੰਡਤਾ ਲਈ ਲੜਨ ਵਾਲਾ ਯੋਧਾ ਦੱਸਿਆ ਗਿਆ ਔਰ ਹਿੰਦੂ ਤਮੀਆਂ ਵੱਲੋਂ 10ਵੇਂ ਪਾਤਸ਼ਾਹ ਅਤੇ ਖਾਲਸਾ ਪੰਥ ਨੂੰ ਆਪਣੇ ਸੋੜੇ ਮਨੋਰਥਾਂ ਦੀ ਪੂਰਤੀ ਲਈ ਜਿਹੜਾ ਉਭਾਰਿਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਦੀਪ ਸਿੰਘ ਵਰਜੀਨੀਆ ਨਿਵਾਸੀ ਜਿਹੜੇ ਪਹਿਲਾਂ ਇੰਡੀਆਨਾ ਨਿਵਾਸੀ ਸਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਹੀ ਗੁਰਸਿੱਖ ਬੜੇ ਪੰਥ ਨੂੰ ਪਿਆਰ ਕਰਨ ਵਾਲੇ ਔਰ ਲਿਬਰਲੀ ਕਿਸੇ ਵੀ ਪੰਥਕ ਕਾਜ਼ ਲਈ ਡੋਨੇਟ ਕਰਨ ਵਾਲੇ ਵੀਰ ਨੇ। ਸਮੁੱਚਾ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਇੱਕ ਪਰਿਵਾਰ ਵਾਂਗ ਅਸੀਂ ਸਾਰੇ ਹਾਂ ਔਰ ਜਿੱਥੇ ਵੀ ਉੱਥੇ ਹੁੰਦਿਆਂ ਵੀ ਇੰਡੀਆਨਾ ਜਿੱਥੇ ਉਹਨਾਂ ਨੇ ਬਹੁਤ ਸਾਰਿਆਂ ਵੀਰਾਂ ਨੂੰ ਬਰਸਰੇ ਰੁਜ਼ਗਾਰ ਕੀਤਾ, ਉਹਨਾਂ ਨੂੰ ਮੌਕੇ ਦਿੱਤੇ ਆਪਣੀ ਵਰਕਸ਼ਾਪ ਆਪਣੀ ਟਰੱਕਿੰਗ ਲਾਈਨ ਦੇ ਵਿੱਚ। ਉੱਥੇ ਹੁਣ ਵਰਜੀਨੀਆ ਦੇ ਵਿੱਚ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਔਰ ਜਿਸ ਦਿਨ 15 ਦਸੰਬਰ ਨੂੰ ਫੰਡ ਰੇਜ਼ਿੰਗ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਹਾਲਾਂ ਉਹ ਕੰਮ ਦੇ ਉੱਤੇ ਸੀ, ਕੰਮ ਤੋਂ ਹੀ ਆਏ, ਉਹ ਕੰਮ ਵਾਲੇ ਕੱਪੜਿਆਂ 'ਚ ਸੀ। ਮੇਰੇ ਨਾਲ ਤਾਂ ਨਹੀਂ ਮੁਲਾਕਾਤ ਹੋਈ ਲੇਕਿਨ ਬਾਹਰ ਹੀ ਮਿਲ ਕੇ ਭਾਈ ਨਰਿੰਦਰ ਸਿੰਘ ਹੋਰਾਂ ਨੂੰ ਔਰ ਦੂਸਰੇ ਉਹਨਾਂ ਨੇ ਆਪਣੀ ਸੇਵਾ ਦਿੱਤੀ। ਸੋ ਇਹ ਸਮੁੱਚਾ ਪਰਿਵਾਰ ਇਹ ਫਰਜ਼ੰਦ ਨੇ ਸਰ ਗੁਰਨਾਮ ਸਿੰਘ ਜੀ ਦੇ ਜਿਹੜੇ ਸਾਡੇ ਵੈਲਵਿਸ਼ਰ ਵੀ ਨੇ, ਲਗਾਤਾਰਤਾ ਦੇ ਨਾਲ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ, ਪ੍ਰੋਗਰਾਮ ਵੀ ਰੈਗੂਲਰਲੀ ਦੇਖਦੇ ਨੇ। ਅੱਜ ਉਹਨਾਂ ਨੇ 4:30 ਵਜੇ ਸਗੋਂ ਮੈਸੇਜ ਕੀਤਾ ਸੀ ਕਿ ਅੱਜ ਪ੍ਰੋਗਰਾਮ ਹੋਏਗਾ ਕਿ ਨਹੀਂ, ਕਿਉਂਕਿ ਅੱਜ ਜਿਵੇਂ ਤੁਸੀਂ ਕਿਹਾ ਵੀ 6 ਜਨਵਰੀ ਦਾ ਦਿਨ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹਿੰਦੂ ਬਿਕਰਮੀ ਕੈਲੰਡਰ ਮੁਤਾਬਕ ਬਹੁਤ ਸਾਰੀਆਂ ਥਾਵਾਂ ਤੇ ਮਨਾਇਆ ਜਾ ਰਿਹਾ। ਕੁਝ ਥਾਵਾਂ ਦੇ ਉੱਤੇ 5 ਜਨਵਰੀ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਇਹ ਪ੍ਰਕਾਸ਼ ਪੁਰਬ ਗੁਰੂ ਸਾਹਿਬ ਦਾ ਜਿਹੜਾ ਉਹ 5 ਜਨਵਰੀ ਨੂੰ ਫਿਕਸ ਕੀਤਾ ਹੋਇਆ। ਹਾਲਾਂ ਜਦੋਂ ਪੋਹ ਸੁਦੀ 7ਵੀਂ ਦਾ ਜ਼ਿਕਰ ਹੁੰਦਾ ਹੈ ਸੋ ਜ਼ਾਹਰ ਹੈ ਕਿ ਸੁਦੀ ਵਧੀ ਇਹ ਚੰਦਰਮਾ ਨਾਲ ਜੁੜੀਆਂ ਹੋਈਆਂ ਕਲਾਵਾਂ ਨੇ ਜਾਂ ਕੈਲਕੂਲੇਸ਼ਨਸ ਨੇ। ਸੋ ਉਸ ਨੂੰ 23 ਪੋਹ ਜਿਹੜਾ ਸੀ ਉਸ ਪੀਰੀਅਡ 'ਚ ਉਹਦੇ ਨਾਲ ਕੈਲਕੂਲੇਟ ਕਰਕੇ ਪਰਮਾਨੈਂਟਲੀ 5 ਜਨਵਰੀ ਦੀ ਫਿਕਸੇਸ਼ਨ ਹੈ। ਇਸ ਵਾਰ ਭਾਵੇਂ ਹਿੰਦੂ ਕੈਲੰਡਰ ਮੁਤਾਬਕ 6 ਜਨਵਰੀ ਆਇਆ, ਨਹੀਂ ਤਾਂ ਬਹੁਤ ਵਾਰ ਇਹ ਹੁੰਦਾ ਕਿ ਦਸੰਬਰ ਦੇ ਮਹੀਨੇ 'ਚ ਵੀ ਆਇਆ ਹੁੰਦਾ ਤੇ ਜਨਵਰੀ ਦੇ ਵਿੱਚ ਵੀ ਸਾਲ ਦੇ ਵਿੱਚ ਦੋ ਵਾਰ ਹੁੰਦਾ। ਪਰ ਹੁਣ ਕੀ ਕਹੀਏ ਉਹਨਾਂ ਸਾਰੇ ਏਜੰਟਾਂ ਨੂੰ ਜਿਨ੍ਹਾਂ ਨੇ
ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਬੜੀ ਕਾਮਯਾਬੀ ਦੇ ਨਾਲ 7-8 ਸਾਲ ਲਾਗੂ ਰਿਹਾ, ਉਸ ਦਾ ਵਾਪਸ ਹਿੰਦੂਕਰਨ ਕੀਤਾ। ਇਹ ਜਿਵੇਂ ਕਹਾਣੀ ਬਾਹਰ ਆਈ ਹੈ ਕਿ ਕਿਵੇਂ ਸੌਦਾ ਸਾਧ ਉਸ ਦੇ ਲਈ ਅਖੌਤੀ ਮਾਫੀਨਾਮਾ ਉਸ ਦਾ ਕਿਵੇਂ ਪ੍ਰੋਡਿਊਸ ਕੀਤਾ ਗਿਆ, ਕਿਵੇਂ ਬਾਦਲਾਂ ਨੇ ਸਿੱਧਾ ਉਹਦੇ 'ਚ ਰੋਲ ਅਦਾ ਕੀਤਾ ਏਜੰਸੀਆਂ ਦਾ। ਜਦੋਂ ਇਹਨਾਂ ਹੀ ਜਥੇਦਾਰਾਂ ਨੂੰ, ਕਿਉਂਕਿ ਗੁਰਬਚਨ ਸਿੰਘ ਦੇ ਵੇਲੇ ਹੀ ਇਹ ਪਾਰਟ ਹੋਇਆ ਸੌਦਾ ਸਾਧ ਵਾਲਾ, ਉਹਦੇ ਵੇਲੇ ਹੀ ਜਿਹੜਾ ਨਾਨਕਸ਼ਾਹੀ ਕੈਲੰਡਰ ਡੀਰੇਲ ਕੀਤਾ ਗਿਆ। ਜੇ ਇਸ ਦੀ ਪੜਤਾਲ ਹੋਏ ਤਾਂ ਫਿਰ ਸਾਹਮਣੇ ਆਏਗਾ ਕਿ ਕਿਵੇਂ RSS ਦੀਆਂ ਉਹ ਤਾਕਤਾਂ, ਕਿਉਂਕਿ ਜਦੋਂ 2003 ਦੇ ਵਿੱਚ ਇਹ ਲਾਗੂ ਹੋਇਆ ਸੀ, ਉਦੋਂ RSS ਮੁਖੀ ਨੇ ਅੰਮ੍ਰਿਤਸਰ ਆ ਕੇ ਕੁਝ ਦਿਨਾਂ ਬਾਅਦ प्रेस कॉन्फ्रेंस करके कहा सी कि अगर इसको जथेदारों ने मान भी लिया है, सिख संगतें इसको नहीं मानेंगी। तो उदों लगता सी भी ऐसा की पार्ट होएगा जां की है, लेकिन असी फिर देखा कि किवें यही जिहड़ा गैंडे दा बच्चा दलजीत चीमा और ये सारी क्लास जिन्हां दे पिछे सो कॉल्ड संत समाज, इन्हां नूं कई बार संत लफज नूं किवें बिलिटल कीता है, क्योंकि इसनूं ਇਹਨਾਂ ਨੇ ਬੜੀ ਕਾਮਯਾਬੀ ਨਾਲ RSS ਨੇ ਆਪਣੇ ਹੱਥ ਠੋਕਿਆਂ ਵਜੋਂ ਵਰਤਿਆ। ਹਾਲਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜਾ ਸੱਚਮੁੱਚ ਸੰਤ ਹੈ, ਗੁਰੂ ਦੇ ਨਾਲ ਸੰਗਤ ਨੂੰ, ਪੰਥ ਨੂੰ, ਸਿੱਖਾਂ ਨੂੰ ਜੋੜਦਾ, ਉਹਦੇ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਬਹੁਤ ਸਾਰੇ ਤਾਂ ਇਹਨਾਂ ਚੋਂ ਡੇਰੇਦਾਰ ਆਪੋ ਆਪਣੀਆਂ ਦੁਕਾਨਾਂ ਚਲਾ ਰਹੇ ਕਹਾਣੀ ਹੈ। ਲੇਕਿਨ ਮੈਨੂੰ ਯਾਦ ਹੈ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਉਦੋਂ 300 ਸਾਲਾ ਸੈਲੀਬ੍ਰੇਟ ਕੀਤਾ ਗਿਆ ਸੀ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉਸ ਸਮੇਂ 'ਚ 65 ਦੀ ਭਾਰਤ ਪਾਕ ਜੰਗ ਹੋ ਕੇ ਹਟੀ ਸੀ, ਔਰ ਬਹੁਤ ਜਲਦੀ 10ਵੇਂ ਪਾਤਸ਼ਾਹ ਦੇ ਸ਼ਸਤਰ ਜਿਹੜੇ ਉਹਨਾਂ ਨੇ ਖੁਦ ਇਸਤੇਮਾਲ ਕੀਤੇ, ਲਾਰਡ ਡਲਹੌਜ਼ੀ ਲਾਹੌਰ ਤੋਸ਼ੇਖਾਨੇ 'ਚੋਂ ਮਾਰ, ਔਰ ਹੁਣ ਵੀ ਕਿਉਂਕਿ 65 ਦੀ ਜੰਗ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਵੈਸਟਰਨ ਫਰੰਟ ਦੇ ਉੱਤੇ ਸਿੱਖ, ਭਾਵੇਂ ਉਹ ਬਾਰਡਰ ਏਰੀਆ ਦੇ ਪਿੰਡ ਸਨ ਜਾਂ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਸੀ। ਹਾਲਾਂ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਚੱਲ ਰਿਹਾ ਸੀ, ਸੰਤ ਫਤਿਹ ਸਿੰਘ ਨੇ ਮਰਨ ਵਰਤ ਦਾ ਐਲਾਨ ਕੀਤਾ ਹੋਇਆ ਸੀ, ਲੇਕਿਨ ਉਹਨਾਂ ਨੇ ਸਭ ਵਾਪਸ ਲੈ ਲਿਆ ਸੀ। ਔਰ ਉਦੋਂ ਸਿੱਖਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਆਪਣੇ ਜਿਹੜਾ ਹਿੱਤਾਂ ਦੀ, ਹੱਕਾਂ ਦੀ, ਆਪਣੇ ਸੂਬੇ ਦੀ ਰੱਖਿਆ ਦੇ ਲਈ ਜਿਹੜਾ ਉਹ ਲੜਨਾ। ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਜਨਰਲ ਚੌਧਰੀ ਨੇ ਈਵਨ ਜਨਰਲ ਹਰਬਖਸ਼ ਸਿੰਘ ਨੂੰ ਆਰਡਰ ਕੀਤਾ ਸੀ ਕਿ ਫੌਜ ਇੱਥੋਂ ਕੱਢ ਲਓ, ਕਿਉਂਕਿ ਜਦੋਂ ਪੈਟਰਨ ਟੈਂਕਾਂ ਦੇ ਨਾਲ ਹਮਲਾ ਹੋਇਆ ਔਰ ਬੜੀ ਤੇਜ਼ ਸਪੀਡ ਨਾਲ ਟੈਂਕ ਆ ਰਹੇ ਸੀ ਕਿ ਫੌਜ ਜਿਹੜੀ ਹੈ ਇਸ ਨੂੰ ਅੰਬਾਲੇ ਲੈ ਆਓ। ਸੋ ਮਤਲਬ ਸੀ ਕਿ ਸਾਰਾ ਮਾਝਾ ਔਰ ਉਹ ਸਾਰਾ ਇਲਾਕਾ ਉਹ ਸਰੈਂਡਰ ਕਰਨ ਦੀ ਲਾਈਨ, ਉਹਨੂੰ ਰੈਜ਼ਿਸਟ ਕੀਤਾ ਜਨਰਲ ਹਰਬਖਸ਼ ਸਿੰਘ ਨੇ, ਸਿੱਖ ਰੈਜੀਮੈਂਟਸ ਨੇ ਉਹਨੂੰ ਡਿਫੈਂਡ ਕੀਤਾ। ਔਰ ਫਿਰ ਜਿਹਨੂੰ ਫਿਰ ਖੇਮਕਰਨ ਔਰ ਦੂਸਰੇ ਫਰੰਟ ਦੇ ਉੱਤੇ ਗ੍ਰੇਵਯਾਰਡ ਆਫ ਟੈਂਕਸ ਕਿਹਾ ਜਾਂਦਾ ਹੈ, ਪੈਟਰਨ ਟੈਂਕਸ, ਉਹ ਬਣਿਆ। ਸੋ ਉਦੋਂ ਵੀ ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਇਹ ਅਹਿਸਾਸ ਸਮਝਦੇ ਸੀ ਵੀ ਅਸੀਂ ਤਾਂ ਦੇਖੋ ਕਿੰਨੇ ਵੱਡੇ ਅਸੀਂ ਦੇਸ਼ ਭਗਤ ਹੈ ਔਰ ਅਸੀਂ ਕਿਵੇਂ ਲੜ ਰਹੇ ਹਾਂ। ਇਹ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵੱਡੇ ਤਬਕੇ ਨੂੰ ਸਿੱਖਾਂ ਦੇ ਜੂਨ 84 ਤੋਂ ਬਾਅਦ ਹੀ ਸਮਝ ਆਈ ਕਿ ਭਾਈ ਇਹ ਭਾਰਤੀ ਸਟੇਟ ਕਿਵੇਂ ਦੁਸ਼ਮਣ ਹੈ। ਉਦੋਂ ਤੋਂ ਪਹਿਲਾਂ ਤਾਂ ਉਹ 62 ਦੀ ਜੰਗ ਹੋਏ, 65 ਦੀ ਹੋਏ ਜਾਂ 71 ਦੀ ਹੋਏ, 71 'ਚ ਵੀ ਕਿੰਨੇ ਮਾਣ ਨਾਲ ਕਹਿਣ ਵਾਲੇ ਸੀ ਕਿ ਦੇਖੋ ਜੀ ਸਿੱਖ ਜਨਰਲ ਜਗਜੀਤ ਸਿੰਘ ਅਰੋੜਾ ਨੇ ਹਥਿਆਰ ਸੁਟਾਏ ਜਨਰਲ ਨਿਆਜ਼ੀ ਦੇ ਜਾਂ ਦੂਜੇ। ਔਰ ਉਦੋਂ ਵੀ ਜਿਹੜੇ ਸਰ ਕਪੂਰ ਸਿੰਘ ਵਰਗੇ ਸੋਚਵਾਨ ਸੀ, ਉਹਨਾਂ ਦਾ ਕਹਿਣਾ ਸੀ ਕਿ ਹੁਣ ਸਿੱਖਾਂ ਦੀ ਸ਼ਾਮਤ ਆਏਗੀ। ਉਹ ਇਹ ਸਮਝਦੇ ਸੀ ਕਿ ਸਿੱਖ ਹੱਥ ਠੋਕਾ ਬਣੇ ਹੋਏ ਨੇ। 47 ਦੇ ਵਿੱਚ ਵੀ ਇਹਨਾਂ ਨੇ ਆਪਣੀ ਆਪਸ਼ਨ ਆਜ਼ਾਦ ਮੁਲਕ ਦੀ ਛੱਡ ਕੇ ਨਹਿਰੂ ਤੇ ਗਾਂਧੀ ਦਾ ਜਿਹੜਾ ਹੈ ਉਹ ਪੱਲਾ ਫੜਿਆ, ਉਸ ਦੇ ਇਤਬਾਰਾਂ ਤੇ ਇਹਨਾਂ ਦੇ ਗਾਂਧੀ ਨਹਿਰੂ ਦੇ ਯਕੀਨ ਕੀਤਾ, ਉਹਨਾਂ ਦੇ ਵਾਅਦਿਆਂ ਤੇ। ਔਰ ਹੁਣ ਵੀ ਇੰਡੀਅਨ ਸਟੇਟ ਸਿੱਖਾਂ ਨੂੰ ਵਰਤ ਕੇ ਪਾਕਿਸਤਾਨ ਨੂੰ ਜਿਹੜਾ ਉਹ ਕਮਜ਼ੋਰ ਕਰ ਰਹੀ ਹੈ। ਔਰ ਅਲਟੀਮੇਟਲੀ ਜਦੋਂ ਪਾਕਿਸਤਾਨ ਭਾਰਤੀ ਹਾਕਮਾਂ ਨੂੰ ਲੱਗਾ ਕਿ ਬਈ ਹੁਣ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਫਿਰ ਸਿੱਖਾਂ ਨੂੰ ਕੁੱਟ ਚਾੜਨਗੇ। ਤਾਂ ਅਸੀਂ 1971 ਤੋਂ ਬਾਅਦ ਦੇਖਿਆ, ਉਦੋਂ ਵੀ ਭਾਵੇਂ ਇੰਦਰਾ ਗਾਂਧੀ ਇੱਕ ਸੈਕੂਲਰ ਲਬਾਦੇ ਦੇ ਥੱਲੇ ਸੀ, ਲੇਕਿਨ 71 ਦੀ ਜੰਗ ਤੋਂ ਬਾਅਦ ਉਹਨੇ ਇੰਦਰਾ ਗਾਂਧੀ ਨੇ ਕਿਹਾ ਸੀ ਕਿ 1000 ਸਾਲ ਕੀ ਗੁਲਾਮੀ का बदला ले लिया गया है। ਔਰ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਜਿਹੜਾ ਦੁਰਗਾ ਦਾ ਅਵਤਾਰ ਦੱਸਿਆ ਸੀ। ਸੋ ਮੈਂ ਇਹ ਪਿਛੋਕੜ ਇਸ ਲਈ ਦੇ ਰਿਹਾ ਕਿ ਬਾਕੀ ਤਾਂ ਚਲੋ ਹਰ ਥਾਂ ਸੈਲੀਬ੍ਰੇਸ਼ਨਸ ਹੋਣਗੀਆਂ, ਕਈ ਥਾਂ ਨਗਰ ਕੀਰਤਨ ਨਿਕਲਦੇ ਨੇ ਵਿਫੋ, ਅੱਜ ਵੀ ਜਾਂ ਪਿਛਲੇ ਬੀਤੇ ਕੱਲ ਵੀ ਜਿੱਥੇ ਦੀਵਾਨ ਹੋਏ
ਉੱਥੇ ਦਸਵੇਂ ਪਾਤਸ਼ਾਹ ਦੀ ਸ਼ਖਸੀਅਤ, ਉਹਨਾਂ ਦਾ ਉਪਕਾਰ, ਉਹਨਾਂ ਦੀ ਕੁਰਬਾਨੀ ਆਲਰੇਡੀ ਅਸੀਂ ਦਸੰਬਰ ਦੇ ਪੰਦਰਵਾੜੇ ਦੇ ਵਿੱਚ ਸ਼ਹੀਦੀ ਪੰਦਰਵਾੜੇ 'ਚ ਵੀ ਯਾਦ ਕੀਤਾ ਹੈ ਉਹਨਾਂ ਉਸ ਸਰਬੰਸਦਾਨੀ ਪਿਤਾ ਨੂੰ। ਸੋ ਉਹ ਹਰ ਇੱਕ ਦੇ ਗਿਆਨ 'ਚ ਹੈ। ਲੇਕਿਨ ਮੈਂ ਇੱਕ ਐਨਾਲਿਸਟ ਹੋਣ ਦੇ ਨਾਤੇ ਜਦੋਂ ਅਸੀਂ ਇਸ ਦਿਨ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਉਹ ਸ਼ਖਸੀਅਤ ਦਸਵੇਂ ਪਾਤਸ਼ਾਹ ਜਿੱਥੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਜਿਹੜਾ ਸਭ ਤੋਂ ਵੱਡਾ ਐਨਮੀ ਪੰਥ ਦਾ ਐਲਾਨਿਆ ਸੀ ਉਹ ਸੀ ਵਿਪਰ, ਬ੍ਰਾਹਮਣਵਾਦ। ਔਰ ਜਦੋਂ ਅਸੀਂ ਦਸਵੇਂ ਪਾਤਸ਼ਾਹ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਕਿ ਜਦੋਂ ਤੱਕ ਮੇਰਾ ਖਾਲਸਾ ਦਾ ਨਿਆਰਾਪਨ ਕਾਇਮ ਹੈ, ਔਰ ਉਹ ਨਿਆਰਾਪਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਧਰਤੀ ਤੇ ਗੁਰੂ ਪਾਤਸ਼ਾਹ ਪ੍ਰਕਾਸ਼ਮਾਨ ਹੋਏ, ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਨੇ ਦਿੱਤੀ ਉਹ ਨਵੇਕਲੀ ਸੀ, ਨਰੋਈ ਸੀ, ਔਰ ਉਹ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ, ਔਰ ਫਿਰ ਉਹੀ ਪੰਥ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਨਿਰਾਲਾ ਪੰਥ ਜਿਸ ਨੂੰ ਪੱਟਾਂ ਨੇ ਜਦੋਂ ਬਿਆਨਿਆ ਗੁਰੂ ਦੇ ਸਿਧਾਂਤ ਨੂੰ, ਗੁਰੂ ਸਾਹਿਬ ਦੀ ਫਿਲਾਸਫੀ ਨੂੰ, ਤਾਂ ਉਹਨਾਂ ਨੇ ਫਰਮਾਇਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਉੱਤਮ ਪੰਥ, ਨਿਰਮਲ ਪੰਥ, ਨਿਰਾਲਾ ਪੰਥ। ਹੁਣ ਇਹੀ ਪੰਥ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੇ ਨਾਮ ਦੇ ਨਾਲ 80,000 ਦੇ ਇਕੱਠ ਚੋਂ ਤੇਗ ਦੀ ਧਾਰ ਤੇ ਪਰਖ ਕੇ ਉਹ ਪੰਥ ਸਾਜਿਆ ਜਾਂਦਾ ਹੈ, ਜਿਸ ਪ੍ਰਥਾਏ ਦਸਵੇਂ ਪਾਤਸ਼ਾਹ ਨੇ ਜਦੋਂ ਇਹ ਉਹਨਾਂ ਨੂੰ ਫਰਮਾਇਆ, ਪਹਿਲੇ ਜਿਹੜੇ 5 ਪਿਆਰੇ ਨੇ, ਬਿਲਵਡ ਵਨਸ, ਜਿਨ੍ਹਾਂ ਨੇ ਆਪਣਾ ਆਪਾ ਤਲਵਾਰ ਦੀ ਧਾਰ ਤੇ ਭੇਟ ਕੀਤਾ, ਕਿਉਂਕਿ ਕ੍ਰਾਈਟੇਰੀਆ ਜਾਂ ਪੈਮਾਨਾ ਉਹੀ ਹੈ। ਇਸ ਲਈ ਜਿਹੜੇ ਕੁਝ ਲੋਕ ਪਹਿਲੇ ਪਾਤਸ਼ਾਹ ਜਾਂ 9 ਪਾਤਸ਼ਾਹੀਆਂ ਦੀ ਫਿਲਾਸਫੀ ਨੂੰ ਅੱਡ ਤੇ ਦਸਵੇਂ ਪਾਤਸ਼ਾਹ ਦੀ ਫਿਲਾਸਫੀ ਨੂੰ ਅੱਡ ਦੱਸਦੇ ਨੇ, ਉਹਨਾਂ ਨੇ ਨਾ ਦਸਵੇਂ ਪਾਤਸ਼ਾਹ ਨੂੰ ਸਮਝਿਆ, ਨਾ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਸਮਝਿਆ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਪੈਮਾਨਾ ਦਿੱਤਾ ਸੀ ਸਿੱਖੀ ਦੇ ਘਰ ਵਿੱਚ ਦਾਖਲ ਹੋਣ ਦਾ, ਤੇ ਪੈਮਾਨਾ ਤਾਂ ਇਹੀ ਸੀ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਸਿਰ ਨੂੰ ਤਲੀ ਤੇ ਰੱਖ ਕੇ ਇਸ ਪ੍ਰੇਮ ਦੀ ਗਲੀ ਚ ਆਣਾ ਇਹ ਕ੍ਰਾਈਟੇਰੀਆ ਸੀ, ਤੇ ਦਸਵੇਂ ਪਾਤਸ਼ਾਹ ਨੇ ਤਲਵਾਰ ਦੀ ਧਾਰ ਦੇ ਉੱਤੇ ਇਹੀ ਕ੍ਰਾਈਟੇਰੀਆ ਰੱਖਿਆ ਕਿ ਆਓ ਭਾਈ, ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਸਿੱਖ, ਜਿਹੜਾ ਸੱਚ ਹੱਕ ਇਨਸਾਫ ਦੇ ਲਈ ਕੁਰਬਾਨ ਹੋਣ ਨੂੰ ਤਿਆਰ ਹੈ, ਇਹ ਤੇਗ ਜਿਹੜੀ ਹੈ ਉਹ ਪਿਆਸੀ ਹੈ। ਨਹੀਂ हाथ में लेकर तेग बरहना कलगीधर जी आते हैं, रोब चेहरे पर दमके ऐसा देख, शेर बल खाते हैं, प्रेम त्योरी मस्तक पर है, आंखें मस्तानी हैं लाल, देख संगत को गुरु सतगुर मुख से यूं फरमाते हैं, है कोई ऐसा सिख गुरु का शीश जो हमको दे भेटा, पेखी परमी कच्चे पिल्ले सारे दौड़े जाते हैं, उस वक़्त सब संगत में से सिख गुरु के निकले 5, उनको दस्ते मुबारक से गुरु आबे हयात पिलाते हैं। उन दस्ते मुबारक हत्थां दे नाल आबे हयात, आब पानी नूं कहंदे ने, हयात जिंदगी, वो पानी, क्योंकि अमृत वही है जिन्हों पी के कोई मरे ना, और वो ना मरना फिजिकल नहीं है, फिजिकल तो जो आया सो चल सी, सब कोई आई बारी है। ये वो है जिहदे प्रथाए संत पिंडां वालियां ने कहा सी कि शरीरक मौत नूं मैं मौत नहीं मानदा, पर जमीर दा मर जाना सचमुच असली मौत है। सो ये आबे हयात है, वो आबे हयात, वो जिंदगी देने वाला अमृत, जिसने फिर डर भै भौ नूं बिल्कुल पासे सुट के गुरु के सिखां ने, गुरु के खालसे ने जो इतिहास रचिया और वो सोसाइटी क्रिएट की, बेशक विचारधारा वही है गुरु नानक पातशाह दी, जिहदे च कुल आलम दे लई प्यार है, जिस दे लई कुल इंसानियत
ਜਿਹਦੇ 'ਚ ਕੋਈ ਊਚ ਨੀਚ ਨਹੀਂ ਹੈ, ਕੋਈ ਜ਼ਾਤ ਪਾਤ ਨਹੀਂ ਹੈ, ਕੋਈ ਗੋਰਾ ਕਾਲਾ ਪੀਲਾ, ਕੋਈ ਨਸਲਵਾਦ ਨਹੀਂ ਹੈ। ਔਰ ਇਹੀ ਜਦੋਂ ਗੁਰੂ 10ਵੇਂ ਪਾਤਸ਼ਾਹ ਨੇ ਫਰਮਾਇਆ ਖਾਲਸੇ ਨੂੰ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਇਹੀ ਕਾਨਸੈਪਟ ਜਿਹੜਾ ਜਦੋਂ ਅਸੀਂ ਯੂਨੀਵਰਸਲਿਜ਼ਮ, ਹਿਊਮਨਟੇਰੀਅਨਿਜ਼ਮ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਫਾਊਂਡੇਸ਼ਨਸ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੇ ਲੇ ਕੀਤੀਆਂ ਸੀ। 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਫਾਈਨਲ ਰੂਪ ਦੇ ਵਿੱਚ ਕੋਡੀਫਾਈ ਕਰਕੇ ਫਿਰ ਉਸ ਖਾਲਸੇ ਨੂੰ ਸੋਵਰਨ ਬਣਾਇਆ। ਖਾਲਸਾ ਬਾਦਸ਼ਾਹ ਜਾਂ ਬਾਗੀ, ਜਦੋਂ ਅਸੀਂ ਇਹ ਲਫ਼ਜ਼ ਪ੍ਰਾਚੀਨ ਪੰਥ ਪ੍ਰਕਾਸ਼ ਦੇਖਦੇ ਹਾਂ, ਇਹ ਉਸ ਤੋਂ ਹੀ ਹੁੰਦਾ ਹੈ ਕਿ ਭਾਈ इन गरीब सिखन को देव पातशाही ये याद करें हम ने। और सचमुच जमाने ने देखा, दुनिया ने देखा कि किवें खालसा जेड़ा जुल्म दे खिलाफ लड़न वाला, किसी धर्म दे खिलाफ नहीं। और जेड़ा विशा असी अज विचार लई चुने, जे हुण असी शहीदी पंदरवाड़े का जिक्र किया कि किवें जदों तुसीं उस सारे दे नायकां नूं देखदे हो जिन्हां ने अपणियां जानां खतरे च पा के ते असीं पहले सरसा दे कंढे ते विछड़न तो बाद असीं कुम्मे माशकी वाल देखदे हैं, असीं उस निहंग खान वाल देखदे हैं जिस दी बेटी जिहड़ी है वो किवें भाई बचित्र सिंह दी जान बचाण दे लई अपना सारा जीवन ही दाऽ ते ला दिंदी है। असीं शेर मुहम्मद खान ਵੱਲ ਦੇਖਦੇ ਹਾਂ। ਅਸੀਂ ਭੰਗਾੜੀ ਦੇ ਜੰਗ ਦੀ ਗੱਲ ਕੀਤੀ ਸੀ ਕਿ ਭਾਈ ਕਿਵੇਂ ਉਸ ਜੰਗ ਦੇ ਵਿੱਚ ਇੱਕ ਪਾਸੇ 22 ਧਾਰ ਦੀਆਂ ਪਹਾੜੀ ਫੌਜਾਂ ਹਿੰਦੂ ਰਾਜੇ ਨੇ ਤੇ ਦੂਸਰੇ ਪਾਸੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਪੁੱਤਰ ਔਰ ਮੁਰੀਦ, ਉਹਨਾਂ ਦਾ ਖੂਨ ਜਿਹੜਾ ਹੈ ਉਹਨਾਂ ਦੇ ਪੁੱਤਰਾਂ ਔਰ ਮੁਰੀਦਾਂ ਦਾ ਗੁਰੂ ਕੇ ਸਿੱਖਾਂ ਦੇ ਨਾਲ ਡੁੱਲਦਾ ਹੈ ਅਗੇਂਸਟ ਉਹਨਾਂ ਹਿੰਦੂ ਪਹਾੜੀ ਰਾਜਿਆਂ ਦੇ। ਹੁਣ ਜੇ ਇਸ ਨੂੰ ਜਾਂ ਸਿੱਖ ਧਰਮ ਨੂੰ ਜਾਂ ਖਾਲਸਾ पंथ नूं एंटाई इस्लाम ਜਾਂ एंटाई मुस्लिम प्रेजेंट करना है तो इस दे विच फिर हिंदू तवियां दा कोई सानी नहीं अज दा। हालां ये नहीं है भी हुण दे हिंदू तवियां ने शुरू कीता। 19वीं सदी दे अखीर च जां 20वीं सदी दी बिगिनिंग च जिहड़ा एक जिहनूं अज भी सिख बहुत प्रमोट करदे ने किताब नूं, साहिब कमाल गुरु गोबिंद सिंह, एक लाला दौलत राय जिहड़ा एक आर्य समाजी सी उसने लिखी और बड़ी खूबसूरत उन्हें एनालिसिस किया। पहला तो क्योंकि आर्य समाज खुद भी ब्राह्मणवाद दे, मूर्ति पूजा और बुत परस्ती या पौराणिक हिंदू धर्म के खिलाफ सी, इसलिए दयानंद ने उन्होंने जिहड़ा वो क्रिटिसाइज भी किया। इसलिए आर्य समाजी भी बुत पूजा के खिलाफ से। यही कारण है कि शुरू च पंजाब के सिखां का एक तबका भी आर्य समाज वाल झुकिया, पर अल्टीमेटली उन्होंने हकीकत बाहर आई। ਹੁਣ ਉਹ ਲਾਲਾ ਦੌਲਤ ਰਾਏ ਪੱਕਾ ਆਰੀਆ ਸਮਾਜੀ ਹੈ। ਪਹਿਲਾਂ ਤਾਂ ਉਹ ਇਸ ਆਰਗੂਮੈਂਟ ਨੂੰ ਜਿਹੜਾ ਬੜੀ ਚੰਗੀ ਤਰ੍ਹਾਂ ਬਿਲਡ ਕਰਦਾ, ਜਿਹੜਾ ਸਿੱਖਾਂ ਨੂੰ ਚੰਗਾ ਲੱਗਦਾ ਸਾਨੂੰ ਵੀ, ਕਿ ਭਾਈ ਇਹਨਾਂ ਬ੍ਰਾਹਮਣਵਾਦੀਆਂ ਨੇ ਜਿਸ ਇੰਟੈਂਸਿਟੀ ਨਾਲ ਸਿੱਖੀ ਦਾ ਵਿਰੋਧ ਕੀਤਾ ਹੈ, ਖਾਲਸਾ ਧਰਮ ਦਾ ਵਿਰੋਧ ਕੀਤਾ ਜਾਂ ਸਿੱਖ ਮੱਤ ਦਾ ਵਿਰੋਧ ਕੀਤਾ, ਉਨੀ ਇੰਟੈਂਸਿਟੀ ਜਾਂ ਤੀਬਰਤਾ ਨਾਲ ਉਹਨਾਂ ਨੇ ਈਵਨ ਇਸਲਾਮ ਦਾ ਵਿਰੋਧ ਵੀ ਨਹੀਂ ਸੀ ਕੀਤਾ। ਫਿਰ ਉਹਨੂੰ ਲਾਲਾ ਦੌਲਤ ਰਾਏ ਖੁਦ ਹੀ ਕਹਿੰਦਾ ਹੈ ਕਿ ਵੀ ਇਸਲਾਮ ਨੇ ਬਾਹਰੋਂ ਆ ਕੇ ਇਹਨਾਂ ਦੇ ਉੱਤੇ ਕਬਜ਼ਾ ਕੀਤਾ, ਪਰ ਸੁਸਾਇਟੀ ਦੇ ਅੰਦਰ ਜਿਹੜੀ ਬ੍ਰਾਹਮਣ ਦੀ ਡੋਮੀਨੈਂਸ ਸੀ, ਬ੍ਰਾਹਮਣ ਦੀ ਪ੍ਰਧਾਨਗੀ ਸੀ, ਵਰਣ ਵਿਵਸਥਾ ਦੇ ਵਿੱਚ ਬ੍ਰਾਹਮਣ ਉਤਰੇ ਡੰਡੇ ਤੇ ਬੈਠਾ, ਉਸ ਨੂੰ ਉਹਨਾਂ ਨੇ ਚੈਲੰਜ ਨਹੀਂ ਕੀਤਾ। ਉਹ ਤਾਂ ਬ੍ਰਾਹਮਣ ਦੀ ਡੋਮੀਨੈਂਸ ਰਹੀ, ਪਰ ਉਹਨਾਂ ਨੇ ਕਿਹਾ ਵੀ ਸਿੱਖੀ ਨੇ ਜਦੋਂ ਸੰਗਤ ਤੇ ਪੰਗਤ ਦੇ ਸਿਧਾਂਤ ਦਿੱਤੇ, ਜਦੋਂ ਇੱਕ ਕਾਸਟਲੈਸ ਕਲਾਸਲੈਸ ਸੁਸਾਇਟੀ ਖੜੀ ਕੀਤੀ, ਤੇ ਸਭ ਤੋਂ ਜ਼ਿਆਦਾ ਬ੍ਰਾਹਮਣ ਨੂੰ ਤਕਲੀਫ ਇਸ ਤੋਂ ਹੋਈ। ਉਹਨਾਂ ਨੂੰ ਲੱਗਿਆ ਕਿ ਬਈ ਇਹ ਤਾਂ ਸਾਨੂੰ ਸ਼ੂਦਰਾਂ ਦੇ ਬਰਾਬਰ ਲਿਆ ਕੇ ਬਿਠਾ ਦਿੱਤਾ। ਔਰ ਇਹ ਬਿਲਕੁਲ ਠੀਕ ਹੈ। ਜਦੋਂ ਅਸੀਂ ਕੱਲ ਵੀ ਇੱਕ ਵਿਚਾਰ ਚਰਚਾ ਦੇ ਵਿੱਚ ਕੋਈ ਕਹਿ ਰਹੇ ਸੀ ਕਿ ਵੀ ਇਹ ਪਹਾੜੀ ਹਿੰਦੂ ਰਾਜੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ ਤੇ ਉਹਨਾਂ 'ਚੋਂ 11 ਜਾਂ 12 ਉਹਨਾਂ ਦੇ ਖਿਲਾਫ ਨੇ, ਕਿ ਵੀ ਮੈਂ ਕਿਹਾ ਜੀ ਹਰ ਇੱਕ ਦੇ ਰਾਜ ਦਰਬਾਰ ਜਿਹੜੇ 22 ਰਾਜੇ ਸੀ 22 ਧਾਰ ਦੇ, ਉਹਨਾਂ ਦੇ ਦਰਬਾਰ ਦੇ ਵਿੱਚ ਜਿਹੜਾ ਉਹ ਕੁੱਲ ਪ੍ਰੋਤ ਵੀ ਬੈਠਾ ਹੈ ਔਰ ਰਾਜ ਪੰਡਤ ਵੀ ਬੈਠਾ ਹੈ। ਹੁਣ ਬ੍ਰਾਹਮਣ ਨੂੰ ਤਾਂ ਨਜ਼ਰ ਆ ਰਿਹਾ ਕਿ ਵੀ ਇਹ ਕੀ ਹੈ। ਔਰ ਇੱਕ ਸਟੇਜ ਐਸੀ ਵੀ ਆਈ ਜਦੋਂ ਉਹਨਾਂ ਨੇ ਇੱਕ ਜਿਹੜਾ ਉਹਨੂੰ ਦਾ ਖੇਡਣਾ ਕਹੋ ਜਾਂ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਅਪਰੋਚ ਕੀਤਾ। ਉਹਨਾਂ ਨੇ ਕਿਹਾ ਕਿ ਜੀ ਠੀਕ ਹੈ,
ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਹੈ, ਪਰ ਸਾਡੀ ਵੀ ਦੋ ਸ਼ਰਤਾਂ ਨੇ, ਸਾਡੀਆਂ ਦੋ ਜਾਂ ਤਿੰਨ, ਦੋ ਕਈਆਂ ਨੇ ਬਿਆਨ ਕੀਤੀਆਂ। ਇੱਕ ਤਾਂ ਇਹ ਹੈ ਕਿ ਜੀ ਸਾਨੂੰ ਅੰਮ੍ਰਿਤ ਦਾ ਬਾਟਾ, ਅਸੀਂ ਆਲਰੇਡੀ ਕਸ਼ਤਰੀਆ ਤੇ ਕਸ਼ਤਰੀਆ ਜਿਹੜਾ ਉਹ ਲੜਨ ਲਈ ਬਣਿਆ, ਸੋ ਸਾਡੇ ਲਈ ਅੱਡ ਬਾਟਾ ਤਿਆਰ ਕੀਤਾ ਜਾਏ। ਸਾਨੂੰ ਜਿਹੜਾ ਸ਼ੂਦਰਾਂ ਦੇ ਨਾਲ, ਜਿਹੜੇ ਤੁਹਾਡੇ ਮੈਜੋਰਟੀ ਸਿੱਖ ਨੇ ਉਹ ਤਾਂ ਉੱਥੋਂ ਆਏ ਨੇ, ਔਰ ਉਹਨਾਂ ਦੇ ਨਾਲ ਨਾ ਜਿਹੜਾ ਕੀਤਾ ਜਾਏ। ਔਰ ਦੂਸਰਾ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਬਾਕੀ ਸਾਰਾ ਮੰਨਦੇ ਹਾਂ, ਪਰ ਇਹ ਹੈ ਵੀ ਜਿਹੜੇ ਸਾਡੇ ਕੁੱਲ ਦੇਵਤੇ ਨੇ ਜਾਂ ਸਾਡੇ ਖਾਨਦਾਨੀ ਰਵਾਇਤੀ ਜਾਂ ਟ੍ਰੈਡੀਸ਼ਨਲ ਜਿਹੜੇ ਕਿਉਂਕਿ ਜਦੋਂ ਤੁਸੀਂ ਕਦੇ ਇੱਕ ਕੁੱਲੂ ਸ਼ਹਿਰ ਹੈ, ਉੱਥੇ ਦੁਸਹਿਰਾ ਬੜਾ ਮਸ਼ਹੂਰ ਹੈ, ਤੇ ਜਦੋਂ ਤੁਸੀਂ ਕੁੱਲੂ ਦਾ ਦੁਸਹਿਰਾ ਦੇਖੋ ਤਾਂ ਅੱਡ-ਅੱਡ ਥਾਵਾਂ ਤੋਂ ਲੋਕ ਆਉਂਦੇ ਨੇ ਆਪਣੇ ਆਪਣੇ ਦੇਵਤਿਆਂ ਨੂੰ ਲੈ ਕੇ। ਸੋ ਉੱਥੇ ਹਰ ਰਿਆਸਤ ਦਾ ਵੀ ਆਪਣਾ ਕੁੱਲ ਦੇਵਤਾ ਵੀ ਹੈ ਜਿਹਦੀ ਸਾਲ ਦੇ ਵਿੱਚ ਉਹ ਪੂਜਾ ਕਰਦੇ ਨੇ, ਕਿ ਵੀ ਉਹ ਰਵਾਇਤ ਸਾਨੂੰ ਕਾਇਮ ਰੱਖਣ ਦਿਓ। ਹੁਣ ਇਹ ਜਿਹੜੇ ਸ਼ਬਦ ਅਕਸਰ ਇਹਨਾਂ ਦਿਨਾਂ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ, ਔਰ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, इन्हीं के प्रसाद सोदान करें, अग ओग टरे इन्हीं के प्रसाद, इन्हीं की कृपा फुन धाम परे, इन्हीं के प्रसाद सो विद्यालय, इन्हीं की कृपा सब छत्र मरे, इन्हीं की कृपा के सजे हम हैं, नहीं मोसे गरीब ਕਰੋੜ ਭਰੇ। ਇਹ ਇਸ ਪ੍ਰਥਾਏ ਸੀ ਜਦੋਂ ਗੁਰੂ ਸਾਹਿਬ ਨੇ ਰਿਜੈਕਟ ਕੀਤਾ, ਨਕਾਰਿਆ ਉਹਨਾਂ ਦੀ ਆਫਰ ਨੂੰ। ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਔਰ ਦੂਸਰੇ ਕਹਿ ਰਹੇ ਹੋ, ਇਹਨਾਂ ਦੀ ਕਿਰਪਾ ਦੇ ਨਾਲ ਹੀ ਜੋ ਵੀ ਮੈਂ ਹਾਂ, ਮੇਰੇ ਕੋਲ ਵਿਦਿਆ ਜੋ ਮੇਰੇ ਕੋਲ ਹੈ, ਮੈਂ ਇਹਨਾਂ ਦੀ ਬਦੌਲਤ ਹੈ, ਔਰ ਜੇ ਇਹ ਨਾ ਹੋਣ ਤੇ ਮੇਰੇ ਵਰਗੇ ਤਾਂ ਕਰੋੜਾਂ ਤੁਰੇ ਫਿਰਦੇ ਨੇ। ਹੁਣ ਇਹ ਜਿਹੜਾ ਪਹਿਲੇ ਦਿਨ ਤੋਂ ਹੀ, ਵੈਸੇ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਹੀ ਜੋ ਟਕਰਾਅ ਸੀ, ਜਦੋਂ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਹਮਲਾਵਰ ਹੁੰਦੀ ਹੈ, ਤੇ ਅਫਜ਼ਲ ਅਹਿਸਨ ਰੰਧਾਵਾ ਨੇ ਠੀਕ ਕਿਹਾ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਲੇਕਿਨ ਉਹ ਵੈਰ ਅਸੀਂ ਵਿਜ਼ੀਬਲੀ, ਹੁਣ ਇਹ ਜਿਹੜੇ 22 ਧਾਰ ਦੇ ਪਹਾੜੀ ਰਾਜੇ ਨੇ, ਜਾਂ ਜਿੱਥੇ ਕਹਿਲੂਰ ਰਿਆਸਤ ਵਾਲਿਆਂ ਤੋਂ ਜ਼ਮੀਨ ਮੁੱਲ ਲੈ ਕੇ 9ਵੇਂ ਪਾਤਸ਼ਾਹ ਨੇ ਚੱਕ ਨਾਨਕੀ ਆਪਣੀ ਮਾਤਾ ਦੇ ਨਾਂ ਤੇ ਨਗਰ ਵਸਾਇਆ, 10ਵੇਂ ਪਾਤਸ਼ਾਹ ਨੇ ਉਸ ਨੂੰ ਆਨੰਦਪੁਰ ਰੂਪ ਦੇ ਵਿੱਚ ਵਿਕਸਿਤ ਕੀਤਾ। ਹੁਣ ਇਹਨਾਂ ਦਾ ਹੀ ਕਹਿਲੂਰ ਵਾਲੇ ਦੇ ਦਾਦੇ ਨੂੰ ਤਾਂ ਛਡਾ ਕੇ ਲਿਆਂਦਾ ਸੀ 6ਵੇਂ ਪਾਤਸ਼ਾਹ ਨੇ, ਜਿਹੜੇ ਜਦੋਂ ਅਸੀਂ 52 ਜਿਹੜੇ ਬੰਦੀ ਛੋੜ 6ਵੇਂ ਪਾਤਸ਼ਾਹ ਨੂੰ ਕਹਿੰਦੇ, ਸੋ ਇਹ ਇਹਨਾਂ ਹੀ ਰਿਆਸਤਾਂ ਦੇ ਰਾਜਿਆਂ ਚੋਂ ਸੀ। ਪਰ ਤੁਸੀਂ ਇਹਨਾਂ ਦੀ ਅਕਿਰਤ ਕਣਤਾ ਦੇਖੋ। ਔਰ ਫਿਰ ਅਸੀਂ ਦੇਖਦੇ ਹਾਂ ਕਿ 1675 ਦੇ ਵਿੱਚ ਖਾਲਸਾ ਸਾਜਨਾ ਤੋਂ ਤੁਸੀਂ ਕਿੰਨੇ ਸਾਲ ਪਹਿਲਾਂ ਦੇਖਦੇ ਹੋ, 24 ਸਾਲ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਜਿਸ ਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਂਖਾ, ਤੇ ਇਹ ਖਾਲਸੇ ਦੇ ਵੀ ਵਿਰੋਧੀ। ਔਰ ਭੰਗਾਣੀ ਦਾ ਯੁੱਧ ਤਾਂ ਨਾਲ ਦੀ ਨਾਲ ਹੋ ਜਾਂਦਾ ਜਦੋਂ 10ਵੇਂ ਪਾਤਸ਼ਾਹ 20-21 ਸਾਲ ਦੀ ਉਮਰ ਹੈ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਇਹਨਾਂ ਦਾ ਇੱਕ ਪਾਸੇ ਇਹਨਾਂ ਦੀ ਦੁਸ਼ਮਣੀ ਪਹਿਲੇ ਦਿਨ ਤੋਂ, ਫਿਰ ਜਦੋਂ ਕਿਉਂਕਿ ਜ਼ਾਹਰ ਹੈ ਕਿ ਮੁਗਲ ਹਾਕਮ ਵੀ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਜੇ ਨਾਦਰ ਸ਼ਾਹ ਆਇਆ ਉਹ ਵੀ ਇਸਲਾਮ 'ਚ ਯਕੀਨ ਰੱਖਣ ਵਾਲਾ ਸੀ, ਜੇ ਅਹਿਮਦ ਸ਼ਾਹ ਅਬਦਾਲੀ ਜਾਂ ਉਹਦੇ ਨਾਲ ਟੱਕਰ ਹੋਈ, ਸੋ ਲਗਭਗ ਇੱਕ ਸਦੀ ਦੋਵੇਂ ਪਾਸੇ ਦੇ ਹਾਕਮ ਦਿੱਲੀ ਦੇ ਵਿੱਚ ਮੁਕਾਮੀ ਵੀ ਔਰ ਹਮਲਾਵਰ ਵੀ। ਹੁਣ ਉਹ ਇਹ ਪੀਰੀਅਡ ਸੀ ਜਿਹਦੇ 'ਚ ਕਿ ਇਹਨਾਂ ਦੇ ਵਡੇਰਿਆਂ ਨੇ, ਅੱਜ ਜਿਹਨਾਂ ਨੂੰ ਅਸੀਂ ਹਿੰਦੂ ਤਵੀ ਕਹਿੰਦੇ ਹਾਂ, ਬ੍ਰਾਹਮਣਵਾਦੀਆਂ ਨੇ, ਉਹਨਾਂ ਨੇ ਜਿਹੜਾ ਸੂਈ ਦਾ ਰੁਖ ਹੈ ਉਹ ਬਦਲਣਾ ਸ਼ੁਰੂ ਕਰਦਿਆਂ ਇਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸਿੱਖੀ ਨੂੰ ਜਾਂ ਖਾਲਸਾ ਪੰਥ ਨੂੰ ਪ੍ਰੈਜ਼ੈਂਟ ਕਰਨਾ ਸ਼ੁਰੂ ਕੀਤਾ, ਜਿਵੇਂ ਕਿ ਖਾਲਸਾ ਦੀ ਸਾਜਨਾ ਹੀ ਜਿਹੜਾ ਉਹ ਮੁਸਲਮਾਨਾਂ ਦੇ ਖਿਲਾਫ ਜਾਂ ਉਹਨਾਂ ਨੂੰ ਮਲੇਚ ਬਣਾ ਦਿੱਤਾ, ਉਹਨਾਂ ਨੂੰ ਕੋਈ ਹੋਰ ਰੂਪ ਦੇ ਵਿੱਚ ਪੇਸ਼ ਕਰਕੇ ਕੀਤਾ। ਹੁਣ ਉਦੋਂ ਤਾਂ ਇਹਨਾਂ ਦਾ, ਔਰ ਇਹੀ ਜਿਹੜਾ ਇੱਕ ਮਿਲਗੋਬਾ ਪਾਰਟ ਰਿਹਾ ਕਿ ਵੀ ਜਦੋਂ ਸਿੱਖ ਰਾਜ ਹੋਂਦ ਦੇ ਵਿੱਚ ਵੀ ਆਇਆ, ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਪਹੁੰਚਦੇ ਆ, ਉਦੋਂ ਤੱਕ ਬ੍ਰਾਹਮਣਵਾਦ ਕਾਫੀ ਹਾਵੀ ਹੋ ਗਿਆ ਦਰਬਾਰ ਦੇ ਵਿੱਚ। ਉਹ ਮਿਸਰ ਹੋਣ, ਲਾਲ ਸਿੰਘ ਤੇਜ ਸਿੰਘ ਯੂਪੀ ਦੇ, ਜਾਂ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਡੋਗਰੇ ਹੋਣ, ਔਰ ਉਹਨਾਂ ਦਾ ਡੋਗਰਿਆਂ ਦਾ, ਬ੍ਰਾਹਮਣਵਾਦੀਆਂ ਦਾ ਇਨਫਲੂਐਂਸ ਅਸੀਂ ਇੱਕ ਪਾਸੇ ਫਖਰ ਕਰਦੇ ਹਾਂ ਸਿੱਖ ਰਾਜ ਤੇ, ਜਿਹੜਾ ਕਾਬਲੇ ਫਖਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੇ ਖਾਲਸਾ ਜੀਓ। ਲੇਕਿਨ ਜੇ ਤੁਸੀਂ ਉਸ ਦੇ ਪਤਨ ਵੱਲ ਦੇਖਣਾ ਚਾਹੋਗੇ ਵੀ ਪਤਨ ਇੰਨੀ ਤੇਜ਼ੀ ਨਾਲ ਕਿਵੇਂ ਹੋਇਆ ਤੇ ਕਿਉਂ ਹੋਇਆ, ਤੇ ਫਿਰ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਉਸ ਦੌਰ ਦੇ ਸਾਡੇ ਖਾਲਸੇ ਨੇ, ਜਿਹੜੇ ਖਾਸ ਤੌਰ ਤੇ ਪੋਲੀਟੀਕਲ ਪਾਵਰ ਜਿਨ੍ਹਾਂ ਕੋਲ ਸੀ, ਉਹਨਾਂ ਨੇ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਵੱਲ ਪਿੱਠ ਕਰ ਲਈ ਸੀ
कि जाबे गहे विपरन की रीत मैं ना करूं इनकी प्रतीत कि जे विपर दे मगर हुण गुरु साहब ने ये नहीं कहा भी खतरा काजी तो है जां मुल्ला तो है जां रिबाई तो है जां प्रीस्ट तो है जां पारसियां तो है, उन्होंने कहा विपर खतरा इस तो ही है और इहदे तो जे विथ नहीं रखोगे तो मेरा जिहड़ा है वो तुहाडे ते कोई फिर ना दावा रहेगा ते मतलब ये है कि भी सब तो वड्डा दुश्मन ही विपर है। हुण उस दौरे दे चलदे हैं, हालांकि अज जदों असीं इस मुबारक दिन नूं याद कर रहे हैं आलमोस्ट अज दा दिन ही है 6 जनवरी 1999 ਜਿਹਦੇ ਵੱਲ ਜੇ ਅਸੀਂ ਜਾਈਏ ਤੇ ਠੀਕ 36 ਸਾਲ ਪਹਿਲਾਂ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਉਹ ਫਾਂਸੀ ਤੇ ਲਟਕਾਇਆ ਗਿਆ ਸੀ। ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਇਤਿਹਾਸ ਦੀ ਕੰਟੀਨਿਊਟੀ ਹੈ ਔਰ ਜਦੋਂ ਤੁਸੀਂ ਵਿਪਰ ਦੇ ਅੱਡ-ਅੱਡ ਰੂਪ ਦੇਖਦੇ ਹੋ ਕਿਸ ਫਾਰਮ 'ਚ ਕਿੱਥੇ ਉਹਨਾਂ ਨੇ ਕੀ ਕੀਤਾ ਹੈ ਕਿ ਈਵਨ ਤੁਹਾਨੂੰ ਹੈਰਾਨੀ ਹੋਏਗੀ ਕਿ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਉਹਨਾਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਫੁੱਲ ਜਿਹੜੇ ਨੇ ਉਹ ਗੰਗਾ ਦੇ ਵਿੱਚ ਜਾ ਕੇ ਬਹਾਏ ਗਏ ਸੀ, ਹਰਿਦੁਆਰ ਲੈ ਗਏ ਸੀ, ਪੰਜਾਬ ਕੀਰਤਪੁਰ ਸਾਹਿਬ ਨਹੀਂ ਸੀ ਲਿਆਂਦੇ ਕਿਉਂਕਿ ਉਹਨਾਂ ਉਹੀ ਜਿਹੜੀ ਲਾਈਨ ਹੈ ਵਿਪਰ ਦੀ ਜਿਸ ਪਾਸੇ ਉਹ ਲੈ ਕੇ ਜਾਂਦਾ ਹੈ। ਔਰ ਹੁਣ ਦੇ ਦੌਰ ਦੇ ਵਿੱਚ ਕਿਉਂਕਿ ਇਸ ਮੌਕੇ ਦੇ ਉੱਤੇ ਮੋਦੀ ਨੇ ਵੀ ਉਹੀ ਜੋ ਡਰਾਮੇਬਾਜ਼ੀ ਕਰਦਾ ਹੈ ਮੈਸੇਜ ਦਿੱਤਾ ਹੈ ਮੁਲਕ ਵਾਸੀਆਂ ਦੇ ਨਾਲ ਔਰ ਉਹਦੇ 'ਚ ਪਹਿਲਾਂ ਤਾਂ ਉਸ ਨੇ ਜਿਹੜਾ ਇਹ ਕਹਿ ਕੇ ਕਿ ਜੀ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹਨਾਂ ਦੇ ਨੂੰ ਜੋ ਸਿਧਾਂਤ ਦਿੱਤੇ ਉਹਦੇ ਤੇ ਹੀ ਬੇਸਡ ਅਸੀਂ ਉਹ ਸੁਸਾਇਟੀ ਬਣਾ ਰਹੇ ਦੈਟ ਇਜ਼ ਪ੍ਰੋਗਰੈਸਿਵ ਪ੍ਰੋਸਪਰਸ ਐਂਡ ਕੰਪੈਸ਼ਨੇਟ। ਹਾਲਾਂਕਿ ਤਿੰਨੋਂ ਦਾ ਇਹਨਾਂ ਨੇ ਜਨਾਜ਼ਾ ਕੱਢਿਆ ਹੋਇਆ ਕਿ ਉਹ ਸੁਸਾਇਟੀ ਜਿਹੜੀ ਪ੍ਰੋਗਰੈਸਿਵ ਹੋਏ ਅਗਾਂਹ ਵਧੂ ਹੋਏ, ਕਿਸੇ ਲਈ ਕੋਈ ਨਫ਼ਰਤ ਨਹੀਂ ਹੈ ਕੋਈ ਔਰ ਇਹਨਾਂ ਨੇ ਕੀ ਹਾਲ ਬਣਾਇਆ ਹੋਇਆ ਕਿਸ ਕਿਸਮ ਦਾ ਰਾਜ ਹੈ। ਦੂਸਰਾ ਜਿਹੜਾ ਪ੍ਰੋਸਪੈਰਿਟੀ ਦਾ ਹਾਲ ਦੇਖ ਲਓ ਵੀ ਆ ਇਹਨਾਂ ਕੁਛ ਹਫ਼ਤਿਆਂ ਦੇ ਵਿੱਚ ਹੀ $100 ਬਿਲੀਅਨ ਦਾ ਈਵਨ ਆਪਣੀ ਫੋਰਨ ਐਕਸਚੇਂਜ ਰਿਜ਼ਰਵ ਵੀ ਥੱਲੇ ਨੂੰ ਗਈ ਹੈ, ਰੁਪਈਆ ਲੁੜਕਿਆ ਹੋਇਆ ਹੈ। 80 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ 5 ਕਿਲੋ ਅੰਨ ਪ੍ਰਤੀ ਜੀ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਤੇ ਕੰਪੈਸ਼ਨ ਹੁੰਦਾ ਦਇਆ। ਸੋ ਹਿੰਦੂ ਤਵੀਆਂ ਤੋਂ ਵੱਧ ਕੇ ਫਿਰ ਕੁਦਿਆ ਕਿਹਦੇ 'ਚ ਹੋ ਸਕਦੀ ਹੈ, ਜ਼ੁਲਮ ਕਿਹਦੇ 'ਚ ਹੋ ਸਕਦਾ ਹੈ। ਸੋ ਉਹ ਤਾਂ ਸਿਆਸਤਦਾਨ ਝੂਠ ਬੋਲਦੇ ਨੇ ਔਰ ਬਿਲਕੁਲ ਜੋ ਉਹਨੇ ਕਿਹਾ ਉਹਦੇ ਉਲਟ ਕਰ ਰਿਹਾ। ਪਰ ਜਿਹੜੀ ਲਾਈਨ ਨੇ ਮੈਨੂੰ ਅਗੇਨ ਇਹ ਵਿਪਰ ਦੀ ਲਾਈਨ ਵੱਲ ਲਿਆਂਦਾ ਕਿ ਭਾਈ ਉਹੀ ਲਾਈਨ ਇਹ ਦੇ ਰਹੇ ਨੇ। ਉਹਦੇ 'ਚੋਂ ਕਹਿੰਦਾ ਕਿ ਵੀ ਗੁਰੂ ਸਾਹਿਬ ਨੂੰ ਇਹ ਕਹਿ ਕੇ ਕਿ ਇਹ ਉਹ ਬੜੇ ਵਧੀਆ ਜਿੱਥੇ ਯੋਧੇ ਸੀ, ਸ਼ਾਇਰ ਵੀ ਸੀ ਔਰ ਉਹ ਗ੍ਰੇਟ ਲਰਨਰ ਸੀ। ਸਾਰੀ ਜ਼ਿੰਦਗੀ ਉਹ ਕੁਛ ਨਾ ਕੁਛ ਸਿੱਖਦੇ ਰਹੇ। ਹੀ ਵਾਜ਼ ਏ ਗ੍ਰੇਟ ਵਾਰੀਅਰ and fought for the unity and integrity of the nation and made unparalleled sacrifices ਕਿ ਜੀ 10ਵੇਂ ਪਾਤਸ਼ਾਹ ਯੂਨਿਟੀ ਔਰ ਇੰਟੈਗਰਿਟੀ ਦੇ ਲਈ ਲੜੇ ਭਾਰਤ ਦੀ। ਹੁਣ ਤੁਸੀਂ ਦੇਖੋ ਕਿਸ ਲੈਵਲ ਦੀ ਬੇਈਮਾਨੀ ਹੈ ਕਿਉਂਕਿ ਜਦੋਂ ਮੈਂ ਗੱਲ ਉਸ ਦੀ ਸਾਹਿਬ ਕਮਾਲ ਦੇ ਲਖਾਰੀ ਦੀ ਕੀਤੀ ਹੈ ਕਿ ਭਾਈ ਉਸ ਨੇ ਜਿਹੜਾ ਇਹ ਲਿਖ ਕੇ ਪਹਿਲਾਂ ਤਾਂ ਉਹ ਬ੍ਰਾਹਮਣਵਾਦ ਦੇ ਖਿਲਾਫ ਕਿ ਜੀ ਜਿਹੜਾ ਇਸ ਲਈ ਬ੍ਰਾਹਮਣਵਾਦ ਨੇ ਕੀਤਾ ਪਰ ਜਦੋਂ ਤੁਸੀਂ ਸਾਹਿਬ ਕਮਾਲ ਦਾ ਜਾ ਕੇ ਐਂਡ ਦੇਖਦੇ ਹੋ ਤੇ ਉਹਦੇ 'ਚ ਉਹ ਇਹ ਕਹੇਗਾ ਕਿ ਜੇ ਕਿਸੇ ਨੇ ਹਿੰਦੂਤਵਾ ਦੇ ਗੌਰਵ ਨੂੰ ਬਚਾਇਆ ਜਾਂ ਸੱਚੇ ਹਿੰਦੂ ਦੇ ਤੌਰ ਦੇ ਉੱਤੇ ਜੋ ਆਪਣੀ ਕੁਰਬਾਨੀ ਕੀਤੀ ਤੇ ਉਹ ਗੁਰੂ ਗੋਬਿੰਦ ਸਿੰਘ ਨੇ। ਸੋ ਮਤਲਬ ਇਹ ਹੈ ਕਿ ਉਹ ਸਾਰਾ ਜਿਹੜਾ ਪਹਿਲਾ ਹਾਲਾਂਕਿ ਡਾਇਗਨੋਸਿਸ ਬ੍ਰਾਹਮਣਵਾਦ ਦੇ ਦੁਸ਼ਮਣੀ ਵਾਲਾ ਠੀਕ ਪਰ ਅਗੇਨ ਉਹਨਾਂ ਨੂੰ ਉਹ ਆਰੀਅਨ ਰੇਸ ਦੇ ਖਾਤੇ 'ਚ ਔਰ ਜਿਹੜਾ ਉਹ ਹਿੰਦੂ ਰੂਪ ਦੇ ਵਿੱਚ ਪ੍ਰੈਜ਼ੈਂਟ ਕਰਨਾ ਇਹ ਉਹਨਾਂ ਦਾ ਅਲਟੀਮੇਟਲੀ ਮਕਸਦ ਹੁੰਦਾ ਔਰ ਇਹੀ ਹਾਲ ਇਹ ਤਾਂ ਖੁੱਲ੍ਹ ਕੇ ਔਰ ਮੈਨੂੰ ਯਾਦ ਹੈ ਕਿ ਵੀ ਅਸੀਂ ਸਟੂਡੈਂਟ ਲਾਈਫ ਵੇਲੇ ਦੇਖਿਆ ਕਿ RSS ਦੇ ਜਿਹੜੇ ਵਲੰਟੀਅਰ ਸੀ ਸਾਲ ਦੇ ਵਿੱਚ ਇਹ 2 ਦਿਨ ਬੜੇ ਵੱਡੇ ਪੈਮਾਨੇ ਤੇ ਮਨਾਉਂਦੇ ਨੇ। ਉਹਨਾਂ ਦੇ ਵਿੱਚ ਇੱਕ ਗੋਲਵਲਕਰ ਜਿਹੜਾ ਫਾਊਂਡਰ ਹੈ ਹੈਡਗੇਵਾਰ ਤੋਂ ਬਾਅਦ ਉਹਨੂੰ ਵੀ ਗੁਰੂ ਗੋਲਵਲਕਰ ਕਹਿੰਦੇ ਨੇ। ਉਸ ਦਿਨ ਤਾਂ ਪੂਰਾ ਉਹਦਾ ਜਨਮ ਦਿਨ ਜਿਹੜਾ ਮਨਾਉਂਦੇ ਨੇ ਉਹਦੇ 'ਚ ਗੁਰੂ ਦੀਕਸ਼ਾ ਦੇਣਾ ਔਰ ਕੋਈ ਨਾ ਕੋਈ ਭਾਵੇਂ ਚਵਾਨੀ ਦੇ ਉਹ ਭੇਟਾ ਵੀ ਲੈਂਦੇ ਨੇ ਔਰ ਧਵਜ ਜਿਹੜਾ ਕਿਉਂਕਿ ਤਿਰੰਗੇ ਨੂੰ ਤਾਂ ਮੰਨਦਾ ਹੀ ਨਹੀਂ ਹੈ ਉਹ ਜਿਹੜਾ ਉਹਨਾਂ ਦਾ ਓਮ ਦਾ ਧਵਜ ਹੈ ਆਪਣਾ ਹਿੰਦੂ
ਉਸ ਨੂੰ ਸਲੂਟ ਕਰਦੇ ਨੇ। ਔਰ ਦੂਸਰਾ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ, ਕਿਉਂਕਿ ਉਹਨਾਂ ਨੂੰ ਇੱਕ ਉਹ ਹਿੰਦੂ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਦੇ ਨੇ। ਹੁਣ ਇਹੀ ਮੋਦੀ ਜਦੋਂ ਯੂਨਿਟੀ ਇੰਟੈਗਰਿਟੀ ਕਹਿ ਰਿਹਾ ਪਹਿਲੀ ਗੱਲ, ਤੇ ਉਦੋਂ ਕੋਈ ਵੀ ਉਦੋਂ ਕੀ ਉਸ ਤੋਂ ਪਹਿਲਾਂ ਵੀ ਕਦੇ ਇੰਡੀਆ ਨਾਂ ਦਾ ਮੁਲਕ ਜਿਹਦੀ ਯੂਨਿਟੀ ਇੰਟੈਗਰਿਟੀ ਦਾ ਰੌਲਾ ਪਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਨਸਲ ਸਿੱਖਾਂ ਦੀ ਮਾਰੀ, ਇੱਕ ਡਰੱਗਸ ਦੇ ਹਵਾਲੇ ਕੀਤੀ, ਇੱਕ ਦੀ ਮਾਸ ਮਾਈਗ੍ਰੇਸ਼ਨ ਕਰਾਈ, ਜਾਂ ਗੈਂਗਸਟਰ ਕਹਿ ਕੇ ਮਾਰ ਰਹੇ ਨੇ, ਜਾਂ ਕਸ਼ਮੀਰ ਦੇ ਵਿੱਚ ਜੋ ਕੀਤਾ ਹੈ, ਜਾਂ ਮਨੀਪੁਰ ਦੇ ਵਿੱਚ ਜੋ ਹਾਲਾਤ ਬਣਾਏ ਹੋਏ ਨੇ। ਔਰ ਹੁਣ ਵੀ ਇਕੱਲਾ ਇਹ ਨਹੀਂ ਹੈ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਈਵਨ ਛੱਤੀਸਗੜ੍ਹ ਦੀ ਇੱਕ ਬੈਲਟ ਦੇ ਵਿੱਚ ਇਹਨਾਂ ਦੇ 8 CRPF ਦੇ ਸੋਲਜਰ ਉਹਨਾਂ ਨੇ ਨਕਸਲਬਾੜੀਆਂ ਨੇ ਉਡਾਏ ਨੇ। ਸੋ ਇਹਨਾਂ ਦੀ ਕਿਹੜੀ ਯੂਨਿਟੀ ਇੰਟੈਗਰਿਟੀ ਜਿਹੜੀ, ਜਾਂ ਇਹਨਾਂ ਦੀ ਕਿਹੜੀ ਜਿਓਗ੍ਰਾਫੀਕਲ ਹੋਂਦ ਸੀ। ਗੁਰੂ ਸਾਹਿਬ ਦਾ ਮੈਸੇਜ ਤਾਂ ਸਮੁੱਚੀ ਇਨਸਾਨੀਅਤ ਲਈ ਹੈ, ਉਹ ਕਿਸੇ ਦੇਸ਼ ਕਾਲ ਦੇ ਦਾਇਰੇ 'ਚ ਨਹੀਂ ਹੈ। ਹਾਂ, ਉਸ ਵੇਲੇ ਕਿਉਂਕਿ ਹਾਕਮ ਇਸਲਾਮ 'ਚ ਯਕੀਨ ਕਰਨ ਵਾਲੇ ਔਰ ਧਰਮ ਦਾ ਨਾਂ ਉਹ ਵਰਤ ਰਹੇ ਸੀ, ਤੇ ਅੱਜ ਹਿੰਦੂਤਵਾ ਦੇ ਨਾਂ ਥੱਲੇ ਉਹੀ ਧਰਮ ਵਰਤ ਕੇ ਜੋ ਨੀਤੀ ਔਰੰਗਜ਼ੇਬ ਦੀ ਸੀ ਉਹੀ ਹਿੰਦੂਤਵੀ ਹਾਕਮ ਕਰ ਰਹੇ ਨੇ। ਇਹੀ ਕੰਮ ਇੰਦਰਾ ਗਾਂਧੀ ਨੇ ਫੜਿਆ ਸੀ, ਉਹਨੇ ਜਰਾ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਸੀ, ਉਹਦੇ ਖਿਲਾਫ ਸਿੱਖ ਖਲੋਤੇ। ਔਰ ਇਹੀ ਗੱਲ ਜਦੋਂ ਅਸੀਂ ਯੂਨਿਟੀ ਐਂਡ ਇੰਟੈਗਰਿਟੀ, ਹੁਣ ਔਰੰਗਜ਼ੇਬ ਦੀ ਥਾਟ ਪ੍ਰੋਸੈਸ ਕੀ ਸੀ ਕਿ ਸਭ ਨੂੰ ਇੱਕ ਇਸਲਾਮ ਦੇ ਝੰਡੇ ਥੱਲੇ ਲਿਆਣਾ, ਔਰ ਅੱਜ ਇਹਨਾਂ ਦੀ ਥਾਟ ਕੀ ਹੈ ਇਹੀ। ਔਰ ਜਦੋਂ ਭਾਈ ਸੰਤੋਖ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਭਾਈ ਛਾਏ ਜਾਤੀ ਏਕਤਾ, ਅਨੇਕਤਾ ਬਿਲੋਏ ਜਾਤੀ। ਹੁਣ ਇੱਕ ਪੂਰਾ ਉਹਨਾਂ ਦਾ ਛੰਦ ਹੈ ਜਿਹਦੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨਾਂ ਨੇ ਪਾਵਨ ਪਰਮ ਸ਼ੂਰ ਕਰੁਣਾ ਨਿਧ, ਕਰੁਣਾ ਦੀ ਮੂਰਤ ਕਿਹਾ, ਔਰ ਉਹ ਉਹਨਾਂ ਦਾ ਛੰਦ ਹੈ ਕਿ ਛਾਏ ਜਾਤੀ ਏਕਤਾ, ਅਨੇਕਤਾ ਬਿਲੋਏ ਜਾਤੀ, होवती कुचीलता कतेबन कुरान की, पाप परपक जाते धर्म तसक जाते, वर्ण घरक जाते साहित्य बेदान की, देवी देव द्योरे संतोख सिंगा दूर होते, रूप मिट जाते कथा बेदन पुराण के, श्री गुरु गोबिंद सिंह पावन परम शूर, मूरत न होती जो पै करुणा निदान की। कि जे करुणा निदान, करुणा दया दे खजाने गुरु गोबिंद सिंह पावन पवित्र परमशूर ना होंदे तो छाए जाती एकता, एकता हो जानी सी। अच्छा, अनेकता बिलाए जाती, ये अनेकता खत्म हो जानी सी, डाइवर्सिटी खत्म हो जानी सी, एकता हो जानी सी। सुन उदों भी औरंगजेब इस्लाम दे नां थले एकता ही कराउणा चाहुंदा सी कि भाई सारे एक मजहब च हो, सारे रौले झगड़े ही मुक जाण। हुण अज उहदे खिलाफ भी खालसा लड़िया, इस्लाम दे खिलाफ नहीं, उस सोच दे खिलाफ ਜਿਹੜੀ ਉਸ ਵੇਲੇ ਦੇ ਹਾਕਮ ਆਪਣੇ ਰਾਜ ਨੂੰ ਪਰਪੈਚੁਏਟ ਕਰਨ ਲਈ ਲਾਗੂ ਕਰ ਰਹੇ ਸੀ। ਉਦੋਂ ਵੀ ਲੜਾਈ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਔਰ ਉਸ ਏਕਤਾ ਵਾਲੀ ਸੋਚ ਦੇ ਖਿਲਾਫ ਸੀ। ਅੱਜ ਜਿਹੜੇ ਹਿੰਦੂਤਵੀ, ਹਿੰਦੂ ਹਿੰਦੀ ਹਿੰਦੁਸਤਾਨ ਔਰ ਸਟੇਟ ਪਾਵਰ ਇਸਤੇਮਾਲ ਕਰਕੇ ਉਹ ਭਾਰਤ ਦੇ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ, ਮੁਸਲਮਾਨਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ, ਸਭ ਨੂੰ ਇਹ ਮੈਸੇਜ ਦੇ ਰਹੇ ਨੇ ਕਿ ਭਾਈ ਤੁਸੀਂ ਇਹ ਮਨੂ ਸਮ੍ਰਿਤੀ ਨੂੰ ਮੰਨੋ, ਤੁਸੀਂ ਹਿੰਦੂ ਹਿੰਦੀ ਹਿੰਦੁਸਤਾਨ। ਉਹੀ ਨਾਜ਼ੀਆਂ ਨੇ ਵੀ ਇਹਨਾਂ ਆਈਡੀਓਲੋਜੀ ਇਹਨਾਂ ਤੋਂ ਹੀ ਲਈ, ਜੋ ਬ੍ਰਾਹਮਣ ਕਸ਼ਤਰੀ ਵੈ ਬ੍ਰਾਹਮਣ ਉੱਤੇ ਬੈਠਾ ਵੀ ਉੱਚੀ ਨਸਲ ਹੈ। ਤਾਂ ਅਸੀਂ ਸਮਝਦੇ ਹਾਂ ਵੀ ਜਿੱਥੇ ਅੱਜ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ ਯਾਦ ਕਰ ਰਹੀਆਂ ਨੇ, ਉੱਥੇ ਸਾਡੇ ਸਾਹਮਣੇ, ਔਰ ਇਸ ਗੱਲ ਦਾ ਮੈਨੂੰ ਅਫਸੋਸ ਹੁੰਦਾ ਹੈ ਕਿ ਬਹੁਤ ਵਾਰ ਅੱਜ ਸਾਡਾ ਵੀ ਬਹੁਤ ਸਾਰਾ ਜਿਹੜਾ ਸੈਲੀਬ੍ਰੇਸ਼ਨ ਦਾ ਢੰਗ ਤਰੀਕਾ ਹੈ ਉਹ ਰਿਚੁਅਲਸ ਔਰ ਸੈਲੀਬ੍ਰੇਸ਼ਨ, ਸ਼ਾਨੋ ਸ਼ੌਕਤ, ਪਰ ਜਿਹੜਾ ਜਿਸਟ ਹੈ ਧਰਮ, ਜੇ ਖਾਲਸਾ ਬਾਦਸ਼ਾਹ ਜਾਂ ਬਾਗੀ ਤੇ ਖਾਲਸੇ ਦੇ ਜ਼ਿੰਮੇ ਤੇ ਕੰਮ ਲਾਇਆ ਹੋਇਆ, ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਅੱਜ ਦੇ ਪੰਜਾਬ ਵਾਲੀ ਨਜ਼ਰ ਮਾਰ ਲਓ ਕੀ ਚੱਲ ਰਿਹਾ। ਜਗਜੀਤ ਸਿੰਘ ਡੱਲੇਵਾਲ 40 ਦਿਨ ਹੋ ਗਏ ਨੇ, ਉਹ ਬਿਲਕੁਲ ਹੱਡੀਆਂ ਦੀ ਮੁੱਠ ਬਣਿਆ ਹੋਇਆ। ਗੇਮਾਂ ਕਿ ਅੱਜ ਇੰਡੀਆ ਦੀ ਪ੍ਰੈਜ਼ੀਡੈਂਟ ਨੇ ਕਿਹਾ, ਉਹਨਾਂ ਦੇ ਫਾਰਮਰਸ ਨੇ ਚਿੱਠੀ ਲਿਖੀ ਸੀ ਜੀ ਮੁਲਾਕਾਤ ਲਈ ਸਾਡੇ ਵਫਦ ਨੂੰ ਟਾਈਮ ਦਿਓ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਬਹੁਤ ਬਿਜ਼ੀ ਹੈ, ਟਾਈਮ ਨਹੀਂ ਹੈਗਾ। ਉਹ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਿ ਜੀ ਜਾ ਕੇ ਗੱਲ ਕਰੋ, ਆ ਕੇ ਮਿਲੇ। ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਤੁਸੀਂ ਆਏ ਹੋ ਰਿਪੋਰਟ ਲੈਣ, ਰਿਪੋਰਟਾਂ ਤਾਂ ਅਖਬਾਰਾਂ 'ਚ ਆ ਹੀ ਰਹੀਆਂ ਨੇ ਵੀ ਕੀ ਚੱਲ ਰਿਹਾ, ਤੁਹਾਡੇ ਕੋਲ ਕੋਈ ਅਥਾਰਟੀ ਹੈ ਕੋਈ? ਤੁਸੀਂ ਉਹ ਕਹਿੰਦੇ ਨਾ ਨਾ ਸਾਡੇ ਕੋਲ ਅਥਾਰਟੀ ਕੋਈ ਨਹੀਂ। ਹਾਂਜੀ, ਉਹ ਵਿਚਾਰੇ ਖਨੌਰੀ ਹੋਏ, ਸ਼ੰਭੂ ਹੋਏ, ਕਿਸ ਹਾਲ 'ਚ ਨੇ, ਕਿਵੇਂ
ਨੌਜਵਾਨ ਤਿੰਨ ਗੁਰਦਾਸਪੁਰ ਜ਼ਿਲ੍ਹੇ ਦੇ ਜਾ ਕੇ ਹੁਣ ਹਰ ਇੱਕ ਮੀਡੀਆ ਨੇ ਜਾਂ ਦੂਜੇ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਭਾਈ ਉਹ ਝੂਠਾ ਪੁਲਿਸ ਮੁਕਾਬਲਾ ਹੈ। ਔਰ ਪੰਜਾਬ ਦੇ ਵਿੱਚ ਕਿਸ ਲੈਵਲ ਦੀ ਇੰਟਰਫੇਅਰੈਂਸ ਹੈ, ਸੁਸਾਈਡ ਵੀ ਕਿਸਾਨਾਂ ਦੇ ਚੱਲ ਰਹੇ ਨੇ, ਲੁੱਟ ਖੋਹ ਵੀ ਚੱਲ ਰਹੀ ਹੈ, ਜ਼ੁਲਮ ਦੀ ਹਨੇਰੀ ਵੀ ਝੁੱਲੀ ਹੋਈ ਹੈ। ਅਸੀਂ ਜੇ ਸਿਰਫ ਇਹ ਨਗਰ ਕੀਰਤਨ ਔਰ ਸਜਾਵਟ ਔਰ ਆਤਿਸ਼ਬਾਜ਼ੀ ਔਰ बड़े बड़े रुमाले कीमती और बड़े बड़े कीमती चंदोए और उन्हों का जिक्र करिए कि भाई असी देखो उत्थे वाह 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 और लंगर, तो फिर मैं समझदा भी ये असी जेड़े गुरु दे खालसे दा उदे गुरु कलगीधर पातशाह ने तो सच हक इंसाफ के रस्ते ते इस खालसे नूं तोरिया ते जे खालसा अपने लिए अपने 1.5 लाख तो ज़्यादा शहीद भरावां भैणां दे लई जां जिवें भाई सतवंत सिंह भाई खेर सिंह उन्हां दीयां भी जिंदगियां सी उन्हां दे सामने परिवार सन उन्हां दे उन्हां ने जे जुल्म नूं वंगारण दी लाइन नूं चुनिया ते अज साडे वड्डे तबके नूं महज असी गुरपुरब नूं एक सैलीब्रेशन तक ही जे महदूद कर दिता होया तो फिर मैनूं नहीं पता भी असी किहड़ा मूँह लैके 10वें पातशाह दे दरबार जावांगे। जी डॉक्टर साहब थोड़ा बहुत बहुत शुक्रिया। सौथा लैंड ब्रेक और ब्रेक ते जाण तो पहला असीं प्रदर्शਕਾਂ ਦੇ ਸਰੋਤਿਆਂ ਨੂੰ ਫੀਲ ਦੀ ਬੇਨਤੀ ਕਰਦੀ ਹੈ व्यूअर्स जिस तरह कि तुसीं जानते हो कि TV 84 एक पंथक चैनल है। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ व्यूअर्स ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਕੋਰਟ ਆਫ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कैनेडा ਦੇ ਹਵਾਲੇ ਨਾਲ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਅਜੇ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਦੀ ਚੋਣ ਹੋਵੇਗੀ, ਫਿਰ ਹੀ ਉਹ ਆਪਣੇ ਫੈਸਲੇ ਨੂੰ ਲਾਗੂ ਕਰਨਗੇ। ਜਸਟਨ ਟਰੂਡੋ ਨੂੰ ਸਿੱਖ ਦੋਸਤ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾਂਦਾ ਹੈ, ਜਦੋਂ ਕਿ ਭਾਰਤੀ ਹਾਕਮਾਂ ਅਤੇ ਉਹਨਾਂ ਦਾ ਦੁਮਸ਼ੱਲਾ ਮੀਡੀਆ ਟਰੂਡੋ ਨੂੰ ਇੱਕ ਵੱਡਾ ਦੁਸ਼ਮਣ ਸਮਝਦਾ ਹੈ। ਸੋ ਟਰੂਡੋ ਦੇ ਅਸਤੀਫੇ ਦਾ ਪਿਛੋਕੜ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਸਿਆਸੀ ਦ੍ਰਿਸ਼ ਹੋਵੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? देखो हालां पिछले कल ग्लोब एंड मेल ने और होर एक दो आउटलैट्स ने ये खबर शाया की सी कि जस्टिन ट्रूडो वो अस्तीफा देने का मन बना चुके ने, क्योंकि असी देख रहे सी पिछले पीरीयड च, क्योंकि लिबरल पार्टी दे कोल अपनी एब्सोलूट मेजोरिटी नहीं सी। 17 मैंबर उन्हां दे शॉर्ट सी एब्सोलूट मेजोरिटी नालों, और इस सारे पीरीयड च लगभग 4 साल
ਉਹਨਾਂ ਨੂੰ NDP ਜਗਮੀਤ ਸਿੰਘ ਦੀ ਪਾਰਟੀ ਨੇ, ਜਿਨ੍ਹਾਂ ਦੇ ਕੋਲ ਸ਼ਾਇਦ 23 ਜਾਂ 24 ਉਹਨਾਂ ਦੀਆਂ ਸੀਟਾਂ ਸੀ, ਉਹਨਾਂ ਦੀ ਸਪੋਰਟ ਰਹੀ। ਔਰ ਕੁਛ ਮੌਕਿਆਂ ਦੇ ਉੱਤੇ ਬਲਾਕ ਕਿਊਬੈਕੋਇਸ ਜਿਹੜੀ ਪਾਰਟੀ ਕਿਊਬੈਕ ਦੇ ਵਿੱਚ ਜਿਹਨੂੰ ਸੈਪਰੇਟਿਸਟ ਕਿਹਾ ਜਾਂਦਾ ਜਾਂ ਬਲਾਕ ਕਿਊਬੈਕੋਇਸ ਜਿਹੜੇ ਕੈਨੇਡਾ ਤੋਂ ਅੱਡ ਹੋਣਾ ਚਾਹੁੰਦੇ ਨੇ, ਉਹਦੇ ਲਈ 1980 'ਚ 1995 'ਚ ਦੋ ਵਾਰ ਰੈਫਰੈਂਡਮ ਵੀ ਹੋਇਆ। ਹੁਣ ਵੀ ਉਹ ਇਸੇ ਹੀ ਸਟੈਂਡ ਦੇ ਉੱਤੇ ਖੜੇ ਨੇ। ਹਾਲਾਂ ਦੋਨੋਂ ਵਾਰ ਥੋੜ੍ਹੀ ਪਰਸੈਂਟੇਜ ਦੇ ਨਾਲ ਉਹ ਡਿਫੀਟ ਹੁੰਦਾ ਰਿਹਾ ਰੈਫਰੈਂਡਮ। ਔਰ ਇਹ ਨਜ਼ਰ ਆ ਹੀ ਰਿਹਾ ਸੀ ਕਿਉਂਕਿ ਜਗਮੀਤ ਸਿੰਘ ਹੋਰਾਂ ਨੇ ਵੈਕੇਸ਼ਨ ਸੀਜ਼ਨ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਜਿਹੜਾ ਟਰੂਡੋ ਦੀ ਪਾਰਟੀ ਦੀ ਹਮਾਇਤ ਨਹੀਂ ਕਰਨਗੇ ਔਰ ਟਰੂਡੋ ਦੇ ਖਿਲਾਫ ਜਿਹੜਾ ਉਹ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਲਿਆਣਗੇ, ਜਾਂ ਜੇ ਆਇਆ ਤਾਂ ਉਸ ਦੇ ਜਿਹੜਾ ਉਹ ਹੱਕ ਦੇ ਵਿੱਚ ਵੋਟ ਪਾਉਣਗੇ ਕਿਉਂਕਿ ਫਰਵਰੀ ਦੇ ਵਿੱਚ ਸੈਸ਼ਨ ਸ਼ੁਰੂ ਹੋਣਾ ਸੀ। ਸੋ ਇਹ ਐਕਸਪੈਕਟਡ ਲਾਈਨ ਦੇ ਉੱਤੇ ਸੀ ਕਿ ਵੀ, ਔਰ ਇਸ ਤੋਂ ਵੀ ਜਿਹੜਾ ਇੱਕ ਪਾਰਟ ਸ਼ਾਇਦ ਜਿਹਨੇ ਇਹ ਸਾਰੀ ਸਿਚੁਏਸ਼ਨ ਨੂੰ ਜਿਹੜਾ ਉਹ ਐਗਰੇਵੇਟ ਕੀਤਾ ਕਿਉਂਕਿ ਅਕਤੂਬਰ ਦੇ ਵਿੱਚ ਵੈਸੇ ਹੀ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਲੇਕਿਨ ਪ੍ਰੈਸ਼ਰ ਇਸ ਵੇਲੇ ਕੈਨੇਡਾ ਦੇ ਵਿੱਚ ਇੱਕ ਤਾਂ ਜਸਟਿਨ ਟਰੂਡੋ ਦੀ ਜਿਹੜੀ ਪਪੂਲੈਰਿਟੀ ਆ ਉਹ ਆਲਮੋਸਟ 20% ਦੇ ਨੇੜੇ ਤੇੜੇ ਆ ਗਈ ਸੀ। ਉਹਦਾ ਕਾਰਨ ਇਕਨੋਮਿਕਲ, ਕਿਉਂਕਿ ਇਮੀਗ੍ਰੇਸ਼ਨ ਪਾਲਿਸੀ ਵੀ ਜਿਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਂ ਥੱਲੇ ਜਿਹੜੇ ਲੋਕ ਅਸਲ ਤਾਂ ਕੰਮਕਾਰ ਹੀ ਕਰਦੇ ਨੇ, ਉਹਨਾਂ ਦੀ ਕੰਸਨਟ੍ਰੇਸ਼ਨ ਵੱਡੇ ਸ਼ਹਿਰਾਂ 'ਚ ਟੋਰਾਂਟੋ ਜਾਂ ਕੈਲਗਰੀ ਜਾਂ ਸਰੀ ਵੱਲ ਹੋਈ, ਲੇਕਿਨ ਉਹਨਾਂ ਦੇ ਕੋਈ ਰਹਿਣ ਸਹਿਣ ਜਾਂ ਜੌਬਸ ਤਾਂ ਹੈ ਨਹੀਂ। ਕੈਨੇਡਾ ਹਾਲਾਂ ਏਰੀਆ ਵਾਈਜ਼ ਤਾਂ ਬਹੁਤ ਵੱਡਾ ਮੁਲਕ ਹੈ, ਅਮਰੀਕਾ ਤੋਂ ਵੀ ਵੱਡਾ ਹੈ ਤੇ ਆਬਾਦੀ ਉਹਦੀ ਭਾਵੇਂ ਕੈਲੀਫੋਰਨੀਆ ਜਿੰਨੀ ਹੈ, ਪਰ ਜਿੰਨਾ ਤੁਸੀਂ ਇਨਫਲੈਕਸ ਲਿਆਂਦਾ ਉਹਨੂੰ ਤੁਸੀਂ ਹੈਂਡਲ ਨਹੀਂ ਕਰ ਪਾਏ। ਸੈਕੰਡਲੀ ਜੋ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਟਰੰਪ ਦੀ ਆਮਦ ਦੇ ਨਾਲ, ਕਿਉਂਕਿ ਆਲਮੋਸਟ 80% ਜਿਹੜਾ ਟ੍ਰੇਡ ਹੈ ਕੈਨੇਡਾ ਦਾ ਉਹ ਅਮਰੀਕਾ ਨੂੰ ਹੀ ਐਕਸਪੋਰਟ ਹੈ। ਔਰ ਇਹਨੇ ਜਿਹੜਾ ਟਰੰਪ ਨੇ ਇਹ ਲਾਈਨ ਲਈ ਕਿ ਜੀ ਮੈਂ ਜਦੋਂ ਟੇਕ ਓਵਰ ਕੀਤਾ ਤੇ ਮੈਂ 25% ਟੈਕਸ ਟੈਰਿਫ ਜਿਹੜਾ ਕੈਨੇਡੀਅਨ ਚੀਜ਼ਾਂ ਤੇ ਲਾਵਾਂਗਾ। ਔਰ ਕਿਉਂਕਿ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਟਰੂਡੋ ਔਰ ਟਰੰਪ ਕੋਈ ਆਈ ਟੂ ਆਈ ਨਹੀਂ ਸੀ ਦੇਖਦੇ, ਕੋਈ ਪਸੰਦੀਦਾ ਨਹੀਂ ਸੀ। ਤੇ ਹਾਲਾਂਕਿ ਟਰੰਪ ਦੇ ਜਿੱਤਣ ਤੋਂ ਬਾਅਦ ਫੌਰਨ ਟਰੂਡੋ ਨੇ ਵਧਾਈ ਵੀ ਦਿੱਤੀ ਔਰ ਫਿਰ ਖੁਦ ਉਹਨਾਂ ਲਈ ਮਿਲਣ ਲਈ ਵੀ ਆਇਆ, ਪਰ ਟਰੰਪ ਨੇ ਘੱਟੋ ਘੱਟ 3 ਵਾਰੀ ਇਹ ਟਵੀਟ ਕੀਤਾ ਹੈਗਾ। ਅੱਜ ਵੀ ਉਹਨੇ ਬੜਾ ਜਿਵੇਂ ਖੁਸ਼ੀ ਦਾ ਇਜ਼ਹਾਰ ਕੀਤਾ ਹੁੰਦਾ ਹੈ। ਉਹ ਇਹ ਕਹਿਣ ਲੱਗ ਗਿਆ ਕਿ ਜੀ ਕੈਨੇਡਾ ਨੂੰ ਤੋੜ ਕੇ ਅਮਰੀਕਾ 'ਚ ਮਿਲਾ ਦਿਓ, 51ਵਾਂ ਸੂਬਾ ਬਣਾ ਦਿਓ। ਔਰ ਉਹਨੇ ਜਸਟਿਨ ਟਰੂਡੋ ਨੂੰ ਈਵਨ ਐਜ਼ ਏ ਗਵਰਨਰ ਆਫ ਕੈਨੇਡਾ ਕਹਿਣਾ ਸ਼ੁਰੂ ਕਰ ਦਿੱਤਾ। ਸੋ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਟ੍ਰੈਂਡ ਹੈ ਉਹ ਐਲਨ ਮਸਕ ਦਾ ਹੋਏ ਜਾਂ ਟਰੰਪ ਦਾ ਹੋਇਆ, ਜੇ ਇਹਨਾਂ ਨੇ ਪਾਵਰ ਮਿਲੀ ਨਹੀਂ ਹੈ ਇਹਨਾਂ ਨੂੰ, ਉਹ 20 ਜਨਵਰੀ ਨੂੰ ਮਿਲਣੀ ਹੈ। ਜਿਵੇਂ ਐਲਨ ਮਸਕ ਨੇ ਵੀ ਬੜਾ ਇਨਸੈਂਸਿਟਿਵ ਜਿਹਾ ਕਮੈਂਟ UK ਦੇ ਵਿੱਚ ਜਿਹੜਾ ਗਰੂਮਿੰਗ ਗੈਂਗਸ ਦਾ ਇਸ਼ੂ ਹੈ ਉਹਨੂੰ ਲੈ ਕੇ ਉਹਨੇ ਲੇਬਰ ਗਵਰਨਮੈਂਟ ਦੇ ਉੱਤੇ ਸਿੱਧਾ ਹਮਲਾ ਐਲਨ ਮਸਕ ਨੇ ਕਿਹਾ ਔਰ ਕਿਹਾ ਜੀ ਭੰਗ ਕਰਕੇ ਸਰਕਾਰ ਦੁਬਾਰਾ ਚੋਣਾਂ ਕਰਾਓ ਇਹ ਉਹ। ਉਹਨਾਂ ਨੇ ਵੀ ਕਿਹਾ ਕਿ ਵੀ ਮਾਈਂਡ ਯੂਰ ਓਨ ਬਿਜ਼ਨਸ। ਹਾਲਾਂਕਿ ਨਾ ਕੋਈ ਐਲਨ ਮਸਕ, ਚਲੋ ਟਰੰਪ ਤਾਂ ਇਲੈਕਟਡ ਹੈ, ਪ੍ਰੈਜ਼ੀਡੈਂਟ ਹੈ, ਐਲਨ ਮਸਕ ਤਾਂ ਜਸਟ ਟਰੰਪ ਨੇ ਬਣਾਇਆ ਉਸ ਮਹਿਕਮੇ ਦਾ ਜੀ ਤੁਸੀਂ ਨਜ਼ਰਸਾਨੀ ਕਰੋ ਵੀ ਸਾਰੀ ਬਿਊਰੋਕਰੇਸੀ ਔਰ ਉਹਨੂੰ ਸਰਕਾਰ ਕਿਵੇਂ ਚਲਾਉਣੀ ਹੈ। ਸੋ ਇੱਕ ਤਬਕਾ ਤਾਂ ਪਹਿਲਾਂ ਹੀ ਦੇਖ ਰਿਹਾ ਵੀ ਟਰੰਪ ਅਲਟੀਮੇਟਲੀ ਮੇ ਬੀ ਇੱਕ ਪਪਟ ਵਾਂਗ ਹੀ ਹੋਏ, ਅਲਟੀਮੇਟਲੀ ਐਲਨ ਮਸਕ ਹੀ ਰਨ ਕਰੇ। ਸੋ ਇਹ ਜਿਹੜਾ ਟਰੰਪ ਦੀ ਲਾਈਨ ਔਰ ਇਹ ਟੈਕਸੇਸ਼ਨ ਦੀ ਲਾਈਨ, ਇਹਨੇ ਵੀ ਹਫੜਾ ਦਫੜੀ ਮਚਾਈ ਕੈਨੇਡਾ ਦੀ ਜਿਹੜੀ ਵਿਦਨ ਜਿਹੜੀ ਉਹਨਾਂ ਦੀ ਟ੍ਰੇਡਿੰਗ ਕਮਿਊਨਿਟੀ ਸੀ। ਔਰ ਉਹਦੇ ਨਾਲ ਵਿਦਨ ਪਾਰਟੀ ਵੀ ਜਦੋਂ ਉਹਨਾਂ ਦੀ ਫਾਈਨੈਂਸ ਮਿਨਿਸਟਰ ਔਰ ਡਿਪਟੀ ਫੋਰਨ ਮਿਨਿਸਟਰ ਨੇ ਰਿਜ਼ਾਈਨ ਕੀਤਾ, ਛੱਡਿਆ, ਉਦੋਂ ਕੁ ਮੇਰਾ ਖਿਆਲ ਹੈ ਵੀ ਜਸਟਿਨ ਟਰੂਡੋ ਨੂੰ ਇਹ ਰਿਅਲਾਈਜ਼ ਹੋ ਗਿਆ ਕਿ ਹੁਣ ਹਾਊਸ ਬੁਰੀ ਤਰ੍ਹਾਂ ਡਿਵਾਈਡਡ ਹੈ। ਜੇ ਆਪਣੇ ਘਰ ਦੇ ਹੀ ਤੁਹਾਡੇ ਨਾਲ ਨਹੀਂ ਖਲੋਤੇ, ਹਾਲਾਂਕਿ ਜਸਟਿਨ ਟਰੂਡੋ ਫਾਈਟਰ ਹੈ, ਮੈਨੂੰ ਲੱਗਦਾ ਕਿ ਵੀ ਕਿਉਂਕਿ 2 ਟਰਮ ਉਹ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਰਿਹਾ, ਉਹਨੇ ਹੁਣ ਵੀ, ਕਿਉਂਕਿ ਜਿਵੇਂ ਉਹਨੇ ਅਜੇ ਰਿਜ਼ਾਈਨ ਨਹੀਂ ਕੀਤਾ ਹੈ, ਉਹਨੇ ਆਪਣੀ ਇੰਟੈਂਟ ਦਿੱਤੀ ਹੈ ਵੀ ਕਰਨਾ ਹੈ। ਪਹਿਲਾਂ ਉਹਨੇ ਕਿਹਾ ਜੀ ਲਿਬਰਲ ਪਾਰਟੀ ਵਾਲੇ ਪਾਰਟੀ ਦਾ ਲੀਡਰ ਚੁਣਨਗੇ, ਜਿਹੜੀ ਪ੍ਰੋਸੈਸ 3-4 ਮਹੀਨੇ ਲਏਗੀ। ਪਰ ਇਨ ਦਾ ਮੀਨ ਟਾਈਮ ਉਹਨੇ ਜਿਵੇਂ ਇਹਨੂੰ ਤੁਸੀਂ ਇੱਕ ਫਰੀਜ਼ਿੰਗ ਜਾਂ ਕੈਨੇਡਾ ਦੀ ਟਰਮ ਦੇ ਵਿੱਚ ਇਹਨੂੰ ਪ੍ਰੋਰੋਗ ਕਿਹਾ ਜਾਂਦਾ ਹੈ ਕਿ ਉਹਨੇ ਪਾਰਲੀਮੈਂਟ ਨੂੰ ਸੀਲ ਕਰ ਦਿੱਤਾ। ਹੁਣ ਇਹ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਜਿੰਨੇ ਮਤੇ ਹਾਊਸ ਆਫ ਕਾਮਨਸ ਜਾਂ ਸੈਨੇਟ ਸਾਹਮਣੇ ਪਏ ਨੇ ਉਹ ਸਾਰੇ
ਠੱਪ ਹੋ ਗਏ। ਉਹਨਾਂ 'ਚ ਕੋਈ ਜਿਹੜੀਆਂ ਪਾਰਲੀਮਾਨੀਆਂ ਕਮੇਟੀਆਂ ਦੂਜੀਆਂ ਤੀਜੀਆਂ ਬਣੀਆਂ ਸੀ ਉਹ ਵੀ ਜਾਂਦੀਆਂ ਲੱਗੀਆਂ। ਹੁਣ ਨਾ ਤਾਂ ਕੋਈ ਕੈਪੀਟਲ ਗੇਨ ਵਾਲਾ ਬਿੱਲ ਹੈ ਉਹ ਪਾਸ ਹੋਏਗਾ, ਨਾ ਹੀ ਟਰੰਪ ਨੇ ਜਦੋਂ ਇਹ ਇਸ ਕਿਸਮ ਦਾ ਲਿਆ ਸੀ ਤਾਂ $1.5 ਬਿਲੀਅਨ ਦਾ ਬਾਰਡਰ ਸਿਕਿਉਰਿਟੀ ਦੇ ਨਾਂ ਦੇ ਥੱਲੇ ਇੱਕ ਬਿੱਲ ਸੀ ਜਿਹੜਾ ਪਾਸ ਹੋਣਾ ਸੀ ਕਿ ਜੀ ਕਿਵੇਂ ਇਸ ਗੱਲ ਨੂੰ ਯਕੀਨੀ ਬਣਾਉਣਾ, ਕਿਉਂਕਿ ਟਰੰਪ ਨੇ ਸ਼ਰਤ ਰੱਖੀ ਸੀ ਕਿ ਜੇ ਇਲੀਗਲ ਉੱਥੋਂ ਲੋਕ ਆ ਰਹੇ ਨੇ ਔਰ ਫਲਾਣੀ ਡਰੱਗ ਆ ਰਹੀ ਹੈ ਜਿਹੜੀ ਚਾਈਨਾ ਵੱਲੋਂ ਆਉਂਦੀ ਹੈ ਔਰ ਖਾਂਸੀ ਦੀ ਦਵਾਈ ਹੈ ਔਰ ਇੱਥੇ ਡਰੱਗ ਦੇ ਵਿੱਚ ਇਸਤੇਮਾਲ ਹੁੰਦੀ ਹੈ। ਹੁਣ ਉਹ ਬਿੱਲ ਵੀ ਉਹਨੇ ਟਰੰਪ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੋ ਅੱਜ ਦੇ ਹਾਲਾਤ ਨੇ ਕੰਜ਼ਰਵੇਟਿਵ ਪਾਰਟੀ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ, ਪਰ ਅਸੀਂ ਇਹ ਜਿਹੜਾ ਜਸਟਿਨ ਟਰੂਡੋ ਦਾ ਇਹ ਐਕਟ ਹੈ ਪ੍ਰੋਰੋਗ ਕਰਨਾ ਪਾਰਲੀਮੈਂਟ ਨੂੰ, ਫੌਰਨ ਰਿਜ਼ਾਈਨ ਨਾ ਕਰਨਾ, ਔਰ ਇਹ ਇੱਕ ਸਮਾਰਟ ਮੂਵ ਵੀ ਹੈ। ਔਰ ਇਹ ਮੂਵ ਪਹਿਲਾਂ ਇਨਫੈਕਟ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸਟੀਫਨ ਹਾਰਪਰ ਸੀ ਉਹਨਾਂ ਨੇ 2008 ਦੇ ਵਿੱਚ ਇਹੀ ਪੱਤਾ ਖੇਡਿਆ ਸੀ ਕਿ ਜਦੋਂ ਕਿ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ ਨੂੰ 2 ਮਹੀਨਿਆਂ ਲਈ ਠੱਪ ਕਰਤਾ ਸੀ। ਹੁਣ ਜਿਹੜਾ ਸਾਨੂੰ ਇਹਦੇ 'ਚ ਇੱਕ ਗੱਲ ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਜਿਹੜੀ ਵਿਦੇਸ਼ੀ ਦਖਲ ਅੰਦਾਜ਼ੀ ਹੈ, ਜਿਹੜੀ ਫੋਰਨ ਇੰਟਰਫੇਰੈਂਸ ਵਾਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੈਨੇਡਾ, ਉਹ ਚੱਲਦੀ ਰਹੇਗੀ। ਉਹ 31 ਜਨਵਰੀ ਤੋਂ ਪਹਿਲਾਂ ਜਿਹੜਾ ਉਹਦੀ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਹੁਣ ਮੈਨੂੰ ਇਹ ਲੱਗਦਾ ਹੈ ਵੀ ਜਸਟਿਨ ਟਰੂਡੋ ਨੇ ਇਹ ਜਿਹੜਾ ਪ੍ਰੋਰੋਗ ਕੀਤਾ ਪਾਰਲੀਮੈਂਟ ਨੂੰ ਸਾਰਾ, ਇੱਕ ਤਾਂ ਫਿਊਚਰ 'ਚ ਕਿਹੜਾ ਬਿੱਲ ਕੀ ਹੋਣਾ ਉਹ ਜਿਹੜੀ ਵੀ ਧਿਰ ਦੀ ਹਕੂਮਤ ਬਣੇ ਉਹਨਾਂ ਦੇ ਗਲ ਪਾ ਦਿੱਤਾ ਹੈ। ਪਰ ਇਸ ਸਾਰੇ ਚੋਂ ਕਿਉਂਕਿ ਜਿਹੜੀ ਫੋਰਨ ਇੰਟਰਫੇਰੈਂਸ ਕਮੇਟੀ ਹੈ ਉਹਦੀ ਕਾਰਵਾਈ ਬਾਦਸਤੂਰ ਜਾਰੀ ਰਹੇਗੀ ਔਰ ਟਰੂਡੋ ਦੇ ਕੋਲ ਇੱਕ ਟਰੰਪ ਕਾਰਡ ਹੈ। ਇਹ ਟਰੰਪ ਵਾਲਾ ਕਾਰਡ ਨਹੀਂ, ਅੰਗਰੇਜ਼ੀ ਦਾ ਲਫ਼ਜ਼ ਹੈ ਕਿ ਬਈ ਫਾਈਨਲੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜੀ ਉਹ ਤਰੂ ਦਾ ਪੱਤਾ, ਤਾਸ਼ ਖੇਡਣ ਵਾਲੇ ਜਿਹੜੇ ਨੇ, ਮੈਨੂੰ ਤਾਂ ਨਹੀਂ ਪਤਾ ਵੀ ਕੀ ਹੁੰਦਾ, ਮੈਂ ਵੀ ਉਹਦੀ ਟਰਾਂਸਲੇਸ਼ਨ ਹੀ ਦੇਖੀ ਹੈ ਕਿ ਤਰੂਪ ਦਾ ਪੱਤਾ ਕਿ ਤਰੂਪ ਸ਼ਾਇਦ ਟਰੰਪ ਕਾਰਡ। ਹੁਣ ਇਹ ਹੈ ਕਿ ਇਸ ਗੱਲ ਦੀਆਂ ਬਹੁਤ ਸੰਭਾਵਨਾਵਾਂ ਨੇ ਕਿ ਇਹ ਜਿਹੜੀ ਫੋਰਨ ਹੈਲਪ ਲਈ ਹੈ ਇੰਡੀਆ ਤੋਂ ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸਮੇਤ ਬਹੁਤ ਸਾਰਿਆਂ ਨੇ ਲਈ ਹੈ। ਔਰ ਇਹ ਜਦੋਂ ਜਿਉਂ-ਜਿਉਂ ਇਹ ਇਨਵੈਸਟੀਗੇਸ਼ਨ ਰਿਪੋਰਟ ਸਾਹਮਣੇ ਆਏਗੀ ਔਰ ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਹੁਣ 10-10 ਫੁੱਟ ਕੁਰਸੀਆਂ ਤੋਂ ਉਛਲ ਰਹੇ ਸੀ ਕਿ ਵੀ ਜੀ ਚੋਣਾਂ ਕਰਾਓ, ਉਹਨਾਂ ਨੂੰ ਸੀ ਕਿ ਵੀ ਜਸਟਿਨ ਟਰੂਡੋ ਇੱਕਦਮ ਪਾਰਲੀਮੈਂਟ ਭੰਗ ਕਰਕੇ ਚੋਣਾਂ ਹੁਣੇ ਜੇ ਅੱਜ ਉਹ ਚੋਣਾਂ ਹੋ ਜਾਣੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੰਜ਼ਰਵੇਟਿਵ ਪਾਰਟੀ ਥੰਪਿੰਗ ਮੈਜੋਰਟੀ ਨਾਲ ਭਾਵੇਂ 2/3 ਮੈਜੋਰਟੀ ਲੈ ਜਾਣ ਉਹ ਜਿੱਤਣਗੇ। ਪਰ 2 ਮਹੀਨੇ ਲਈ ਪ੍ਰੋਰੋਗ ਕਰਕੇ ਜਸਟਿਨ ਟਰੂਡੋ ਨੇ ਆਪਣਾ ਟਰੰਪ ਕਾਰਡ ਖੇਲਿਆ। ਜੇ 31 ਜਨਵਰੀ ਤੱਕ ਜਿਹੜੀ ਕਮੇਟੀ ਦੀ ਰਿਪੋਰਟ 'ਚ ਇਹਨਾਂ ਸਾਰਿਆਂ ਦਾ ਆ ਜਾਂਦਾ ਹੈ ਕਿ ਜੀ ਇਹਨਾਂ ਨੇ ਤਾਂ ਪੈਸੇ ਖਾਧੇ ਹੋਏ ਨੇ ਇੰਡੀਆ ਤੋਂ ਜਾਂ ਦੂਜੇ, ਤੇ ਇਹ ਫਿਰ ਇੱਕ ਵੱਡਾ ਇਸ਼ੂ ਹੋਏਗਾ ਜਿਹਦੇ ਥੱਲੇ ਜਿਹੜਾ ਵੀ ਲਿਬਰਲ ਪਾਰਟੀ ਦਾ ਲੀਡਰ ਬਣੇਗਾ ਉਹ ਵੋਟਰਾਂ ਨੂੰ ਫੇਸ ਕਰੇਗਾ। ਔਰ ਜਦੋਂ ਤੱਕ ਹੁਣ 3-4 ਮਹੀਨੇ ਦਾ ਵੈਸੇ ਹੀ ਪਾਰਲੀਮੈਂਟ ਪ੍ਰੋਰੋਗ 'ਚ ਹੈ, ਜੇ ਚੋਣਾਂ 4 ਮਹੀਨੇ ਪਹਿਲਾਂ ਹੋ ਵੀ ਗਈਆਂ ਤੇ ਆਲਰੇਡੀ ਜਸਟਿਨ ਟਰੂਡੋ ਨੇ 5 ਸਾਲ ਪਹਿਲਾਂ ਪੂਰੇ ਕਰ ਲਏ ਨੇ, 4 ਸਾਲ ਹੁਣ ਪੂਰੇ ਕਰ ਲੈਣ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਦੁਬਾਰਾ ਨਹੀਂ ਆ ਸਕਦਾ। ਹੁਣ ਸਭ ਤੋਂ ਕੈਨੇਡਾ ਦੀ ਹਿਸਟਰੀ 'ਚ ਪਿਛਲੇ 60-70 ਸਾਲ ਦੀ ਸਭ ਤੋਂ ਜ਼ਿਆਦਾ ਟਾਈਮ ਲਈ ਜੇ ਕੋਈ ਪ੍ਰਾਈਮ ਮਿਨਿਸਟਰ ਰਿਹਾ 3 ਟਰਮਸ ਤਾਂ ਜਸਟਿਨ ਟਰੂਡੋ ਦਾ ਫਾਦਰ ਸੀ 15 ਸਾਲ ਲਈ, ਲੇਕਿਨ ਉਹ ਵੀ 15 ਸਾਲ ਲਗਾਤਾਰਤਾ ਨਾਲ ਨਹੀਂ ਰਿਹਾ। ਔਰ ਇਹ ਜਸਟਿਨ ਟਰੂਡੋ ਨੂੰ ਕੋਈ ਸਮਝੇ ਕਿ ਜੀ ਉਹਦਾ ਪੋਲੀਟੀਕਲ ਕਰੀਅਰ ਖਤਮ ਹੋ ਗਿਆ ਜਾਂ ਉਹ, ਬਿਲਕੁਲ ਨਹੀਂ। ਅਸੀਂ ਇਹ ਸਮਝਦੇ ਹਾਂ ਵੀ ਜਸਟਿਨ ਟਰੂਡੋ ਬਹੁਤ ਯੰਗ ਸੀ, ਸ਼ਾਇਦ 43-44 ਸਾਲ ਦਾ ਸੀ ਜਦੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣਿਆ। ਉਹ ਚਾਰਮਿੰਗ ਔਰ ਉਹਨੇ ਕੋਈ ਵੀ ਐਸਾ ਸਕੈਂਡਲ ਉਹਦੇ ਖਿਲਾਫ ਨਹੀਂ ਆਇਆ ਜਿਹਦੇ ਥੱਲੇ ਉਹਦੀ ਇੰਟੈਗਰਿਟੀ ਔਰ ਦੂਸਰੇ ਤੇ ਇਹਦੇ ਅਗੇਂਸਟ ਰਾਦਰ ਜਸਟਿਨ ਟਰੂਡੋ ਹਮੇਸ਼ਾ ਇੱਕ ਸਿੱਖ ਦੋਸਤ ਪ੍ਰਾਈਮ ਮਿਨਿਸਟਰ ਵਜੋਂ ਜਾਣਿਆ ਜਾਏਗਾ। ਇਹਨਾਂ ਦਾ ਫਾਦਰ ਵੀ ਹਾਲਾਂਕਿ ਉਹ ਵੀ ਸਿੱਖਾਂ ਦੇ ਨਾਲ ਹਮਦਰਦੀ ਰੱਖਦਾ ਸੀ। ਔਰ ਮੈਨੂੰ ਇਹ ਹੈ ਕਿ ਵੀ ਜਿਵੇਂ ਜਸਟਿਨ ਟਰੂਡੋ ਨੇ ਜਿਸ ਕਰੇਜ ਦੇ ਨਾਲ ਉਹਨੇ ਇਹ ਜਿਹੜੀ ਫੋਰਨ ਇੰਟਰਫੇਰੈਂਸ ਦੇ ਇਸ਼ੂ ਨੂੰ ਲਿਆਂਦਾ, ਜਿਹੜਾ ਚੱਲ ਤਾਂ ਸਿੱਖਾਂ ਦੇ ਮਾਮਲੇ 4 ਦਹਾਕਿਆਂ ਤੋਂ ਰਿਹਾ ਸੀ, ਚਾਈਨਾ ਦੇ ਵੀ ਇੰਟਰਫੇਰੈਂਸ ਉੱਥੇ ਚੱਲ ਰਹੀ ਸੀ, ਇੰਨੇ ਪ੍ਰਾਈਮ ਮਿਨਿਸਟਰ ਇਸ ਪੀਰੀਅਡ 'ਚ ਆਏ, ਨੋਬਡੀ ਡੇਅਰਡ। ਪਰ ਉਹਨੇ ਜਸਟਿਨ ਟਰੂਡੋ ਨੇ ਅੱਡੀ ਗੱਡ ਕੇ ਜਿਵੇਂ ਉਹਨੇ, ਔਰ ਸ਼ਾਇਦ ਇਹ ਜਿਹੜੀ ਦਹਿਸ਼ਤਗਰਦੀ ਔਰ ਇੰਟਰਫੇਰੈਂਸ ਹੈ, ਕਦੇ ਪਹਿਲਾਂ ਵਾਕਿਆ ਨਹੀਂ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ 'ਚ ਖਲੋ ਕੇ ਇਹਦਾ ਇੰਕਸ਼ਾਫ ਕੀਤਾ ਹੋਇਆ। ਔਰ ਅਸੀਂ ਦੇਖਦੇ ਹਾਂ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ
ਤੇ ਬਿਲਕੁਲ 3 ਮਹੀਨੇ ਬਾਅਦ ਜਿਹੜਾ 18 ਸਤੰਬਰ 2023 ਨੂੰ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਸਿੱਧੇ ਤੌਰ ਤੇ ਭਾਰਤ ਨੂੰ ਜਿਹੜਾ ਉਹ ਚੈਲੰਜ ਕਰਦਾ ਵੀ ਤੁਹਾਡੇ ਸਟੇਟ ਦੇ ਏਜੰਟਾਂ ਨੇ ਇਹ ਕੰਮ ਕੀਤਾ ਹੈ। ਫਿਰ G20 ਲਈ ਭਾਵੇਂ ਭਾਰਤ ਗਿਆ, ਉੱਥੇ ਉਹਨੇ ਗ੍ਰੇਸਫੁਲੀ ਬਿਹੇਵ ਕੀਤਾ, ਲੇਕਿਨ ਭਾਰਤੀ ਹਾਕਮਾਂ ਨੂੰ ਇਹ ਦੱਸ ਦਿੱਤਾ ਕਿ ਵੀ ਉਹ ਇਸ ਮੁੱਦੇ ਤੇ ਪਿੱਛੇ ਹਟਣ ਵਾਲਾ ਨਹੀਂ। ਦਬਾਅ, ਝੂਠ ਭਾਰਤ ਸਰਕਾਰ ਦਾ ਔਰ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ, ਕਦੇ ਉਹਨੂੰ ਡਰੱਗੀ, ਕਦੇ ਫਲਾਣਾ, ਕਦੇ ਢਿਮਕਾ ਬਣਾਇਆ। ਪਰ ਮੈਂ ਸਮਝਦਾ ਵੀ ਇਹ ਵੀ ਬੜਾ ਰੇਅਰਲੀ ਹੋਇਆ ਹੋਏਗਾ ਡਿਪਲੋਮੇਸੀ ਦੀ ਦੁਨੀਆ 'ਚ ਕਿ 6 ਟੌਪ ਡਿਪਲੋਮੈਟਾਂ ਨੂੰ, ਜਿਨ੍ਹਾਂ ਦਾ ਹਾਈ ਕਮਿਸ਼ਨਰ ਸ਼ਾਮਲ ਹੈ ਸੰਜੇ ਵਰਮਾ, ਆਈਡੈਂਟੀਫਾਈ ਕਰਕੇ ਦੇ ਵਰ ਥਰੋਨ ਆਊਟ ਆਫ ਦਾ ਕੰਟਰੀ। ਚੁੱਪ-ਚੁਪੀਤੇ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਤਾਂ ਕੱਢੇ ਜਾਂਦੇ ਰਹੇ ਨੇ। ਇਹ ਵੀ ਟਰੂਡੋ ਦੇ ਹਿੱਸੇ ਆਇਆ ਕਿ ਉਹਨੇ ਅੱਡੀ ਗੱਡ ਕੇ ਉਹਨੇ ਗਿਵਨ ਨਹੀਂ ਕੀਤਾ। ਔਰ ਜੇ ਭਾਰਤੀ ਹਾਕਮਾਂ ਦਾ ਅਸੀਂ ਹਾਲ ਦੇਖੀਏ, ਬੇਸ਼ੱਕ ਅੱਜ ਉਹਨਾਂ ਦਾ ਮੀਡੀਆ ਤੇ ਦੂਜਾ ਤੀਜਾ ਬੜੇ ਸੈਲੀਬ੍ਰੇਟ ਕਰ ਰਹੇ ਨੇ ਜਾਂ ਦੂਜੇ ਨੇ ਕਿ ਜੀ ਉਹ ਇਵੇਂ ਹੀ ਪ੍ਰੈਜ਼ੈਂਟ ਕਰ ਰਹੇ ਨੇ ਕਿ ਦੇਖੋ ਟਰੂਡੋ ਦੀ ਭਾਰਤ ਦੁਸ਼ਮਣੀ ਚੋਂ ਹੀ ਇਹ ਜਿਹੜਾ, ਜੇ ਉਹ ਭਾਰਤ ਦੁਸ਼ਮਣੀ ਨਾ ਕਰਦਾ ਉਹਦੇ ਕਰਕੇ ਉਹ ਅਨਪੋਪੂਲਰ ਹੋਇਆ। ਉਹ ਫੈਕਟਰ ਤਾਂ ਰਾਦਰ ਟਰੂਡੋ ਦਾ, ਜੇ ਟਰੂਡੋ ਦੀ ਲੈਗੇਸੀ 'ਚ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਮੰਨੀਆਂ ਜਾਣਗੀਆਂ ਉਹਨਾਂ 'ਚ ਸਭ ਤੋਂ ਇਹ ਪੋਜ਼ਿਟਿਵ ਹੋਏਗੀ ਕਿ ਉਹਨੇ ਜਿਹੜਾ ਚੈਲੰਜ ਕੀਤਾ ਫੋਰਨ ਇੰਟਰਫੇਰੈਂਸ ਨੂੰ, ਖੁਦ ਉਸ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਆ ਕੇ ਟੈਸਟੀਫਾਈ ਕੀਤਾ। ਔਰ ਇੰਡੀਆ ਵਰਗੇ ਮੁਲਕ ਨੂੰ ਜਿਹੜਾ, ਔਰ ਕਿਉਂਕਿ ਜੇ ਕੈਨੇਡਾ ਇਹ ਸਟੈਂਡ ਨਾ ਲੈਂਦਾ ਤੇ ਫਿਰ ਜਿਹੜਾ 5 ਆਈਜ਼ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ, ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਵੀ ਜੋ ਕੁਛ ਵੀ ਜਸਟਿਨ ਟਰੂਡੋ ਨੇ ਕਿਹਾ ਇਨਫੈਕਟ ਉਹ ਤਾਂ ਕਰੋਬੋਰੇਟ ਹੁੰਦਾ ਹੈ। ਅਮਰੀਕਨ FBI ਨੇ ਜਿਹੜਾ ਅਨਰਥ ਕੀਤਾ ਪਲਾਟ ਗੁਰਪਤਵੰਤ ਪੰਨੂ ਮਰਡਰ ਪਲਾਟ ਫੋਇਲਡ ਦੇ ਥੱਲੇ ਕਿ ਭਾਈ ਇਹ ਤਾਂ ਸਾਂਝਾ ਪਾਰਟ ਸੀ, ਲੇਕਿਨ ਅਮਰੀਕਨ ਐਡਮਿਨਿਸਟ੍ਰੇਸ਼ਨ ਵੀ ਵੋਕਲ ਉਸ ਕਿਸਮ ਦਾ ਨਹੀਂ ਹੋਇਆ। ਉਹਨਾਂ ਦੀ ਠੀਕ ਹੈ ਵੀ ਉਹਨੂੰ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ। UK ਵਾਲਾ ਤਾਂ ਰਿਸ਼ੀ ਸੂਨਕ ਸੀ, ਉਹ ਤਾਂ ਬਿਲਕੁਲ ਹੀ ਜ਼ਮੀਨ ਦੇ ਥੱਲੇ ਚੂਹਾ ਬਣ ਕੇ ਵੜ ਗਿਆ। ਆਸਟ੍ਰੇਲੀਆ ਵਾਲਾ ਐਲਬਨੀ ਵੀ ਜਿਹੜਾ ਉਹ ਵੇਟਰ ਵਾਂਗ ਬਿਹੇਵ ਕਰਦਾ ਸੀ ਮੋਦੀ ਦੇ ਸਾਹਮਣੇ, ਸਭ ਕਾਣੇ ਕੀਤੇ ਹੋਏ, ਪੈਸੇ ਖਾਦੇ ਹੋਏ। ਔਰ ਨਿਊਜ਼ੀਲੈਂਡ ਵੈਸੇ ਹੀ ਉਹਨਾਂ ਦੀ ਕੋਈ ਬਹੁਤ ਵੱਡੀ ਹੋਂਦ ਨਹੀਂ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੌਰ ਦੇ ਚੱਲਦਿਆਂ ਨਾ ਜਸਟਿਨ ਟਰੂਡੋ ਨੇ ਖਾਲਿਸਤਾਨ ਰੈਫਰੈਂਡਮ ਦੇ ਰਾਹ 'ਚ ਕੋਈ ਰੁਕਾਵਟ ਖੜੀ ਕੀਤੀ, ਔਰ ਇਹ ਕਿਉਂਕਿ ਇੰਡੀਆ ਐਕਸਪੋਜ਼ ਹੋਇਆ, ਔਰ ਇਹ ਰੈਫਰੈਂਡਮ ਫਿਰ ਕਾਮਯਾਬੀ ਦੇ ਨਾਲ ਕੀ ਥਾਵਾਂ ਦੇ ਉੱਤੇ, ਜਿਵੇਂ ਸਿਵਿਕ ਸੈਂਟਰ ਸੈਨ ਫਰਾਂਸਿਸਕੋ 'ਚ, ਸੈਕਰਾਮੈਨੋ 'ਚ, ਇਸੇ ਤਰ੍ਹਾਂ ਜਿਹੜਾ ਨਿਊਜ਼ੀਲੈਂਡ ਦੇ ਵੀ ਕੀ ਥਾਂ ਦੇ ਉੱਤੇ, ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਸਿਡਨੀ, ਬ੍ਰਿਸਬੇਨ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਟਰੂਡੋ ਦੀ ਇੱਕ ਆਪਣੀ ਲੈਗੇਸੀ ਹੈ। ਇਹ ਠੀਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 31 ਜਨਵਰੀ ਤੋਂ ਪਹਿਲਾਂ ਜਦੋਂ ਇਹ ਰਿਪੋਰਟ ਆਈ ਫਿਰ ਇਹ ਸਾਹਮਣੇ ਆਏਗਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਜਸਟਿਨ ਟਰੂਡੋ ਅੱਜ ਜਦੋਂ ਆਪਣੇ ਲੋਕਾਂ ਨੂੰ ਮੁਖਾਤਬ ਵੀ ਹੋਏ ਬੜੀ ਗ੍ਰੇਸਫੁਲੀ, ਔਰ ਜਿਵੇਂ ਜੇ ਤੁਸੀਂ ਨਰੋਈਆਂ ਪਿਰਤਾਂ ਕਹਿਣਾ ਹੋਏ ਹਰਜਲਾ, ਜਿਵੇਂ ਮੈਂ ਕਿਹਾ ਵੀ ਸਟੀਫਨ ਹਾਰਪਰ ਨੇ ਇਹ 2008 ਦੇ ਵਿੱਚ ਵੀ ਇਹੀ ਪੱਤਾ ਖੇਡਿਆ ਸੀ, ਕੰਜ਼ਰਵੇਟਿਵ ਪਾਰਟੀ ਦਾ ਸੀ ਉਹ। ਹੁਣ ਟਰੂਡੋ ਨੂੰ ਬੇਸ਼ੱਕ ਬਹੁਤਿਆਂ ਨੂੰ ਬਾਹਰ ਅਜੇ ਸਮਝ ਨਹੀਂ ਹੋਏਗੀ, ਜਾਂ ਕਿਉਂਕਿ ਜਿਹੜੇ ਇੰਡੀਅਨ ਪ੍ਰੋਪੇਗੈਂਡਾ ਦੇਖਦੇ ਨੇ ਉਹਨਾਂ ਲਈ ਤਾਂ ਹੋਏਗਾ ਦੇਖੋ ਜੀ ਅਲਟੀਮੇਟਲੀ ਭਾਰਤ ਨਾਲ ਦੁਸ਼ਮਣੀ ਕਿੰਨੀ ਮਹਿੰਗੀ ਪਈ। ਔਰ ਨਹੀਂ ਇਹਦੇ 'ਚ ਉੱਥੇ ਕੱਲ ਨੂੰ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਵੀ ਆ ਜਾਏ, ਜੋ ਇਨਵੈਸਟੀਗੇਸ਼ਨ ਹੈ, ਜੋ ਦੋਸ਼ੀ ਹੈ, ਇੱਕ ਪਾਸੇ ਕ੍ਰਿਮੀਨਲ ਕੇਸ ਚੱਲ ਰਹੇ ਨੇ ਅਦਾਲਤਾਂ 'ਚ, ਦੂਸਰੇ ਪਾਸੇ ਕਮੇਟੀਆਂ ਦੇ ਸਾਹਮਣੇ ਇਹ ਸਾਰਾ ਪਾਰਟ ਹੈ। ਔਰ ਇਸ ਅੰਦਾਜ਼ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਨੇ ਪਹਿਲੀ ਟਰਮ ਦੇ ਵੇਲੇ ਵੀ, ਜਿਵੇਂ ਇਹਦਾ ਪਿਓ ਵੀ ਝਮਨ ਵਾਲਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਸਟਿਨ ਟਰੂਡੋ ਫ੍ਰੈਂਚ ਮੂਲ ਦਾ ਹੈ, ਉਹ ਬ੍ਰਿਟਿਸ਼ ਗੋਰਾ ਨਹੀਂ ਹੈ, ਫ੍ਰੈਂਚ ਹੈ। ਔਰ ਜਿਵੇਂ ਇਹ ਟਰੂਡੋ ਨੇ ਜਿਹੜਾ ਟਰੰਪ ਨੇ ਮਜ਼ਾਕ ਬਣਾਇਆ ਹੋਇਆ ਕੈਨੇਡਾ ਨੂੰ ਇਹ ਕਹਿ ਕੇ ਕਿ ਜੀ 51ਵਾਂ ਸੂਬਾ, ਜਦੋਂ ਇਹਨਾਂ ਨੂੰ ਰੀਅਲਾਈਜੇਸ਼ਨ ਹੀ ਨਹੀਂ ਹੈ ਕਿ ਫ੍ਰੈਂਚ ਡੋਮੀਨੇਟਡ ਕਿਊਬੈਕ ਕਿਉਂ ਆਏਗਾ ਜੀ। ਔਰ ਇੱਕ ਮੁਲਕ ਜਿਹਦੀ ਇਕੋਨਮੀ ਕੈਨੇਡਾ ਦੀ, ਜਿਸ ਦੀਆਂ ਆਪਣਾ ਵੈਲਿਊ ਸਿਸਟਮ ਹੈ, ਜਿਨ੍ਹਾਂ ਦੀਆਂ ਆਪਣੀਆਂ ਨੈਸ਼ਨੈਲਿਟੀਜ਼ ਔਰ ਫ੍ਰੈਂਚ ਹੋਣ ਜਾਂ ਦੂਸਰੇ ਨੇਟਿਵ ਕੈਨੇਡੀਅਨਸ ਹੋਣ ਜਾਂ ਦੂਜਾ ਉਹਨਾਂ ਦਾ ਆਪਣੀ ਜ਼ਬਾਨ ਫ੍ਰੈਂਚ ਵੀ ਹੈ, ਇੰਗਲਿਸ਼ ਵੀ ਹੈ। ਤਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਜਸਟਿਨ ਟਰੂਡੋ ਨੇ ਪਹਿਲੀ ਟਰਮ ਵੇਲੇ ਵੀ ਟਰੰਪ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਸੀ, ਜਿਹੜਾ ਹੁਣ ਵੀ ਉਹਨੇ ਹਿਊਮਿਲਿਟੀ ਦਿਖਾਈ। ਇਹ ਠੀਕ ਹੈ ਵੀ ਪਬਲਿਕਲੀ ਉਹਨੇ ਕੋਈ ਨੈਗੇਟਿਵਿਟੀ
ਵਾਲੀ ਗੱਲ ਨਹੀਂ ਕੀਤੀ, ਪਰ ਇਹ ਸਾਰੇ ਚੋਂ ਇਹ ਨਜ਼ਰ ਆ ਰਿਹਾ ਕਿ ਭਾਈ ਉਹਨੇ ਗੈਰਤ ਦਾ ਮੁਜ਼ਾਹਰਾ ਕੀਤਾ। ਤੇ ਜੇ ਕੈਨੇਡਾ ਨੂੰ ਕੋਈ ਤੋੜਨ ਦੀ ਜਾਂ ਅਦਰਵਾਈਜ਼ ਗੱਲ ਇਵੇਂ ਨਹੀਂ ਹੋਏਗਾ, ਕਿਉਂਕਿ ਫਿਰ ਜਿਹੜਾ ਫ੍ਰੈਂਚ ਡੋਮੀਨੇਟਡ ਕਿਊਬੈਕ ਹੈ ਉਹ ਕਦੇ ਵੀ, ਔਰ ਇਵੇਂ ਮੁਲਕ ਜੇ ਅੱਜ ਕੋਈ ਇਹ ਕਹੇ ਕਿ ਜੀ ਇਹੀ ਕੰਮ ਤਾਂ ਉਹ ਪੁਤਿਨ ਕਰ ਰਿਹਾ ਉੱਥੇ, ਉਹ ਕੀ ਕਰ ਰਿਹਾ, ਉਹ ਵੀ ਇਹ ਸਮਝਦਾ ਉਹਦਾ ਇਹੀ ਡ੍ਰੀਮ ਹੈ ਕਿ ਜਿਹੜੇ 15 ਮੁਲਕ ਅੱਡ ਬਣੇ ਸੋਵੀਅਤ ਯੂਨੀਅਨ ਚੋਂ ਟੁੱਟ ਕੇ ਉਹਨਾਂ ਸਾਰਿਆਂ ਨੂੰ ਵਾਪਸ ਰਸ਼ੀਆ ਦੇ ਅੰਬਰੇਲੇ ਦੇ ਥੱਲੇ ਲਿਆਣਾ। ਸੋ ਇੱਥੇ ਤਾਂ ਕਦੇ ਵੀ ਜਿਹੜਾ ਕੈਨੇਡਾ ਹੈ ਉਹ ਅਮਰੀਕਾ ਦਾ ਹਿੱਸਾ ਨਹੀਂ ਰਿਹਾ। ਸੋ ਜਿਸ ਲੈਵਲ ਦੇ ਉੱਤੇ ਜਾ ਕੇ ਈਵਨ ਇਹ ਬਿਆਨਬਾਜ਼ੀਆਂ ਇਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ ਨੇ, ਇਹ ਕੋਈ ਹੈਲਥੀ ਸਾਈਨ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਸਟਨ ਟਰੂਡੋ ਨੇ ਜਿਵੇਂ ਬੋਲਡਲੀ ਐਕਟ ਕੀਤਾ ਸਿੱਖਾਂ ਦੇ ਮਾਮਲੇ 'ਚ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਔਰ ਓਵਰਆਲ ਸਿੱਖਾਂ ਦੇ ਨਾਲ ਮੁਹੱਬਤ ਔਰ ਪੰਜਾਬ ਦੇ ਸਿੱਖ ਹੋਣ, ਦੂਸਰੇ ਜਿਵੇਂ ਜਦੋਂ ਆਪਣੀ ਫੈਮਿਲੀ ਦੇ ਨਾਲ, ਵਾਈਫ ਬੱਚਿਆਂ ਦੇ ਨਾਲ ਉਹ ਦਰਬਾਰ ਸਾਹਿਬ ਔਰ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਗਿਆ, ਜਿਸ ਹਿਊਮਿਲਿਟੀ ਦੇ ਨਾਲ, ਜਿਸ ਮੁਹੱਬਤ ਦੇ ਨਾਲ ਉਸਨੇ ਸਿੱਖ ਪ੍ਰਿੰਸੀਪਲਸ ਨੂੰ ਸਮਝਿਆ, ਇਹ ਹਮੇਸ਼ਾ ਹੀ ਮੈਂ ਸਮਝਦਾ ਵੀ ਅਸੀਂ ਨਵਾਬ ਮਲੇਰਕੋਟਲਾ ਨੂੰ ਕਦੇ ਨਹੀਂ ਭੁੱਲੇ ਕਿ ਭਾਈ ਉਹਨੇ ਸਰਹੰਦ ਦੀ ਕਚਹਿਰੀ 'ਚ ਹਾਂ ਦਾ ਨਾਰਾ ਮਾਰਿਆ ਸੀ। ਸੋ ਜਸਟਿਨ ਟਰੂਡੋ ਦਾ ਨਾਂ ਹਮੇਸ਼ਾ ਜਿਹੜਾ ਉਹ ਸਿੱਖ ਇਤਿਹਾਸ ਦੇ ਵਰਕਿਆਂ ਤੇ ਵੀ ਔਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਵੀ ਇੱਕ ਗੈਰਤਮੰਦ, ਅਣਖੀ, ਇੱਕ ਹਿਊਮੈਨਿਟੇਰੀਅਨ, ਕਿਉਂਕਿ ਜਦੋਂ ਸੀਰੀਆ ਦਾ ਰਿਫਿਊਜੀ ਕ੍ਰਾਈਸਿਸ ਆਇਆ, ਇਹੀ ਨਹੀਂ ਵੀ ਉਹਨੇ ਵੈਲਕਮ ਕੀਤਾ, ਉਹ ਖੁਦ ਲੈਣ ਗਿਆ ਉਹਨਾਂ ਨੂੰ ਉਸ ਥਾਂ ਦੇ ਉੱਤੇ ਜਿਹੜੇ ਸੀਰੀਅਨ ਆਏ ਸੀ। ਇਵੇਂ ਹੀ ਭਾਵੇਂ ਇਹ ਕਾਜ਼, ਇਹ ਜਿਹੜਾ ਬਹੁਤ ਸਾਰੇ ਸਟੂਡੈਂਟਸ ਦਾ ਆ ਜਾਣਾ ਇੱਕਦਮ ਜਾਂ ਰਿਫਿਊਜੀਜ਼ ਦਾ ਆ ਜਾਣਾ, ਇਹ ਉਹਦੇ ਲਈ ਇੱਕ ਨੈਗੇਟਿਵ ਕਾਰਡ ਵੀ ਬਣਿਆ। ਪਰ ਮੈਂ ਸਮਝਦਾ ਵੀ ਸਿੱਖ ਇਸ ਲਈ ਵੀ ਯਾਦ ਕਰਨਗੇ ਕਿ ਵੱਡੀ ਗਿਣਤੀ 'ਚ ਜਦੋਂ ਇਹ ਪਾਲਿਸੀ ਖੁੱਲੀ, ਇਹਦਾ ਫਾਇਦਾ ਪੰਜਾਬ ਦੇ ਸਿੱਖ ਮੁੰਡੇ ਕੁੜੀਆਂ ਨੇ ਹੀ ਚੁੱਕਿਆ। ਹਾਲਾਂ ਥੋੜੇ ਕ੍ਰਾਈਸਿਸ 'ਚ ਨੇ, ਸੈਟਲ ਹੋ ਜਾਣਗੇ ਮੁੜ ਕੇ ਹੌਲੀ। ਸੋ ਇਹ ਵੀ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਪਿਛਲੇ 20 ਸਾਲਾਂ 'ਚ ਲਗਭਗ ਜਿਹੜਾ ਉਹ ਸਿੱਖਾਂ ਦੀ ਆਬਾਦੀ ਦੁੱਗਣੀ ਹੋਈ ਹੈ ਕੈਨੇਡਾ 'ਚ, ਔਰ ਇਹ ਵੀ ਭਾਰਤੀ ਹਾਕਮਾਂ ਨੂੰ ਬਹੁਤ ਤਕਲੀਫ ਦਿੰਦਾ ਸੀ ਕਿ ਸਿੱਖ ਇੱਕ ਪੋਲੀਟੀਕਲ ਐਂਟੀਟੀ ਦੇ ਤੌਰ ਤੇ ਉਭਰੇ। ਔਰ ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਕਿ ਜਗਮੀਤ ਸਿੰਘ ਦੇ ਉੱਤੇ ਆਪਣੀ ਪਾਰਟੀ ਦਾ ਇੰਨਾ ਕੁ ਪ੍ਰੈਸ਼ਰ ਬਣ ਗਿਆ ਸੀ, ਕਿਉਂਕਿ ਜਸਟਿਨ ਟਰੂਡੋ ਦੇ ਅਨਪੋਪੂਲਰ ਹੋਣ ਨਾਲ NDP ਇੱਕ ਇੰਡੀਪੈਂਡੈਂਟ ਪਾਰਟੀ ਹੈ, ਉਹ ਆਪਣਾ ਵੋਟ ਬੈਂਕ ਨਹੀਂ ਲੂਜ਼ ਕਰਨਾ ਚਾਹੁੰਦੇ, ਔਰ ਦੋਨਾਂ ਦਾ ਵੋਟ ਬੈਂਕ ਆਲਮੋਸਟ ਇੱਕੋ ਜਿਹਾ ਹੀ ਹੈ ਕਿ ਉਹਨੂੰ ਐਲਾਨ ਕਰਨਾ ਪਿਆ ਕਿ ਵੀ। ਲੇਕਿਨ ਜਗਮੀਤ ਸਿੰਘ ਨੇ ਵੀ ਗ੍ਰੇਸਫੁਲੀ ਬਿਹੇਵ ਕੀਤਾ ਇਹ ਸਾਰੇ ਪੀਰੀਅਡ 'ਚ। ਜੇ ਜਸਟਿਨ ਟਰੂਡੋ ਨੇ ਆਪਣੇ 4.5 ਸਾਲ ਪੂਰੇ ਕੀਤੇ ਨੇ ਤੇ ਉਹਦੇ 'ਚ NDP ਦੀ ਮਦਦ, ਜਿਹੜਾ NDP ਵੱਲੋਂ ਜਿਹੜੀ ਹੈ ਸਪੋਰਟ, ਇਹ ਸੀ। ਸੋ ਅਸੀਂ ਸਮਝਦੇ ਹਾਂ ਵੀ ਜਸਟਿਨ ਟਰੂਡੋ ਨੂੰ ਜੇ ਕੋਈ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਰੂਲ ਆਊਟ ਕਰ ਦੇ ਕਿ ਜੀ ਉਹਦਾ ਕੈਰੀਅਰ ਖਤਮ ਨਹੀਂ, ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਇੱਕ ਅੱਧੀ ਟਰਮ ਕੰਜ਼ਰਵੇਟਿਵਸ ਵਾਪਸ ਆ ਜਾਣ, ਪਰ ਜਿਵੇਂ ਜਸਟਿਨ ਟਰੂਡੋ ਦਾ ਫਾਦਰ 10 ਸਾਲ ਬਾਅਦ ਫਿਰ ਬਾਉਂਸ ਬੈਕ ਕੀਤਾ ਸੀ, ਜਸਟਿਨ ਟਰੂਡੋ ਇੱਕ ਵਾਰ ਫਿਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੋਣ। ਕਿਉਂ ਨਹੀਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 20। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ।
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਪ੍ਰਧਾਨ ਬਾਈਡਨ 20 ਜਨਵਰੀ ਨੂੰ ਆਪਣੇ ਅਹੁਦੇ ਤੋਂ ਫਾਰਗ ਹੋ ਰਹੇ ਨੇ। ਇਸ ਸਮੇਂ ਦੌਰਾਨ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਕੁਝ ਫੈਸਲੇ ਬੜੀ ਜਲਦਬਾਜ਼ੀ ਵਿੱਚ ਲਏ ਜਾ ਰਹੇ ਨੇ ਔਰ ਭਾਰਤ ਦਾ ਵਿਦੇਸ਼ ਮੰਤਰੀ ਅਜੈ ਸ਼ੰਕਰ ਵਾਸ਼ਿੰਗਟਨ ਡੀਸੀ ਵਿੱਚ ਇੱਕ ਹਫ਼ਤਾ ਬੈਠਾ ਰਿਹਾ ਔਰ ਪਿਛਲੇ 24 ਘੰਟੇ ਵਿੱਚ ਕੁਝ ਭਾਰਤ ਪੱਖੀ ਯੂਟਿਊਬਰਾਂ ਨੇ ਇਹ ਖਬਰ ਚਲਾਈ ਹੈ ਕਿ ਬਾਈਡਨ ਨੇ ਨਿਖਿਲ ਗੁਪਤਾ ਨੂੰ ਮਾਫ ਕਰ ਦਿੱਤਾ ਅਤੇ ਅਜੈ ਸ਼ੰਕਰ ਉਸ ਨੂੰ ਭਾਰਤ ਲੈ ਕੇ ਚਲੇ ਗਿਆ। ਔਰ ਹਾਲਾਂਕਿ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਪਰ ਇਸ ਨੇ ਸਭ ਦੇ ਕੰਨ ਖੜੇ ਕਰ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਅਸੀਂ ਉੱਪਰੋਂ ਥੱਲੇ 2 ਸੈਗਮੈਂਟ ਐਸ ਜੈ ਸ਼ੰਕਰ ਦੀ ਅਮਰੀਕਾ ਯਾਤਰਾ, ਜਿਹੜਾ ਲਗਭਗ ਉਹ 1 ਹਫ਼ਤਾ ਬੈਠਾ ਰਿਹਾ ਹੌਲੀਡੇ ਸੀਜ਼ਨ 'ਚ ਕ੍ਰਿਸਮਸ ਦੇ ਅਰਾਊਂਡ, ਔਰ ਕੋਈ ਜਦੋਂ ਅਸੀਂ ਵੀ ਐਨਾਲਾਈਜ਼ ਕੀਤਾ ਔਰ ਇਨਫੈਕਟ RSS ਦੇ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਨੇ ਉਹਨੂੰ ਵੇਟਰ ਕਿਹਾ ਕਿ ਉਹ ਵੇਟਰ ਦੀ ਤਰ੍ਹਾਂ 2 ਦਿਨ ਭੁੱਖਾ ਪਿਆਸਾ ਵਾਈਟ ਹਾਊਸ ਦੇ ਬਾਹਰ ਬੈਠਾ ਰਿਹਾ ਕਿ ਉਹਨੂੰ ਜਿਹੜਾ ਉਹ ਮੋਦੀ ਨੂੰ ਨਿਯੋਤਾ ਮਿਲੇ, ਇਨਵੀਟੇਸ਼ਨ ਮਿਲੇ 20 ਜਨਵਰੀ ਦੇ ਓਥ ਟੇਕਿੰਗ ਸੈਰੇਮਨੀ ਵੇਲੇ ਵੀ ਉਹ ਨਹੀਂ ਮਿਲਿਆ। ਔਰ ਇਹ ਇਸ ਨੂੰ ਲੈ ਕੇ ਵੀ ਬੜੀਆਂ ਕਿਆਸ ਆਈਆਂ ਸੀ ਕਿ ਇਸ ਸਾਰੇ ਹੌਲੀਡੇ ਸੀਜ਼ਨ 'ਚ ਜਦੋਂ ਕਿ ਕੋਈ ਕਿਸੇ ਨੂੰ ਮਿਲਦਾ ਨਹੀਂ ਔਰ ਖ਼ਾਸ ਤੌਰ 'ਤੇ ਜਦੋਂ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਬਦਲ ਰਿਹਾ ਔਰ ਟ੍ਰਾਂਜੀਸ਼ਨ ਪੀਰੀਅਡ ਚੱਲ ਰਿਹਾ। ਇਹੀ ਕਾਰਨ ਹੈ ਕਿ ਨਵੰਬਰ 'ਚ ਚੋਣ ਹੋ ਜਾਂਦੀ ਹੈ ਪ੍ਰੈਜ਼ੀਡੈਂਟ ਦੀ ਔਰ ਇਹ 3 ਮਹੀਨੇ ਦਾ ਟਾਈਮ ਇਸ ਲਈ ਰੱਖਿਆ ਹੋਇਆ ਕਿ ਵੀ ਟ੍ਰਾਂਜੀਸ਼ਨ ਦੀ ਹੋਏ ਕਿ ਵੀ ਕੋਈ ਨਾ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਟਰੰਪ ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਉਹਨਾਂ 'ਚੋਂ ਕੋਈ ਐਸ ਜੈ ਸ਼ੰਕਰ ਨੂੰ ਮਿਲਿਆ, ਅਤੇ ਜੇ ਇੱਥੇ ਐਂਟਨੀ ਬਲਿੰਕਨ ਜਾਂ ਜੈਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਫੋਰਨ ਸੈਕਟਰੀ ਦੇ ਨਾਲ ਮੁਲਾਕਾਤਾਂ ਹੋਈਆਂ ਵੀ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਸੋਤਾ ਜਾ ਰਹੇ ਨੇ ਵੀ ਉੱਥੇ ਕੱਢਣਾ ਕੀ ਚਾਹੁੰਦੇ ਨੇ ਔਰ ਕੋਈ ਪਿਕਚਰ ਤੱਕ ਵੀ ਨਹੀਂ ਆਈ ਤੇ ਕੋਈ ਪ੍ਰੈਸ ਰਿਲੀਜ਼ ਜਾਂ ਪ੍ਰੈਸ ਕਾਨਫਰੰਸ ਦਾ ਦੂਰ ਦੀ ਗੱਲ। ਸੋ ਇਹ ਸੀ ਕਿ ਵੀ ਉਹਦਾ ਫੀਲਡ ਮਿਸ਼ਨ ਹੈ ਕਿਉਂਕਿ ਟਰੰਪ ਵਾਲਿਆਂ ਨੇ ਵੀ ਮੂੰਹ ਨਹੀਂ ਲਾਇਆ ਔਰ ਇਨਵੀਟੇਸ਼ਨ ਵੀ ਉਹਨੂੰ ਨਹੀਂ ਮਿਲਿਆ ਔਰ ਉਸ ਨੂੰ ਕਾਫੀ ਰਿਡੀਕਿਊਲ ਵੀ ਕੀਤਾ ਗਿਆ। ਪਰ ਕੱਲ ਸ਼ਾਮ ਤੱਕ ਇੱਕ ਯੂਟਿਊਬਰ ਜਿਹੜਾ ਕਮਰ ਚੀਮਾ ਉਸ ਦੀ ਵੀਡੀਓ ਉਹਨੂੰ ਲੈ ਕੇ ਫਿਰ ਜਿਹੜੀ ਚਰਚਾ ਇੱਕਦਮ ਜਿਹੜੇ ਸਾਡੇ ਹਲਕਿਆਂ ਦੇ ਵਿੱਚ ਕਾਫੀ ਮੈਨੂੰ ਉਸ ਕਮਰ ਚੀਮਾ ਦੀ ਵੀਡੀਓ ਦਾ ਲਿੰਕ ਵੀ ਆ ਗਿਆ ਔਰ ਦੂਜਾ ਉਹ ਇਹ ਸੀ ਕਿ ਵੀ ਉਹਨੇ ਇਹ ਦਾਅਵਾ ਕੀਤਾ ਕਿ ਜੀ ਇਹ ਅਸੀਂ ਬੜੀ ਜਿਹੜੀ ਹੈ ਉਹ ਇੰਕਸ਼ਾਫ ਵਾਲੀ ਖਬਰ ਦੇ ਰਹੇ ਹਾਂ ਕਿ ਐਸ ਜੈ ਸ਼ੰਕਰ ਨਿਖਿਲ ਗੁਪਤਾ ਨੂੰ ਲੈ ਕੇ ਭਾਰਤ ਗਿਆ ਹੈ ਔਰ ਇਹ ਜਿਹੜਾ ਇਨਰ ਡੀਲ ਹੋਈ। ਹੁਣ ਇਹ ਗੱਲ ਹਾਲਾਂ ਫਿਰ ਸਾਰੀ ਰਾਤ ਕਮਿਊਨੀਕੇਸ਼ਨ ਵੀ ਰਹੀ ਅੱਡ ਨਾਲ, ਸਵੇਰ ਦੀ ਵੀ ਹੋਰ ਕਿਸੇ ਵੀ ਸੋਰਸ ਤੋਂ ਇਸ ਦੀ ਪੁਸ਼ਟੀ ਨਹੀਂ ਹੋਈ। ਰਾਦਰ ਇਸ ਦੇ ਉਲਟ ਜਦੋਂ ਨਿਖਿਲ ਗੁਪਤਾ ਦੀ ਇੱਥੇ ਜਿਹੜੀ ਪੇਸ਼ੀ ਹੈ ਉਹ ਸ਼ਾਇਦ 17 ਜਨਵਰੀ ਨੂੰ ਹੈ, ਜਿਹੜਾ ਇੱਥੇ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਦੇ ਖਿਲਾਫ ਜਿਹੜੀ ਅਰੇਂਜਮੈਂਟ ਹੋਈ ਹੈ ਟ੍ਰਾਇਲ ਦੇ ਵਿੱਚ ਕੇਸ ਜਾ ਰਿਹਾ। ਲੇਕਿਨ ਇੱਕ ਜਦੋਂ ਬਹੁਤਿਆਂ ਨੇ ਤਾਂ ਉਹਨੂੰ ਇੱਕਦਮ ਡਿਸਮਿਸ ਕੀਤਾ, ਕੁਛ ਨੇ ਕਿਹਾ ਵੀ ਇਹ ਇਵੇਂ ਤਾਂ ਨਹੀਂ ਹੋਏਗਾ, ਜਹਾਂ ਜਹਾਂ ਧੂਆਂ ਹੈ ਵਹਾਂ ਆ ਗਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਪ੍ਰੈਜ਼ੀਡੈਂਟ ਇਸ ਵੇਲੇ ਬਾਈਡਨ ਜਾ ਰਿਹਾ ਹੈ ਇਹਦੇ ਕੋਲ ਇੱਕ ਪਾਵਰ ਹੁੰਦੀ ਹੈ ਜਿਹਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਕਹਿੰਦੇ ਨੇ ਔਰ ਇਹਦੇ 'ਚ ਇਹ ਨਹੀਂ ਹੈ ਵੀ ਇਵੇਂ ਹੋ ਨਹੀਂ ਸਕਦਾ। ਪਹਿਲੀ ਗੱਲ ਤਾਂ ਅਸੀਂ ਇਹ ਦੇਖਣਾ ਹੈ ਕਿ ਵੀ ਹਾਲ ਦੀ ਘੜੀ ਅਸੀਂ ਐਸ਼ੋਰਡ ਲੱਗਦੇ ਹਾਂ ਕਿ ਵੀ ਇਵੇਂ ਹੋਇਆ ਨਹੀਂ ਹੈ, ਲੇਕਿਨ ਹੋ ਸਕਦਾ ਹੈ ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪ੍ਰੀਵੀਅਸ ਪ੍ਰੈਜ਼ੀਡੈਂਟਸ ਨੇ ਇਹ ਤਾਂ ਅਜੇ ਅੰਡਰ ਟਰਾਇਲ ਹੈ, ਲੇਕਿਨ ਜਿਨ੍ਹਾਂ ਨੂੰ ਸਜ਼ਾ ਹੋਈ ਕਨਵਿਕਸ਼ਨ, ਜਿਨ੍ਹਾਂ ਦੇ ਵਿੱਚ ਜਿਵੇਂ ਇੱਕ ਇਜ਼ਰਾਈਲੀ ਏਜੰਟ ਸੀ ਜਿਹਨੇ ਅਮਰੀਕਾ ਦੀਆਂ ਨਿਊਕਲੀਅਰ ਸੀਕ੍ਰੇਟਸ ਚੋਰੀ ਕੀਤੀਆਂ ਸੀ ਔਰ ਉਹ ਐਸਾ ਕੇਸ ਸੀ ਕਿ ਉਸ ਤੋਂ ਪਹਿਲਾਂ ਕਲਿੰਟਨ ਤੋਂ ਪਹਿਲਾਂ ਸ਼ਾਇਦ 2-3 ਪ੍ਰੈਜ਼ੀਡੈਂਟਸ ਦੇ ਲੰਬੀ ਸਜ਼ਾ ਉਹਨੂੰ ਹੋਈ ਸੀ, ਕਈ ਸਾਲਾਂ ਤੋਂ ਉਹ ਜੇਲ੍ਹ 'ਚ ਸੀ ਅਮਰੀਕਾ ਦੀਆਂ। ਲੇਕਿਨ ਉਹ ਇਸ ਕਿਸਮ ਦਾ ਸੀਰੀਅਸ ਜੁਰਮ ਸੀ ਕਿ ਕੋਈ ਅਮਰੀਕੀ ਪ੍ਰੈਜ਼ੀਡੈਂਟ ਨੇ ਈਵਨ ਹੌਸਲਾ ਨਹੀਂ ਕੀਤਾ ਵੀ ਉਹਨੂੰ ਪਾਰਡਨ ਦੇ ਜਾਂ ਮਾਫੀ ਦੇ, ਲੇਕਿਨ ਇੱਕ ਪ੍ਰੈਜ਼ੀਡੈਂਟ ਨੇ ਸ਼ਾਇਦ ਕਲਿੰਟਨ ਨੇ ਉਹਨੂੰ ਮਾਫ ਕਰਤਾ ਸੀ। ਇਸੇ ਤਰ੍ਹਾਂ ਜਿਹੜੀ ਡੀਲ ਚੱਲ ਰਹੀ ਹੁੰਦੀ ਹੈ ਕਿ ਜੀ ਸਾਡੇ ਸਪਾਈ ਤੁਹਾਡੇ ਫੜੇ ਗਏ ਰਸ਼ੀਅਨ ਦੇ, ਦੂਜਿਆਂ ਦੇ ਉਧਰ ਫੜੇ ਗਏ, ਉਹ ਪਾਰਡਨ ਦੇ ਥੱਲੇ ਤੁਸੀਂ ਉਹਨਾਂ ਨੂੰ ਛੱਡ ਦਿੰਦੇ ਹੋ। ਜਾਂ ਹੁਣ ਜਿਵੇਂ ਟਰੰਪ ਨੇ ਕਿਹਾ ਵੀ ਜਿਉਂ ਹੀ ਉਹ ਆਇਆ ਤਾਂ ਉਹ ਸਾਰਿਆਂ ਦੀ ਰਿਲੀਜ਼ ਆਰਡਰ ਕਰ ਦੇਗਾ ਜਿਹੜੇ ਕੈਪੀਟਲ ਹਿੱਲ ਰਾਈਟਸ ਦੇ ਵਿੱਚ ਜਦੋਂ ਇਹਦੀ ਪਹਿਲੀ ਟਰਮ ਮੁੱਕੀ ਹੈ ਉਹਦੇ 'ਚ ਇਨਵੋਲਵ ਸੀ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਚੱਲ ਕੀ ਰਿਹਾ
ਕਿਉਂਕਿ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਅਰਲੀ ਹੈਂਡਲ ਕੀਤਾ ਇੰਡੀਆ ਨੂੰ, ਉਹਦਾ ਤਾਂ ਨਤੀਜਾ ਸਾਹਮਣੇ ਹੈ ਕਿ ਵੀ ਇੱਕ ਪਾਸੇ ਬੇਸ਼ੱਕ ਕੁਆਡ ਜਿਹਦਾ ਕਾਨਸੈਪਟ ਟਰੰਪ ਦੇ ਪੀਰੀਅਡ 'ਚ ਆਇਆ, ਇੰਡੀਆ, ਜਾਪਾਨ, ਆਸਟ੍ਰੇਲੀਆ ਔਰ US, ਲੇਕਿਨ ਬਾਈਡਨ ਨੇ ਇਹਦੇ ਬਾਵਜੂਦ ਕਿ ਇੰਡੀਆ ਨੇ ਡਬਲ ਕ੍ਰਾਸ ਕੀਤਾ ਯੂਕਰੇਨ ਦੇ ਮੁੱਦੇ ਤੇ, ਕਿਵੇਂ ਈਰਾਨ ਦੇ ਨਾਲ ਵੀ ਕਰੂਡ ਆਇਲ ਡੀਲ ਕੀਤੀ, UN ਸਿਕਿਉਰਿਟੀ ਕਾਉਂਸਲ ਜਨਰਲ ਅਸੈਂਬਲੀ 'ਚ ਮਤੇ ਰੁਕਵਾਏ, ਔਰ ਵਰਸਟ ਜਿਹੜਾ ਪਾਰਟ ਮੋਦੀ ਪੀਰੀਅਡ ਦੇ ਵਿੱਚ ਹੋਇਆ ਟਰਾਂਸਨੈਸ਼ਨਲ ਡਿਪਰੈਸ਼ਨ, ਇੱਕ ਫਰੈਂਡਲੀ ਕੰਟਰੀ ਦੇ ਵਿੱਚ ਆ ਕੇ, ਔਰ ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹਨਾਂ ਦੀਆਂ ਏਜੰਸੀਆਂ ਨੇ ਕੱਢਿਆ, ਇਹਨਾਂ ਦੀਆਂ ਏਜੰਸੀਆਂ ਨਿਖਿਲ ਗੁਪਤੇ ਨੂੰ ਲੈ ਕੇ ਆਈਆਂ, ਔਰ ਦੂਜਾ ਔਰ ਸਾਡਾ ਇਹ ਕਹਿਣਾ ਵੀ ਈਵਨ ਏਜੰਸੀਆਂ ਨੂੰ ਵਿਕਾਸ ਯਾਦਵ ਦਾ ਨਾਂ ਲੈਣ 'ਚ ਵੀ ਕਾਫੀ ਵਕਤ ਲੱਗਾ ਕਿ ਜੀ ਉਹ ਰਾਹ ਦਾ ਏਜੰਟ ਤੇ ਜੀ ਇੰਡੀਆ ਇਨਵੈਸਟੀਗੇਟ ਕਰ ਰਿਹਾ ਜੀ, ਉਹ ਕਰੇਗਾ ਔਰ ਫਲਾਣਾ ਢਿਮਕਾ। ਇਸ ਦੇ ਉਲਟ ਅਸੀਂ ਕੈਨੇਡਾ, ਜਿੱਥੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਇਨਕਸ਼ਾਫ ਕੀਤਾ, ਉਹਨਾਂ ਨੇ 6 ਜਿਹੜੇ ਨੇ ਟੌਪ ਕਹਿ ਕੇ ਬਾਹਰ ਕੱਢੇ, ਔਰ ਇਸ ਵੇਲੇ ਪੂਰੀ ਇਨਕੁਆਇਰੀ ਫਾਰਨ ਇੰਟਰਫੇਰੈਂਸ ਔਰ ਦੂਜੀ ਤੀਜੀ ਹੋਈ। ਇੱਥੇ ਠੀਕ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ US ਕਾਂਗਰਸ ਦੇ ਵਿੱਚ, ਸੈਨੇਟ ਦੇ ਵਿੱਚ ਬਿੱਲ ਨੇ, ਪਰ ਅਸੀਂ ਦੇਖਦੇ ਹਾਂ ਵੀ ਜੇ ਕੈਲੀਫੋਰਨੀਆ ਦੀ ਅਸੈਂਬਲੀ 'ਚ ਇੱਥੋਂ ਦੇ ਏਜੰਸੀਆਂ ਜਿਹੜੇ ਨੇ ਇੰਟੈਲੀਜੈਂਸ ਵਾਲੇ, ਉਹਨਾਂ ਨੂੰ ਟ੍ਰੇਨਡ ਕਰਨ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਆਇਆ, ਤੇ ਉਸ ਨੂੰ ਕਿਵੇਂ ਗਵਰਨਰ ਰਾਹੀਂ ਸੈਨੇਟ ਦੀ ਸਬ ਕਮੇਟੀ ਦੇ ਹਵਾਲੇ ਕਰਵਾ ਦਿੱਤਾ ਗਿਆ। ਇਹ ਸਾਰਾ ਜਿਹੜਾ ਇਹ ਲੈਪਸ ਹੈ, ਅਸੀਂ ਕਿਉਂਕਿ ਜਿਹਨੂੰ ਕਹਿੰਦੇ ਨੇ ਵਾਚ ਐਂਡ ਸੀ ਐਟੀਟਿਊਡ ਰੱਖਿਆ, ਇਸ ਲਈ ਅਸੀਂ ਕੰਪੇਅਰ ਨਹੀਂ ਕੀਤਾ। ਹੁਣ ਜਦੋਂ ਕਿ ਇਹ ਐਡਮਿਨਿਸਟ੍ਰੇਸ਼ਨ ਜਾ ਰਿਹਾ, ਔਰ ਜਿਵੇਂ ਉਹਨਾਂ ਨੇ 120 ਤੋਂ ਜ਼ਿਆਦਾ ਹਿੰਦੂਤਵੀ ਅਪਾਇੰਟ ਕੀਤੇ ਜਿਹੜੇ ਇੰਡੀਅਨ ਮੂਲ ਦੇ ਔਰ ਦੂਜੇ ਤੀਜੇ, ਲੇਕਿਨ ਕੁਝ ਚੀਜ਼ਾਂ ਜਿਹੜੀਆਂ ਅਜੇ ਵੀ ਇਸ ਹਾਲਾਂ ਜਦੋਂ ਤੱਕ ਇਹਦਾ ਕੰਮ ਮੁੱਕਦਾ ਨਹੀਂ ਹੈ 20 ਜਨਵਰੀ ਤੱਕ, ਅਸੀਂ ਇਸ ਮੁੱਦੇ ਦੇ ਉੱਤੇ ਕੋਈ ਅਥਾਰਟੇਟਿਵਲੀ ਨਹੀਂ ਕਹਿ ਸਕਦੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਆ ਕੇ ਇਸ ਮੁੱਦੇ ਨੂੰ ਜ਼ਰੂਰ ਆਧਾਰ ਬਣਾਇਆ ਹੋਵੇਗਾ, ਕਿਉਂਕਿ ਗਿਲਟੀ ਪਲੀ ਨਹੀਂ ਕੀਤੀ ਹੈ ਨਿਖਿਲ ਗੁਪਤਾ ਨੇ। ਜਦੋਂ ਇਹਦੀ ਇਨਵੈਸਟੀਗੇਸ਼ਨ ਹੋਏਗੀ ਹਕੀਕਤ ਸਾਹਮਣੇ ਆਏਗੀ। ਸੋ ਇਸ ਸਾਰੇ ਦੇ ਚਲਦਿਆਂ ਅਮਰੀਕਾ ਦੇ ਵਿੱਚ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਦਾ ਇਹਨੂੰ ਐਸ ਜੈਸ਼ੰਕਰ ਨੂੰ ਮਿਲਣਾ, ਔਰ ਹੁਣ ਪਿਛਲੇ 2 ਦਿਨ ਤੋਂ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਦਿੱਲੀ 'ਚ ਹੈ, ਐਸ ਜੈਸ਼ੰਕਰ ਨੂੰ ਮਿਲਿਆ, ਉਹਨਾਂ ਦੀ IIT ਟੈਕਨੋਲੋਜੀ ਦੇ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਕੀਤਾ, ਉਹਨਾਂ ਨੂੰ ਕਿਹਾ ਕਿ ਜੀ ਇਹ ਮੇਰਾ ਅਖੀਰਲਾ ਜਿਹੜਾ ਪਾਰਟ ਹੈ, ਮੇਰੀ ਕਿਸੇ ਵੀ ਮੁਲਕ ਦੀ ਅਖੀਰਲੀ ਯਾਤਰਾ ਹੈ। ਔਰ ਫਿਰ ਇਹਦੇ 'ਚ ਅਸੀਂ ਦੇਖਦੇ ਹਾਂ ਵੀ ਇੰਡੀਆ 'ਚ ਖਲੋ ਕੇ ਇਹਨੇ ਜੇਕ ਸਲੀਵਾਨ ਨੇ ਕਿਹਾ US ਟੂ ਰਿਮੂਵ ਇੰਡੀਅਨ ਐਂਟੀਟੀਜ਼ ਫਰੋਮ ਰੈਸਟ੍ਰਿਕਟਡ ਲਿਸਟ, ਕਿ ਜਿਹੜੀਆਂ ਕੁਝ ਇੰਡੀਅਨ ਕੰਪਨੀਆਂ ਦੇ ਉੱਤੇ ਨਿਊਕਲੀਅਰ ਔਰ ਸਾਇੰਟੀਫਿਕ ਰਿਸਰਚ ਦੇ ਵਿੱਚ ਨਾ ਉਹਨਾਂ ਨੂੰ ਇਨਵੋਲਵ ਕਰਨ ਦੀਆਂ ਪਾਬੰਦੀਆਂ ਸੀ, ਉਹ ਬਾਈਡਨ ਐਡਮਿਨਿਸਟ੍ਰੇਸ਼ਨ ਖਤਮ ਕਰ ਰਿਹਾ। ਔਰ ਜੇਕ ਸਲੀਵਾਨ ਇਹ ਜਾ ਕੇ ਉੱਥੇ ਐਲਾਨ ਕਰ ਰਿਹਾ ਕਿ ਯੂਨਾਈਟਿਡ ਸਟੇਟਸ ਵਿਲ ਸੂਨ ਰਿਮੂਵ ਇੰਡੀਅਨ ਸਾਇੰਟਿਫਿਕ ਐਂਡ ਨਿਊਕਲੀਅਰ ਐਂਟੀਟੀਜ਼ ਫਰੋਮ ਰੈਸਟ੍ਰਿਕਟਡ ਲਿਸਟ ਇਨ ਆਰਡਰ ਟੂ ਫੁਲੀ realize the potential of India-US nuclear deal that was signed between Prime Minister Manmohan Singh and President Bush। ਹੁਣ ਜਦੋਂ ਕਿ ਦਿਨ 15 ਨੇ ਵਿੱਚ ਪਏ ਹੋਏ, ਇਹ ਜਾ ਕੇ ਇਹਨੂੰ ਰਿਲੀਜ਼ ਕਰਨਾ ਕਿ ਜੀ ਅਸੀਂ ਜਿਹੜਾ ਉਹ ਡੀਲ ਕੀਤੀ ਸੀ, ਉਹਦੇ ਜਿਹੜੀਆਂ ਪਾਬੰਦੀਆਂ ਸੀ ਲਾਈਆਂ ਹੋਈਆਂ ਇੰਡੀਆ ਦੇ ਉੱਤੇ, ਉਹ ਅਸੀਂ ਹੁਣ ਰਿਮੂਵ ਕਰ ਰਹੇ ਹਾਂ। ਐਸਾ ਇੰਡੀਆ ਨੇ ਕੀ ਕੀਤਾ? ਔਰ ਇਹਦੇ 'ਚ ਮੈਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਸ ਕਿਸਮ ਦੀ ਡੀਲ, ਇਹ ਸਟ੍ਰਾਈਕ ਨਾ ਕਰ ਲੈਣ ਜਿਹਦੇ 'ਚ ਕਿ ਜਿਹੜੀ ਖਬਰ ਬੇਸ਼ੱਕ ਉਹ ਝੂਠੀ ਹੈ ਹਾਲ ਦੀ ਘੜੀ, ਜਾਂ ਇੱਕ ਪਾਸੜ ਲੱਗਦੀ ਹੈ, ਉਹਦੇ 'ਚ ਕੋਈ ਜਿਹੜੀ ਹੈ ਹਕੀਕਤ ਵੀ ਹੋ ਸਕਦੀ ਹੈ। ਹਾਲਾਂਕਿ ਇੰਡੀਆ ਨੇ ਬੜਾ ਰੌਲਾ ਪਾਇਆ ਕਿ ਜੀ ਹੁਣ ਬਾਈਡਨ ਜਾਂਦੇ ਜਾਂਦੇ ਮੈਡਲ ਵੀ ਦੇ ਰਿਹਾ, ਜਿਹਦੇ 'ਚ ਉਹਨੇ ਜਾਰਜ ਸੋਰਸ ਨੂੰ, ਜਿਹਨੂੰ ਇੰਡੀਆ ਨੇ ਕਿਹਾ, BJP ਨੇ ਕਿਹਾ ਕਿ ਜੀ ਇਹ ਇੰਡੀਆ ਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਜਿਹੜਾ US ਸਟੇਟ ਡਿਪਾਰਟਮੈਂਟ ਔਰ ਡੀਪ ਸਟੇਟ ਔਰ ਫਲਾਣਾ ਕੰਮ ਕਰ ਰਹੇ ਨੇ। ਜਾਰਜ ਸੋਰਸ ਦਾ ਨਾਂ ਲਿਆ, ਜਿਹੜਾ ਬਿਲੀਅਨਰ ਹੈ, ਪ੍ਰੋ ਡੈਮੋਕ੍ਰੇਸੀ ਹੈ। ਹੁਣ ਜਾਰਜ ਸੋਰਸ ਨੂੰ ਜਿਹੜਾ ਮੈਡਲ ਆਫ ਫਰੀडम ਦਿੱਤਾ ਹੈ ਬਾਈਡਨ ਨੇ। ਇਹ ਹਿਲਰੀ ਕਲਿੰਟਨ, ਚਲੋ ਤਾਂ ਪੋਲੀਟੀਕਲ ਆ, ਹੋਰਨਾਂ ਨੂੰ ਵੀ ਉਹ ਮੈਡਲ ਦੇਣ ਦੀ ਵੀ ਇੱਕ ਲੰਬੀ ਲਾਈਨ ਸ਼ੁਰੂ ਕੀਤੀ ਹੋਈ ਹੈ, ਲੇਕਿਨ ਜਾਰਜ ਸੋਰਸ ਨੂੰ ਦੇਣਾ ਮਤਲਬ ਇਹ ਹੈ ਵੀ ਇਹ ਇੰਡੀਆ ਦੇ ਮੂੰਹ ਤੇ ਤਮਾਚਾ ਵੀ ਹੈ ਕਿ ਵੀ ਇਹ ਜਿਹਨੂੰ ਤੁਸੀਂ ਇਹ ਕਹਿ ਰਹੇ ਹੋ
ਕਿ ਇਹ ਤੋੜਨ ਵਾਲਾ ਹੈ ਤਾਂ ਸਾਡਾ ਹੀਰੋ ਹੈ, ਮੈਡਲ ਆਫ ਫਰੀडम ਹੈ। ਪਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਵਾਸ਼ਿੰਗਟਨ ਪੋਸਟ ਨੇ ਸਟੋਰੀ ਕੀਤੀ ਸੀ ਪਿਛਲੇ ਦਿਨਾਂ 'ਚ ਨਿਊ ਈਅਰ ਈਵ ਦੇ ਉੱਤੇ ਕਿ ਕਿਵੇਂ ਇੰਡੀਅਨ ਏਜੰਸੀ ਰਾਹ ਨੇ ਮਾਲਦੀਵਸ ਦੇ ਵਿੱਚ ਰਾਜ ਪਲਟਾ ਕਰਾਉਣ ਦੇ ਲਈ ਮੌਜੂਜ਼ੂ ਨੂੰ ਹਟਾਉਣ ਲਈ ਕਿਵੇਂ ਸਾਜ਼ਿਸ਼ ਕੀਤੀ, ਜਿਹੜੀ ਕਾਮਯਾਬ ਨਹੀਂ ਹੋਈ। ਉਸ ਦੇ ਉੱਤੇ ਇੰਡੀਆ ਨੇ ਕਿਹਾ ਕਿ ਜੀ ਇਹ ਪ੍ਰੋਪੇਗੈਂਡਾ ਹੈ ਵਾਸ਼ਿੰਗਟਨ ਪੋਸਟ ਦਾ ਔਰ ਇਹ ਬਿਲਕੁਲ ਝੂਠ ਹੈ ਔਰ ਇਹ वो ਹੈ। ਲੇਕਿਨ ਇਸ ਖਬਰ ਵੱਲ ਅਗੇਨ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਜੇਕ ਸਲੀਵਾਨ ਦਾ ਉੱਥੇ ਹੋਣਾ, ਨਿਊਕਲੀਅਰ ਰੈਸਟ੍ਰਿਕਸ਼ਨਸ ਹਟਾਉਣਾ ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਸਾਨੂੰ ਖਬਰਦਾਰ ਵੀ ਰਹਿਣਾ ਚਾਹੀਦਾ ਹੈ। ਜਿਹੜੇ ਇੱਥੇ ਕੰਸਰਨਡ ਸ਼ੋਬੇ ਨੇ, ਖਾਸ ਤੌਰ ਤੇ ਲਾਅ ਮੇਕਰ ਨੇ, ਉਹਨਾਂ ਤੱਕ ਪਹੁੰਚ ਵੀ ਕਰਨੀ ਚਾਹੀਦੀ ਹੈ ਕਿ ਭਾਈ ਇਸ ਕਿਸਮ ਦੀ ਗੱਲ ਜਿਹੜੀ ਹੈ ਨਾ ਕਾਬਲੇ ਬਰਦਾਸ਼ਤ ਹੋਏਗੀ। ਹਾਲਾਂ ਇਹ ਮੈਨੂੰ ਲੱਗਦਾ ਨਹੀਂ ਹੈ ਇਵੇਂ ਹੋਏ, ਕਿਉਂਕਿ ਇਹ ਨਿਖਿਲ ਗੁਪਤਾ ਸਿਰਫ ਕੱਲਾ ਅਮਰੀਕਾ ਦਾ ਕਲਪ੍ਰਿਟ ਨਹੀਂ ਹੈ ਵੀ ਉਹਨੇ ਕੋਈ ਕ੍ਰਾਈਮ ਅਮਰੀਕਾ 'ਚ ਕਮਿਟ ਕੀਤਾ ਹੈ। ਇਸ ਕਿਉਂਕਿ ਇਹਦੇ 'ਚ 5 ਆਈਜ਼ ਕੰਟਰੀਜ਼ ਇਨਵੋਲਵ ਨੇ। 5 ਆਈਜ਼ 'ਚ ਕੈਨੇਡਾ ਨੂੰ ਬਿਨਾਂ ਭਰੋਸੇ 'ਚ, ਕਿਉਂਕਿ ਉਹੀ ਨਿਖਿਲ ਗੁਪਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਵੀ ਜ਼ਿੰਮੇਵਾਰ ਹੈ, ਉਹਨੂੰ ਪਿਕਚਰਾਂ ਭੇਜ ਰਿਹਾ, ਉਹੀ ਕੰਟਰੈਕਟਰ ਹੈ, ਉਹੀ ਆਸਟ੍ਰੇਲੀਆ, ਨਿਊਜ਼ੀਲੈਂਡ, UK ਵੀ ਇਨਵੋਲਵ ਹੈ। ਸੋ ਜਿੱਥੇ 5 ਆਈਜ਼ ਕੰਟਰੀਜ਼ ਦਾ ਇਹ ਕ੍ਰਿਮੀਨਲ ਹੈ ਉੱਥੇ ਅਮਰੀਕਾ ਆਪਣੇ ਤੌਰ ਤੇ ਜਿਹੜਾ ਕੁਝ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਸਾਨੂੰ ਜਿਹੜਾ ਇਸ ਦੇ ਉੱਤੇ ਚੁਕੰਨੇ ਹੋਣ ਦੀ ਲੋੜ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-005. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦੇ ਤਾਮਿਲਨਾਡੂ ਸੂਬੇ ਵੱਲੋਂ ਭਾਰਤ ਤੋਂ ਆਜ਼ਾਦੀ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਹਾਲ ਹੀ ਵਿੱਚ ਤਾਮਿਲਨਾਡੂ ਦੇ ਗਵਰਨਰ ਵੱਲੋਂ ਰਾਸ਼ਟਰੀ ਗੀਤ ਪਹਿਲਾਂ ਗਾਣ ਦਾ ਇਸ਼ੂ ਦੱਸਦਾ ਹੈ ਕਿ ਦਰਾਵੜ ਮੂਲ ਦੇ ਤਾਮਿਲਾਂ ਲਈ ਆਪਣਾ ਕਲਚਰ ਅਤੇ ਹੋਂਦ ਪਹਿਲਾਂ ਹੈ ਤੇ ਭਾਰਤ ਬਾਅਦ ਵਿੱਚ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਦੀ ਤਰ੍ਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਕੋਈ ਦੱਖਣੀ ਜ਼ਬਾਨ ਵੀ ਨਹੀਂ ਆਉਂਦੀ ਔਰ ਕੋਈ ਸਾਡਾ ਇੰਟਰੈਕਸ਼ਨ ਵੀ ਨਹੀਂ ਹੈ, ਪਰ ਮੈਂ ਸਮਝਦਾ ਵੀ ਕਾਸ਼ ਪੰਜਾਬ ਦੇ ਜਿਹੜੇ ਮੌਕਾ ਪ੍ਰਸਤ ਕਿਸਮ ਦੇ ਸਿਆਸਤਦਾਨ ਔਰ ਵਾਸਟ ਮੈਜੋਰਿਟੀ ਜਿਹੜੀ ਡੰਬ ਡਰਿਵਨ ਕੈਟਲ ਵਾਂਗ, ਜਿਨ੍ਹਾਂ ਨੂੰ ਜਿਵੇਂ ਤੁਸੀਂ ਇੱਜੜ ਨੂੰ ਹੱਕ ਕੇ ਲੈ ਜਾਂਦੇ ਹੋ, ਉਹ ਦਿੱਲੀ ਦੇ ਖਾਤੇ 'ਚ ਭੁਗਤਦੇ ਨੇ। ਆਪਣੀ ਜ਼ਬਾਨ, ਆਪਣਾ ਧਰਮ, ਆਪਣੇ ਆਸ਼ੇ ਆਦਰਸ਼, ਉਹਨਾਂ ਸਾਰਿਆਂ ਨਾਲ ਸਮਝੌਤਾ ਕਰਨ ਨੂੰ ਤਿਆਰ ਰਹਿੰਦੇ ਨੇ, ਉਹਨਾਂ ਨੂੰ ਵੇਚਣ ਨੂੰ ਤਿਆਰ ਰਹਿੰਦੇ ਨੇ। ਇੱਕ ਵੱਡਾ ਤਬਕਾ ਸਾਡਾ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਵੀ ਸਾਡੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ, ਸਾਡੀਆਂ ਵੈਲਿਊਜ਼, ਸਾਡੀ ਅਣਖ ਗੈਰਤ ਕੀ ਹੈ, ਉਹ ਵਿਕਣ ਦੇ ਲਈ ਤਿਆਰ ਹੀ ਰਹਿੰਦੇ ਨੇ। ਪਰ ਮੈਂ ਬਹੁਤ ਵਾਰ ਦੇਖਦਾ ਵੀ ਇਹ ਜਿਹੜੇ 5 ਸੂਬੇ ਨੇ, ਤਮਿਲਨਾਡੂ ਹੈ, ਜਿਨ੍ਹਾਂ ਦੇ ਵਿੱਚ ਤੇਲੰਗਾਨਾ ਹੈ, ਜਿਨ੍ਹਾਂ ਦੇ ਵਿੱਚ ਆਂਧਰ ਹੈ, ਜਾਂ ਕੇਰਲ ਹੈ ਔਰ ਕਰਨਾਟਕ ਹੈ, ਇਹਨਾਂ ਦੇ ਵਿੱਚ ਕਿਉਂਕਿ ਹੈ ਤਾਂ ਇਹ ਡਰਾਵਿਡਨ, ਜੇ ਅਸੀਂ ਰੇਸ਼ੀਅਲ ਸਟਾਕ ਦੇਖੀਏ ਤਾਂ ਡਰਾਵਿਡਨ ਹੈ, ਪਰ ਇਹਨਾਂ ਸਾਰਿਆਂ ਦਾ ਜਿਹੜਾ ਸਰਗਣ ਹੈ ਜਾਂ ਜਿਹੜਾ ਬੇਸ ਜਾਂ ਫਾਊਂਟੇਨ ਹੈਡ ਹੈ, ਜਿਹਨੂੰ ਕਿਹਾ ਜਾਏ, ਸਰਗਣਾ ਲਫ਼ਜ਼ ਵੀ ਠੀਕ ਨਹੀਂ ਹੈ, ਉਹ ਤਮਿਲਨਾਡੂ ਹੈ। ਔਰ ਉਹਨਾਂ ਨੇ
ਤਮਿਲ ਜਿਹੜੀ ਦੇ ਲੋਕ ਨੇ ਉਹਨਾਂ ਨੇ ਤਮਿਲ ਨੂੰ ਕਲਾਸਿਕ ਲੈਂਗੁਏਜ ਦੇ ਤੌਰ ਦੇ ਉੱਤੇ ਵੀ ਰੈਕਗਨਾਈਜ਼ ਕਰਵਾਇਆ ਔਰ ਉਹਨਾਂ ਦਾ ਇਹ ਕਹਿਣਾ ਵੀ ਇਹ ਸੰਸਕ੍ਰਿਤ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਾ ਡ੍ਰੈਵਿਡਨ ਕਲਚਰ ਦਾ ਸੰਸਕ੍ਰਿਤ ਵਾਲੇ ਆਰੀਅਨ ਕਲਚਰ ਨਾਲ ਕੋਈ ਤਾਲੁਕ ਰਿਹਾ, ਨਾ ਜ਼ਬਾਨ ਦਾ। ਤਮਿਲ ਦਾ ਆਪਣਾ ਸਟਾਈਲ ਹੈ ਔਰ ਉਹ ਜਿਹੜੇ ਨੇ ਆਪਣੇ ਢੰਗ ਤਰੀਕੇ ਦੇ ਨਾਲ ਆਪਣੀ ਅਡਰੀ ਹੋਂਦ ਨੂੰ ਔਰ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਲਗਭਗ 77 ਸਾਲ ਦੇ ਪੀਰੀਅਡ 'ਚ ਭਾਰਤ ਦੇ ਬੇਸ਼ੱਕ ਉਹਨਾਂ ਨੇ ਇੰਡੀਅਨ ਯੂਨੀਅਨ ਦਾ ਉਹ ਹਿੱਸਾ ਨੇ ਲੇਕਿਨ ਉਹਨਾਂ ਨੇ ਆਪਣੀ ਜ਼ਬਾਨ, ਆਪਣਾ ਅਡਰਾਪਨ, ਆਪਣਾ ਡ੍ਰੈਵਿਡਨ ਕਲਚਰ ਉਸ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਔਰ ਜਦੋਂ ਵੀ ਕਿਸੇ ਨੇ ਕੋਈ ਮਾੜੀ ਮੋਟੀ ਵੀ ਕੋਸ਼ਿਸ਼ ਕੀਤੀ ਔਰ ਬਹੁਤਿਆਂ ਨੂੰ ਸ਼ਾਇਦ ਹੁਣ ਤਾਂ ਸੂਬੇ ਜ਼ਬਾਨ ਦੇ ਆਧਾਰ ਤੇ ਬਣੇ ਨੇ, ਸਭ ਤੋਂ ਪਹਿਲਾਂ ਆਪਣੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਉਣ ਦੇ ਲਈ ਜਿਹੜਾ ਅੱਜ ਦਾ ਤੇਲੰਗਾਨਾ ਹੈ, ਉਦੋਂ ਆਂਧਰਾ ਦਾ ਹਿੱਸਾ ਹੀ ਸੀ, ਉੱਥੇ ਮਿਸਟਰ ਰੋਮੇਲ ਸੀ, ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀ ਔਰ ਉਸ ਚੋਂ ਹੀ ਫਿਰ ਜਿਹੜਾ ਲਿੰਗੁਇਸਟਿਕ ਕਮਿਸ਼ਨ ਬਣਿਆ, ਅੱਡ-ਅੱਡ ਸੂਬੇ ਬਣੇ, ਜਿਹਦੇ ਸਭ ਤੋਂ ਅਖੀਰਲੀ ਲਾਈਨ ਫਿਰ ਪੰਜਾਬੀ ਸੂਬਾ 1966 'ਚ ਬਹੁਤ ਕੁਰਬਾਨੀਆਂ ਤੋਂ ਬਾਅਦ ਜਿਹੜਾ ਉਹ ਮਿਲਿਆ। ਲੇਕਿਨ ਇਹ ਉੱਥੋਂ ਦੇ ਹੀ ਸੀ ਦੱਖਣ ਵਾਲੇ ਜਿਨ੍ਹਾਂ ਨੇ ਕਿਹਾ ਕਿ ਵੀ ਔਰ ਜੇ ਦੱਖਣ ਵਾਲੇ ਰਜਿਸਟ ਨਾ ਕਰਦੇ ਤਾਂ ਅੱਜ ਹਿੰਦੀ ਸੱਚਮੁੱਚ ਨੈਸ਼ਨਲ ਲੈਂਗੁਏਜ ਬਣੀ ਹੁੰਦੀ। ਇਹਨਾਂ ਨੇ ਬਣਨ ਨਹੀਂ ਦਿੱਤੀ ਹੈ। ਕਹਿਣ ਨੂੰ ਕਹੇ ਜੋ ਕੋਈ ਕਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਇਆ ਕਿ ਇੰਡੀਆ ਦੀ ਨੈਸ਼ਨਲ ਲੈਂਗੁਏਜ ਹਿੰਦੀ ਹੈ, 22 ਲੈਂਗੁਏਜਸ ਰੈਕਗਨਾਈਜ਼ ਨੇ, ਲੇਕਿਨ ਜਿੱਥੇ ਰੈਕਗਨਾਈਜ਼ ਨੇ ਤੁਸੀਂ ਪੰਜਾਬ 'ਚ ਦੇਖੋ ਵੀ ਹਿੰਦੀ ਹੀ ਡੋਮੀਨੇਟ ਕਰਦੀ ਹੈ। ਜੇ ਪੰਜਾਬੀ ਦੇ ਲਫ਼ਜ਼ ਵੀ ਹਿੰਦੀ 'ਚ ਲਿਖੇ ਹੋਏ ਨੇ ਤੇ ਉਹ ਬਿਲਕੁਲ ਜਿਹੜੀ ਆ ਉਹ ਪੰਜਾਬੀ ਦੀਆਂ ਲੱਤਾਂ ਤੋੜੀਆਂ ਹੋਈਆਂ, ਲੇਕਿਨ ਇਹਨਾਂ ਦੇ ਵਿੱਚ ਦੱਖਣੀ ਸੂਬਿਆਂ ਦੇ ਵਿੱਚ ਇਹਨਾਂ ਨੇ ਆਪਣੀ ਜ਼ਬਾਨ ਦੇ ਨਾਲ ਸਮਝੌਤਾ ਨਹੀਂ ਹੋਣ ਦਿੱਤਾ। ਅੱਛਾ, ਹੁਣ ਮੈਨੂੰ ਵੀ ਨਹੀਂ ਸੀ ਪਤਾ, ਅੱਜ ਮੈਂ ਜਦੋਂ ਦਾ ਹਿੰਦੂ ਦਾ ਐਡੀਟੋਰੀਅਲ ਦੇਖਿਆ, ਖਬਰ ਸੀ, ਖਬਰ ਤੋਂ ਬਾਅਦ ਮੈਂ ਐਡੀਟੋਰੀਅਲ ਤੇ ਗਿਆ ਕਿ ਕਿਵੇਂ ਤਮਿਲਨਾਡੂ, ਹੁਣ ਜਿਹੜਾ ਇਸ ਵੇਲੇ ਤਮਿਲਨਾਡੂ ਦਾ ਚੀਫ ਮਿਨਿਸਟਰ ਹੈ ਮਿਸਟਰ ਹਿਟਲਰ, ਸਟਾਲਿਨ, ਜਿਹੜਾ ਮਿਸਟਰ ਸਟਾਲਿਨ, ਨਾਟ ਹਿਟਲਰ, ਸਟਾਲਿਨ, ਇਹ ਕਰੁਣਾਨਿਧੀ ਜਿਹੜਾ 1950ਵਿਆਂ 'ਚ 1960ਵਿਆਂ 'ਚ ਜਿਹਨੇ ਤਮਿਲ ਧਾਰਾ ਨੂੰ ਅੱਡ ਕਾਇਮ ਰੱਖਦੇ ਆ ਜਿਹੜੀ ਪਾਰਟੀ ਅੰਨਾਦੁਰਾਈ ਨੇ ਬਣਾਈ ਸੀ, ਦਰਾਵੜ ਮੁਨੇਤਰ ਕੜਗਮ, DMK, ਉਸ ਨੂੰ ਜਿਉਂਦਾ ਰੱਖਿਆ, ਕਈ ਵਾਰ ਸਰਕਾਰ ਬਣਾਈ, ਹੁਣ ਉਹਦੀ ਡੈਥ ਹੋ ਗਈ ਔਰ ਬਿਲਕੁਲ ਹਾਲਾਂ ਉਹ ਆਪਣੇ ਆਪ ਨੂੰ ਨਾਸਤਕ ਡਿਕਲੇਅਰ ਕਰਦਾ ਸੀ, ਪਰ ਉਹ ਬਹੁਤ ਰੜਕਦਾ ਰਿਹਾ ਹਿੰਦੂ ਤਵੀਆਂ ਦੀਆਂ ਅੱਖਾਂ 'ਚ ਕਿਉਂਕਿ ਉਹਨੇ ਤਮਿਲਨਾਡੂ ਦੇ ਵਿੱਚ ਕਿਸੇ ਵੀ ਨੈਸ਼ਨਲ ਪਾਰਟੀ ਦੇ ਪੈਰ ਨਹੀਂ ਲੱਗਣ ਦਿੱਤੇ। ਹੁਣ ਉਹਦਾ ਲੜਕਾ ਸਟਾਲਿਨ ਜਿਹੜਾ ਹਕੂਮਤ ਰਨ ਕਰ ਰਿਹਾ ਹੈ, ਉਹ ਵੀ ਬਿਲਕੁਲ ਜਦੋਂ ਉਹਨੇ ਕਿਹਾ ਕਿ ਜੀ ਇਹ ਸਨਾਤਨ ਧਰਮ ਤੇ ਦੂਜਾ ਕੋਈ ਨਹੀਂ ਹੈ, ਇਹਨੂੰ ਇਹ ਸਾੜੇ ਜਾਣ ਦੇ ਕਾਬਲ ਹੈ ਇਹਨਾਂ ਦੀ ਫਿਲਾਸਫੀ, ਉਹਦੇ ਮਗਰ ਪੈ ਗਏ ਸੀ ਕਿ ਕਿਵੇਂ ਹੈ। ਹੁਣ ਇਹਨਾਂ ਨੇ ਕੀ ਕੀਤਾ ਹੋਇਆ ਦਿੱਲੀ ਦੇ BJP ਹਾਕਮਾਂ ਨੇ ਕਿ ਵੀ ਜਿੱਥੇ ਜਿੱਥੇ ਨਾਨ BJP ਸਰਕਾਰਾਂ ਨੇ ਉੱਥੇ ਆਪਣੇ ਗਵਰਨਰ ਐਸੇ ਲਾਏ ਹੋਏ ਨੇ ਜਿਹੜੇ ਪੰਗਾ ਲੈਂਦੇ ਨੇ ਕੋਈ ਨਾ ਕੋਈ ਐਸਾ, ਕਿਉਂਕਿ ਗਵਰਨਰ ਤਾਂ ਇੱਕ ਕਨਸਟੀਟਿਊਸ਼ਨਲ ਟਿਟੂਲਰ ਹੈਡ ਹੈ, ਉਹਨਾਂ ਦੇ ਕੋਲ ਕੋਈ ਪਾਵਰਸ ਨਹੀਂ ਨੇ। ਹੁਣ ਜੇ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਤੇ ਗਵਰਨਰ ਨੇ ਜਿਹੜਾ ਲੈਕਚਰ ਪੜ੍ਹਨਾ ਹੈ, ਭਾਸ਼ਣ ਪੜ੍ਹਨਾ ਹੈ, ਉਹਦੇ ਚੋਂ ਕੋਈ ਕੰਨਾ ਜਾਂ ਸਿਹਾਰੀ ਵੀ ਬਦਲ ਨਹੀਂ ਸਕਦਾ, ਉਹਨੂੰ ਸਰਕਾਰ ਬਣਾ ਕੇ ਦਿੰਦੀ ਹੈ ਤਿਆਰ ਕਰਕੇ, ਜਿਹੜੀ ਉਹਨੇ ਉਹੀ ਪੜ੍ਹਨਾ ਹੁੰਦਾ। ਲੇਕਿਨ ਤੁਸੀਂ ਦੇਖੋਗੇ ਕਿ ਵੀ ਇਹਨਾਂ ਨੇ ਕਿਵੇਂ ਗਵਰਨਰਾਂ ਨੂੰ ਇਸਤੇਮਾਲ ਕੀਤਾ ਸਟੇਟ ਦੇ ਸਿਸਟਮ ਨੂੰ ਅਪਸੈਟ ਕਰਨ ਦੇ ਲਈ। ਮਮਤਾ ਬੈਨਰਜੀ ਦੇ ਨਾਲ ਕਿਵੇਂ ਪੰਗਾ ਲਿਆ ਹੁੰਦਾ। ਕੇਰਲਾ ਦੇ ਵਿੱਚ ਮੁਹੰਮਦ ਆਰਫ ਕੇ ਕੌਣ ਜਿਹੜਾ ਉਹਨਾਂ ਨੇ ਗਵਰਨਰ ਲਾਇਆ, ਬਿਲਕੁਲ ਹਿੰਦੂਆਈਜ਼ਡ, ਉਹਨੇ ਉੱਥੇ ਸਰਕਾਰ 'ਚ ਬਦਜ਼ਨੀ ਪੈਦਾ ਕੀਤੀ। ਹੁਣ ਇਸੇ ਤਰ੍ਹਾਂ ਜਿਹੜਾ ਗਵਰਨਰ ਤਮਿਲਨਾਡੂ ਦੇ ਵਿੱਚ ਹੈ RN ਰਵੀ, ਇਹ ਪਹਿਲਾਂ ਨਾਰਥ ਈਸਟ ਦੀ ਸਟੇਟ 'ਚੋਂ ਆਇਆ, ਉੱਥੇ ਵੀ ਇਹਦਾ ਇਹੀ ਹਾਲ ਸੀ। ਸੋ ਹੁਣ ਇਹ 2-3 ਸਾਲ ਤੋਂ ਗਵਰਨਰ ਹੈ, ਇਹਨੂੰ ਜਾਰੀ ਰੱਖਿਆ ਹੋਇਆ। ਇਹ ਹਰ ਵਾਰ ਕੋਈ ਨਾ ਕੋਈ ਪੰਗਾ ਖੜਾ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਇਸ ਵਾਰ ਕੀ ਹੋਇਆ ਕਿ ਬਈ ਇਹਨੇ ਜਿਹੜਾ ਉਹਨਾਂ ਦੀ ਤਮਿਲ ਅਸੈਂਬਲੀ ਦਾ ਨਾਰਮ ਹੈ, ਜਿਹਨੂੰ ਉਹ ਡ੍ਰੈਵਿਡਨ ਮਾਡਲ ਆਫ ਗਵਰਨੈਂਸ ਕਹਿੰਦੇ ਨੇ, ਕਿ ਬਈ ਜਦੋਂ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਜਿਹੜਾ ਉਹਨਾਂ ਦਾ ਆਪਣਾ ਤਰਾਨਾ ਜਾਂ ਜਿਹੜਾ ਆਪਣਾ ਉਹਨਾਂ ਦਾ ਟ੍ਰੈਡੀਸ਼ਨ ਆ ਉਹ ਵੱਜਦਾ, ਫਿਰ ਗਵਰਨਰ ਦਾ ਲੈਕਚਰ ਹੁੰਦਾ, ਫਿਰ ਨੈਸ਼ਨਲ ਐਂਥਮ ਹੁੰਦਾ ਔਰ ਐਂਡ। ਹੁਣ ਇਹ ਜਿਹੜੀ ਖਬਰ ਦਾ ਲੁਬੇ ਲੁਬਾਬ ਇਹ ਹੈ ਕਿ ਗਵਰਨਰ ਜਦੋਂ ਆਇਆ ਤਾਂ ਉਹਨੇ ਕਿਹਾ ਜੀ ਪਹਿਲਾਂ ਜਿਹੜਾ ਹੈ ਇਹ ਤਮਿਲ ਜਿਹੜਾ ਉਹਨਾਂ ਦਾ ਇਨਵੋਕਟ ਕਰਦੇ ਨੇ ਉਹਦੇ ਤੋਂ ਪਹਿਲਾਂ ਇਹ ਰਾਸ਼ਟਰੀ ਗੀਤ ਵੱਜਣਾ ਚਾਹੀਦਾ। ਉਹਨਾਂ ਨੇ ਕਿਹਾ ਇਹ ਤਾਂ ਸਾਡੀ ਪਰੰਪਰਾ ਹੀ ਨਹੀਂ ਹੈ, ਸਾਡੀ ਜਿਹੜੀ ਰਵਾਇਤ ਹੈ ਉਹਦੇ 'ਚ ਜਦੋਂ ਤੇਰਾ ਲੈਕਚਰ ਖਤਮ ਹੋਏਗਾ ਉਸ ਤੋਂ ਬਾਅਦ ਜਿਹੜਾ ਉਹ ਨੈਸ਼ਨਲ ਐਂਥਮ ਹੋਏਗਾ, ਉਸ ਤੋਂ ਪਹਿਲਾਂ ਜੋ ਸਾਡੀ ਰਵਾਇਤ ਦੇ ਮੁਤਾਬਕ
ਤਮਿਲ ਜ਼ਬਾਨ ਨਾਲ ਸੰਬੰਧਿਤ ਪਾਰਟ ਹੈ ਉਹੀ ਹੋਏਗਾ। ਨਤੀਜੇ ਦੇ ਤੌਰ ਤੇ ਗਵਰਨਰ ਨੇ ਵਾਕਆਊਟ ਕੀਤਾ ਔਰ ਉਹਨੇ ਕਿਹਾ ਕਿ ਜੀ ਮੈਂ ਜੇ ਤਿਰੰਗਾ ਇਹ ਨਹੀਂ ਵੱਜਦਾ ਤਾਂ ਮੈਂ ਨਹੀਂ ਹੂੰ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਹਨੇ ਇਹ ਕੀਤਾ ਸੀ ਕਿ 2023 ਚ ਜਦੋਂ ਇਹ ਆਪਣਾ ਪੋਰਸ਼ਨ ਜਿਹੜਾ ਉਹਨੂੰ ਭਾਸ਼ਣ ਲਿਖ ਕੇ ਦਿੱਤਾ ਸੀ ਉਹਨੂੰ ਪੜ੍ਹਿਆ ਹੀ ਨਹੀਂ ਸੀ, ਜਿਹਦੇ ਚ ਲਾਈਨ ਸੀ ਕਿ ਡ੍ਰੈਵਿਡਨ ਮਾਡਲ ਆਫ ਗਵਰਨੈਂਸ। ਸੋ ਉਹਨਾਂ ਨੇ ਕਿਹਾ ਨਹੀਂ ਪੜ੍ਹਿਆ ਤਾਂ ਨਾ ਸਹੀ। ਹੁਣ ਉਹਨੇ ਲੈਕਚਰ ਹੀ ਨਹੀਂ ਦਿੱਤਾ। ਉਹਨੇ ਕਿਹਾ ਜੀ ਮੈਂ ਇਹ ਟੋਲਰੇਟ ਨਹੀਂ ਕਰ ਸਕਦਾ ਕਿ ਜਿਹੜਾ ਨੈਸ਼ਨਲ ਐਂਥਮ ਤੋਂ ਪਹਿਲਾਂ ਜਿਹੜਾ ਤਾਮਿਲਾਂ ਦਾ ਹੋਏ ਔਰ ਜਦੋਂ ਤੱਕ ਇਹ ਨਹੀਂ ਹੋਏਗਾ ਮੈਂ ਲੈਕਚਰ ਨਹੀਂ ਕਰਨਾ। ਉਹਨੇ ਖੁਦ ਹੀ ਇਹ ਕੰਟਰੋਵਰਸੀ ਕ੍ਰੀਏਟ ਕੀਤੀ ਔਰ ਇਸ ਦੇ ਉੱਤੇ ਦਾ ਹਿੰਦੂ ਨੇ ਬੜਾ ਜ਼ਬਰਦਸਤ ਐਡੀਟੋਰੀਅਲ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਕੰਟਰਾਈਵਡ ਗ੍ਰੀਵੈਂਸ ਔਨ ਦਾ Tamil Nadu governor creating an unsavory row has become an annual habit with the Tamil Nadu governor। ਕਿ ਵੀ ਇਹ ਤਾਂ ਇਹਨੇ ਸਾਲਾਨਾ ਆਦਤ, ਕਿਉਂਕਿ ਬੀਜੇਪੀ ਦੇ ਕਹਿਣ ਤੇ ਉਹ ਇਹ ਸਾਰੇ ਇਸ ਕਿਸਮ ਦਾ ਕਰਦਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਇਹਦਾ ਕਸੂਰ ਹੈ। ਪਹਿਲਾਂ ਵੀ ਇਹਨੇ ਡ੍ਰੈਵਿਡਨ ਮਾਡਲ ਆਫ ਗਵਰਨੈਂਸ ਨੂੰ ਕਹਿ ਕੇ ਕਿ ਜੀ ਇਹ ਉਹ ਜਿਹੜਾ ਲਾਈਨ ਸੀ ਉਹ ਸਕਿਪ ਕੀਤੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਟ੍ਰੈਡੀਸ਼ਨ ਹੈ, ਪਹਿਲਾਂ ਪੜ੍ਹਿਆ ਜਾਂਦਾ ਤਾਮਿਲ ਵਾਲਾ ਨੈਸ਼ਨਲ ਐਂਥਮ ਬਾਅਦ 'ਚ ਹੁੰਦਾ ਔਰ ਇਹ ਸਾਰੇ ਦੇ ਚੱਲਦੇ ਆ ਇਹ ਜਿਹੜਾ ਉਹ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਪਹਿਲਾਂ ਵੀ ਹੁਣ ਅੱਜ ਮੈਂ ਇੱਕ ਯੂਟਿਊਬਰ ਜਿਹੜਾ ਪਪੂਲਰ ਹੈ ਉਹ ਕੰਪੇਅਰ ਕਰ ਰਿਹਾ ਸੀ ਕਿ ਜਿਹੜੀਆਂ 5 ਸਟੇਟਾਂ ਨੇ ਸਾਊਥ ਦੀਆਂ, ਇਹਨਾਂ 'ਚ ਪਰ ਕੈਪੀਟਾ ਇਨਕਮ ਕਿੰਨੀ ਹੈ, ਕਿਸ ਲੈਵਲ ਦਾ ਉਹ ਸੈਂਟਰਲ 'ਚ ਫੰਡ ਦਿੰਦੇ ਨੇ, ਪਰ ਜਿਹੜਾ ਫਾਇਦਾ ਹੈ ਉਹ ਬਰੀਡਿੰਗ ਲਾਈਕ ਰੈਟ ਜਿਹੜੀਆਂ ਇਹ ਹਿੰਦੂਤਵਾ ਕਾਊ ਬੈਲਟ ਸਟੇਟਾਂ ਨੇ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਉੱਤਰਾਖੰਡ, ਇਹ ਉਹ ਸਾਰੇ ਮਫਾਦ ਉਹ ਚੁੱਕ ਰਹੇ ਨੇ। ਸੋ ਆਲਰੇਡੀ ਬਰਿਊਇੰਗ ਔਰ ਉਹ ਆਪਣੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ, ਲੇਕਿਨ ਉਹਨਾਂ 'ਚੋਂ ਤੁਹਾਨੂੰ ਕੋਈ ਦਿੱਲੀ ਦੇ ਤਾਬੇਦਾਰ ਇਵੇਂ ਦੇ ਨਹੀਂ ਮਿਲਣਗੇ ਔਰ ਖ਼ਾਸ ਤੌਰ 'ਤੇ ਤਮਿਲਨਾਡੂ। ਮੈਨੂੰ ਇਹ ਲੱਗਦਾ ਕਿ ਵੀ ਇਹ ਜਿਸ ਕਿਸਮ ਦੇ ਹਾਲਾਤ ਭਾਰਤ 'ਚ ਬਣਦੇ ਜਾ ਰਹੇ ਨੇ, ਨਾਰਥ ਈਸਟ ਜਿਹੜਾ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ ਹੈ, ਈਵਨ ਬੰਗਲਾਦੇਸ਼ ਦੀ ਹਕੂਮਤ ਨੇ ਅੱਜ ਫੇਰ ਉਹਦੀ ਸ਼ੇਖ ਹਸੀਨਾ ਦੀ ਵਾਪਸੀ ਮੰਗੀ ਹੈ, ਐਕਸਟ੍ਰੈਡੀਸ਼ਨ, ਔਰ ਜਿਹੜੀਆਂ ਇਹਨਾਂ ਦੀ ਬੰਗਲਾਦੇਸ਼ ਦੀ ਵਜ੍ਹਾ ਕਰਕੇ ਮੇਘਾਲਿਆ ਔਰ ਮਨੀਪੁਰ ਔਰ ਨਾਗਾਲੈਂਡ ਔਰ ਸਾਰੀਆਂ ਦੇ ਵਿੱਚ ਵਾਪਸ ਇਨਸਰਜੈਂਸੀ ਆ ਰਹੀ ਹੈ। ਜਿਵੇਂ ਅਸੀਂ ਜ਼ਿਕਰ ਕੀਤਾ ਅੱਜ ਹੀ ਛੱਤੀਸਗੜ੍ਹ ਦੇ ਵਿੱਚ ਇਹਨਾਂ ਦੇ 8 CRPF ਦੇ ਜਵਾਨ ਉਡਾਏ ਨੇ, ਕਸ਼ਮੀਰ 'ਚ ਵੀ ਮਾਰੇ ਜਾ ਰਹੇ ਨੇ। ਉੱਥੇ ਹੁਣ ਉਹ ਖੜਕੋਂ ਹੱਥੋਂ ਮਰਨ ਨਾਲੋਂ ਕਹਿਣਗੇ ਜੀ ਜੀਪ ਜਾ ਕੇ ਡਿੱਗ ਪਈ ਖੱਡ ਦੇ ਵਿੱਚ, 4 ਅਫਸਰ ਮਰ ਗਏ ਤੇ 3 ਜਵਾਨ। ਆਹ 2 ਦਿਨ ਪਹਿਲਾਂ ਦੀਆਂ ਵੀ ਖਬਰਾਂ ਸੀ। ਸੋ ਇਹਨਾਂ ਹਾਲਾਤਾਂ 'ਚ ਹਾਲਾਂ ਪੰਜਾਬ ਨੂੰ ਇਹਨਾਂ ਨੇ ਦੱਬਿਆ ਹੋਇਆ, ਭੰਬਲ ਭੂਸੇ 'ਚ ਪਾਇਆ ਹੋਇਆ। ਜਥੇਦਾਰ ਅਕਾਲ ਤਖਤ ਨੇ ਹੁਣ ਕਹਿ ਦਿੱਤਾ ਕਿ ਜੀ ਇਹ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਉਹ ਲਾਗੂ ਅਸੀਂ ਕਰਵਾ ਕੇ ਹਟਾਂਗੇ, ਨਹੀਂ ਕਰ ਰਹੇ। ਸੁਖਬੀਰ ਬਾਦਲ ਕਹਿੰਦਾ ਜੀ ਅਸੀਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ, ਮੈਂ ਤਾਂ ਵੈਸੇ ਹੀ ਸਾਰਿਆਂ ਦੇ ਗੁਨਾਹ ਆਪਣੀ ਝੋਲੀ ਪਵਾ ਰਹੇ। ਔਰ ਦੂਜੇ ਪਾਸੇ ਅੱਡ ਅਕਾਲੀ ਦਲ ਬਣਾਉਣ ਦੀ ਲਾਈਨ ਵੀ ਆ ਗਈ ਕਿ ਜੀ ਅੰਮ੍ਰਿਤਪਾਲ ਸਿੰਘ ਔਰਾਂ ਦੇ ਪਿਤਾ ਜੀ ਨੇ ਐਲਾਨ ਕਰਨਾ ਹੈ। ਦੂਸਰਿਆਂ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ। ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਤਾਂ ਉਹਨਾਂ ਨੇ ਇੰਨਾ, ਜਿਵੇਂ ਕਿਸਾਨ ਅੰਦੋਲਨ ਦੀ ਵੀ ਅਸੀਂ ਗੱਲ ਕੀਤੀ, ਡੱਲੇਵਾਲ ਔਰਾਂ ਦੇ ਵਰਤ ਨੂੰ ਛੱਡ ਕਿਸੇ ਵੇਲੇ ਵੀ ਮਾੜੀ ਖਬਰ ਆ ਸਕਦੀ ਹੈ। ਸੋ ਸਾਨੂੰ ਤਾਂ ਉਹਨਾਂ ਮਲਟੀਪਲ ਰੁਝੇਵਿਆਂ 'ਚ ਕੀਤਾ ਹੋਇਆ। ਲੇਕਿਨ ਇਹ ਜਿਹੜੇ ਡ੍ਰੈਵਿਡਨ ਮੂਲ ਦੇ ਨੇ ਔਰ ਅਲਟੀਮੇਟਲੀ ਵੰਸ ਲੀਡਰ ਤਾਮਿਲਨਾਡੂ ਆਏ ਨਾ ਪੰਜਾਂ ਦਾ, ਜਦੋਂ ਇਹਨਾਂ ਨੇ ਇੱਕ ਝਟਕਾ ਦਿੱਤਾ ਕਿ ਜੀ ਅਸੀਂ ਮੰਗ ਤਾਂ ਉੱਠ ਰਹੀ ਹੈ ਵੀ ਸਾਡਾ ਇਕਨੋਮਿਕਲ ਜ਼ੋਨ ਅਸੀਂ ਅੱਡ ਬਣਾਈਏ, ਸਾਡੇ ਤਾਂ ਕਮਾਏਗੀ ਦੁਨੀਆ ਖਾਏਂਗੇ ਹਮ, ਇਹ ਨਹੀਂ ਹੋ ਰਿਹਾ। ਕਮਾਏਂਗੇ ਹਮ, ਖਾਏਗਾ ਹਿੰਦੂਤਵਾ, ਇਹ ਹਾਲਾਤ ਬਣੇ ਹੋਏ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਪੰਜਾਬ ਲੈਵਲ ਦੇ ਉੱਤੇ ਜਾਂ ਕਿਸੇ ਲੈਵਲ ਤੇ ਇਹਨਾਂ ਦੇ ਨਾਲ ਰਾਬਤਾ ਹੋਣਾ ਚਾਹੀਦਾ ਹੈ, ਤਾਂ ਕਿ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇਧਰਲੀਆਂ ਸਟੇਟਾਂ ਦੇ ਇੰਡੀਪੈਂਡੈਂਸ ਨਾਲੋਂ ਇਹਨਾਂ ਨੇ ਜਦੋਂ ਮਰਜ਼ੀ ਜਿਹੜਾ ਉਹ ਆਪਣਾ ਐਲਾਨੀਆ ਜਦੋਂ ਕਰ ਦਿੱਤਾ ਤੇ ਫਿਰ ਇਹ ਲੜਨਗੇ ਵੀ ਆਪਣੇ ਹੱਕਾਂ ਦੇ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ ਭਾਰਤੀ ਹਾਕਮਾਂ ਨੂੰ ਅੱਜ ਕੱਲ੍ਹ ਅਫਗਾਨਿਸਤਾਨ ਦੇ ਤਾਲਿਬਾਨ ਹਾਕਮਾਂ ਦਾ ਬੜਾ ਹਿੱਟ ਜਾਗ ਗਿਆ ਹੈ ਔਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਦਹਿਸ਼ਤਗਰਦਾਂ ਉੱਤੇ ਕੀਤੀ ਜਿਹੜੀ ਬੰਬਾਰੀ ਨੂੰ ਭੰਡਦਿਆਂ ਇਸ ਨੂੰ ਪਾਕਿਸਤਾਨੀ ਦਹਿਸ਼ਤਗਰਦੀ ਨਾਲ ਜੋੜਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਹਾਲਾਂ ਇੱਕ ਪਾਸੇ ਜਦੋਂ ਤੁਸੀਂ ਬੀਜੇਪੀ, ਆਰਐਸਐਸ ਜਾਂ ਹਿੰਦੂ ਤਵੀਆਂ ਦੇ ਲੀਡਰਾਂ ਦੀ ਬਿਆਨਬਾਜ਼ੀ ਦੇਖੋਗੇ ਤੇ ਇਹ ਹਮੇਸ਼ਾ ਜਿਹੜੇ ਹਿੰਦੁਸਤਾਨ 'ਚ ਰਹਿਣ ਵਾਲੇ ਮੁਸਲਮਾਨ ਨੇ ਉਹਨਾਂ ਨੂੰ ਜਾਂ ਅਬਦਾਲੀ ਦੀ ਔਲਾਦ ਜਾਂ ਮਹਿਮੂਦ ਗਜ਼ਨੀ ਦੀ ਔਲਾਦ ਜਾਂ ਬਾਬਰ ਦੀ ਔਲਾਦ ਕਹਿਣਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਮੌਜੂਦਾ ਪਾਕਿਸਤਾਨ ਹੈ, ਜਿਹਦਾ ਇੱਕ ਵੱਡਾ ਹਿੱਸਾ ਪੰਜਾਬ ਹੈ ਔਰ ਉਹਦੇ 'ਚ ਸਿੰਧ ਔਰ ਬਲੋਚਿਸਤਾਨ ਔਰ ਦੂਸਰਾ ਇਹਨਾਂ ਨੇ ਤਾਂ ਕਦੇ ਇਹਨਾਂ ਹਿੰਦੂ ਤਵੀਆਂ ਤੇ ਜਾਂ ਰੈਸਟ ਆਫ ਇੰਡੀਆ ਦੇ ਉੱਤੇ ਜਿਹੜਾ ਕਦੇ ਹਮਲੇ ਨਹੀਂ ਕੀਤੇ। ਜਿਨ੍ਹਾਂ ਦੇ ਨਾਲ ਇਹ ਹੇਜ ਬੜਾ ਜਗਾਉਂਦੇ ਨੇ ਜਾਂ ਹੁਣ ਹੋਰ ਵੀ ਜਗਾ ਰਹੇ ਨੇ ਤਾਲਿਬਾਨ ਹਾਕਮ ਅਫਗਾਨਿਸਤਾਨ ਮੌਜੂਦਾ ਦੇ, ਜਿਸ ਮੌਜੂਦਾ ਅਫਗਾਨਿਸਤਾਨ ਦਾ ਪਿਓ ਅਹਿਮਦ ਸ਼ਾਹ ਅਬਦਾਲੀ ਹੈ। ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਈਡਾ ਇੱਕ ਪਾਸੇ ਤਾਂ ਤੁਸੀਂ ਮੁਸਲਮਾਨਾਂ ਦੇ ਨਾਲ ਪੁੱਜ ਕੇ ਨਫ਼ਰਤ ਕਰਦੇ ਹੋ, ਭਾਰਤ ਦੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਦੂਸਰੇ ਪਾਸੇ ਆਲ ਆਫ ਏ ਸਡਨ ਜਿਹੜਾ ਤਾਲਿਬਾਨ ਦੇ ਨਾਲ ਇੰਨੀ ਮੁਹੱਬਤ, ਜਿਹੜੇ ਕਿ ਜਿਨ੍ਹਾਂ ਨੇ ਵਿਦਨ ਪਾਕਿਸਤਾਨ ਸਕੂਲਾਂ ਤੇ ਹਮਲੇ ਕੀਤੇ, ਜਿਹੜਾ ਇੱਕ ਤਾਂ ਤਾਲਿਬਾਨ ਦੀ ਹਕੂਮਤ ਹੈ, ਇੱਕ ਤਹਿਰੀਕੇ ਤਾਲਿਬਾਨ ਹੈ ਜਿਹੜਾ ਨੇ ਸ਼ੈਲਟਰ ਲਈ ਹੋਈ ਹੈ ਅਫਗਾਨਿਸਤਾਨ 'ਚ। ਅਫਗਾਨਿਸਤਾਨ ਦੀ ਹਕੂਮਤ ਨਾਲ ਤਾਂ ਪਾਕਿਸਤਾਨ ਦੀ ਹਕੂਮਤ ਦਾ ਕੋਈ ਰੌਲਾ ਨਹੀਂ ਸੀ ਜਦੋਂ ਤੱਕ ਉਹਨਾਂ ਨੇ ਤਹਿਰੀਕੇ ਤਾਲਿਬਾਨ ਵਾਲਿਆਂ ਨੇ ਆਪਣੇ ਉਹਨਾਂ ਹਾਈਡ ਆਊਟਸ 'ਚੋਂ ਜਿਹੜੇ ਅਫਗਾਨਿਸਤਾਨ 'ਚ ਨੇ ਇੱਧਰ ਹਮਲੇ ਕਰਕੇ ਪਾਕਿਸਤਾਨ ਦੇ ਸਿਵਿਲੀਅਨਸ ਨੂੰ ਜਾਂ ਉਹਨਾਂ ਦੀਆਂ ਚੌਂਕੀਆਂ ਉਡਾਣੀਆਂ ਜਾਂ ਉਹਨਾਂ ਤੇ ਹਮਲੇ ਨਹੀਂ ਸ਼ੁਰੂ ਕੀਤੇ। ਸੋ ਕਿਉਂਕਿ ਇਹ ਲਗਾਤਾਰਤਾ ਨਾਲ ਚੱਲ ਰਿਹਾ ਸੀ, ਪਿਛਲੇ ਦਿਨਾਂ 'ਚ ਦਸੰਬਰ ਦੇ ਅਖੀਰਲੇ ਦਿਨਾਂ 'ਚ ਪਾਕਿਸਤਾਨ ਦੀ 에ਅਰ ਫੋਰਸ ਨੇ ਅਕ੍ਰੋਸ ਦਾ ਬਾਰਡਰ ਇੱਕ ਪਿੰਡ ਜਿਹੜਾ ਕਿ ਵੱਡਾ ਕੈਂਪ ਸੀ ਤਹਿਰੀਕੇ ਤਾਲਿਬਾਨ ਦੇ ਦਹਿਸ਼ਤਗਰਦਾਂ ਦਾ, ਉਸ ਤੇ ਬੰਬਾਰਡਮੈਂਟ ਕੀਤੀ ਔਰ ਉਹਦਾ ਜਿਹੜਾ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਹੁਣ ਉਹਨੂੰ ਕਿਉਂਕਿ ਜਿਨ੍ਹਾਂ ਨੇ ਹੁਣ ਪਨਾਹ ਦਿੱਤੀ ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਹੈ। ਉਹਨਾਂ ਨੇ ਜਿਹੜੀ ਤਾਲਿਬਾਨ ਹਕੂਮਤ ਅਫਗਾਨਿਸਤਾਨ ਦੀ, ਜਿਹਨੂੰ ਪਾਵਰ 'ਚ ਲਿਆਉਣ 'ਚ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਔਰ ਜੇ ਅਫਗਾਨਾਂ ਦੇ ਜੇ ਕਹਿਣ ਨੂੰ ਤਾਂ ਕਹੀ ਜਾਓ ਕਿ ਜੀ ਇਹ ਇੰਨੇ ਬਹਾਦਰ ਵੀ ਇਹਨਾਂ ਨੇ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ, ਫਿਰ 20 ਸਾਲ ਅਮਰੀਕਾ ਨੈਟੋ ਨੂੰ ਕੀਤਾ, ਅਸੀਂ ਵੀ ਕਹਿੰਦੇ। ਲੇਕਿਨ ਕੀ ਉਹ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੇ ਲੜਾਕਿਆਂ ਜਾਂ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਸੰਭਵ ਸੀ? ਬਿਲਕੁਲ ਨਹੀਂ ਸੀ। ਫਿਰ ਇਕੱਲਾ ਇਹ ਨਹੀਂ ਹੈ, ਜੇ ਉੱਥੇ ਉਹ ਲੜ ਰਹੇ ਸੀ ਤੇ 6 ਮਿਲੀਅਨ ਅਫਗਾਨ ਬੀਬੀਆਂ, ਬੱਚੇ, ਬਜ਼ੁਰਗ ਔਰ ਦੂਜੇ ਪਾਕਿਸਤਾਨ ਦੇ ਵਿੱਚ ਰਿਫਿਊਜੀ ਬਣ ਕੇ ਬੈਠੇ ਸੀ। ਹੁਣ ਜੇ ਉਹਨਾਂ ਨੂੰ ਰਿਫਿਊਜੀ ਨਾ ਲਿਆ ਹੁੰਦਾ ਜਾਂ ਪਾਕਿਸਤਾਨ ਨੇ ਉਹਨਾਂ ਨੂੰ ਨਾ ਸੰਭਾਲਿਆ ਹੁੰਦਾ ਤੇ ਜਿਹੜੇ ਲੜਨ ਵਾਲੇ ਨੇ ਉਹ ਲੜ ਕਿਹੜੇ ਪਾਸੇ ਹੋ ਸਕਦੇ ਸੀ? ਸੋ ਹਕੀਕਤ ਦੇ ਵਿੱਚ ਇਹ ਨਹੀਂ ਹੈ ਵੀ ਅਸੀਂ ਕਿਸੇ ਇੱਕ ਨੂੰ ਪ੍ਰੋ ਜਾਂ ਇੱਕ ਦੇ ਫਾਰ ਹੈ। ਮੈਂ ਤਾਂ ਇੱਕ ਫੈਕਚੁਅਲ ਗੱਲ ਕਰ ਰਿਹਾ। ਔਰ ਇੱਧਰ ਉਹ ਭਾਰਤ ਜਿਹਨੇ ਮੁਸਲਮਾਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਜਿਹੜਾ ਹਰ ਚੀਜ਼ ਜਿਹੜਾ ਉਹ ਸਟੇਟ ਇੱਕ ਟੈਰਰਿਸਟ ਸਟੇਟ ਬਣੀ ਹੋਈ ਹੈ। ਹੁਣ ਜੇ ਉਹਨਾਂ ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਹਕੂਮਤ ਅਫਗਾਨਿਸਤਾਨ 'ਚ ਤਾਲਿਬਾਨ ਦੀ ਬਣੀ, ਇਨੀਸ਼ੀਅਲੀ ਤਾਂ ਜਦੋਂ ਇਹਨਾਂ ਦੀ ਪੀਸ ਡੀਲ ਹੋ ਰਹੀ ਸੀ ਟਰੰਪ ਦੇ ਇਨੀਸ਼ੀਏਟਿਵ ਦੇ ਉੱਤੇ, ਤੇ ਇਹਨਾਂ ਨੇ ਸ਼ਰਤ ਇਹ ਰੱਖੀ ਸੀ ਵੀ ਇੰਡੀਆ ਇਹਦਾ ਹਿੱਸਾ ਨਹੀਂ ਹੋਣਾ ਚਾਹੀਦਾ। ਸੋ ਪਾਕਿਸਤਾਨ ਨੇ ਫੈਸਿਲੀਟੇਟ ਕੀਤੀ, ਦੋਹਾ ਕਤਰ ਦੇ ਵਿੱਚ ਹੋਈ, ਪਾਕਿਸਤਾਨ ਨੇ ਉਸ ਨੂੰ ਜਿਹੜਾ ਵੈਲਕਮ ਕੀਤਾ
ਔਰ ਹੁਣ ਵੀ ਮਤਲਬ ਸਭ ਤੋਂ ਜ਼ਿਆਦਾ ਮਦਦ ਕਿਉਂਕਿ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਉਹ ਕਰਾਚੀ ਤੋਂ ਹੋਏ, ਦੂਜੇ ਤੋਂ ਹੋਏ ਵਾਇਆ ਪਾਕਿਸਤਾਨ ਚਮਨ ਬਾਰਡਰ ਹੈ, ਜਾਂ ਵਾਇਆ ਜਲਾਲਾਬਾਦ ਦੂਜਾ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਤੱਕ ਪਹੁੰਚਦਾ ਹੈ। ਪਰ ਜੇ ਤੁਸੀਂ ਅਫਗਾਨਿਸਤਾਨ ਦੀ ਟੈਰੀਟਰੀ ਨੂੰ ਉਸ ਇੱਕ ਦਹਿਸ਼ਤਗਰਦ ਗਰੁੱਪ ਜਿਹੜਾ ਪਾਕਿਸਤਾਨ 'ਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਦਾ ਹੈ, ਉਹਨਾਂ ਦੇ ਅੱਡੇ ਬਣਾ ਕੇ ਉਹਨਾਂ ਨੂੰ ਐਨਕਰੇਜ ਕਰਦੇ ਹੋ, ਪਾਕਿਸਤਾਨ ਦੇ ਕੋਲ ਕਿਹੜੀ ਚੋਇਸ ਹੈ? ਅਲਟੀਮੇਟਲੀ ਉਹਨਾਂ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਪਰ ਇੰਡੀਆ ਦਾ ਤੁਸੀਂ ਹਾਲ ਦੇਖ ਲਓ, ਹੁਣ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਔਰ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ, ਇੰਡੀਆ unequivocally condemns Pakistani bombing of Afghan targets. India condemns Pakistani air strikes on innocent Afghan civilians, denouncing Islamabad's habit of blaming neighbors for internal failures. ਦੇਖੋ ਇਹਨਾਂ ਦੀ ਹਮਦਰਦੀ ਉਹਨਾਂ ਦੇ ਸਿਵਲ ਵੀ ਤੁਸੀਂ ਆਪਣੇ ਸਿਵਿਲੀਅਨਸ ਨਾਲ ਕੀ ਕੀਤਾ, ਆਪਣੇ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਦਲਿਤਾਂ ਨਾਲ, ਆਪਣੇ ਲੋਕਾਂ ਨਾਲ ਕੀ ਕਰ ਰਹੇ ਹੋ? ਔਰ ਇਹ ਜਿਹੜਾ ਉਹ ਅਫਗਾਨ ਤਾਲਿਬਾਨ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਜੀ ਇਹਨਾਂ ਨੇ ਕਾਬਲ ਦੇ ਵਿੱਚ ਹਮਲਾ ਕਰਤਾ, ਔਰ ਦੂਜਾ ਸਾਡੇ ਕੌਂਸੂਲੇਟ ਤੇ, ਔਰ ਦੂਜੇ ਹੁਣ ਅੱਜ ਇਹ ਬੜੇ ਪਿਆਰੇ ਹੋ ਗਏ ਨੇ। ਔਰ ਮੈਨੂੰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕਿਉਂਕਿ ਫਾਈਨੈਂਸ਼ੀਅਲ ਕਰੰਚ ਹੈ, ਅਫਗਾਨ ਗਵਰਨਮੈਂਟ ਹੈਂਡਲ ਨਹੀਂ ਕਰ ਪਾ ਰਹੀ ਇੰਟਰਨੈਸ਼ਨਲੀ ਵੀ। ਹਾਲਾਂ ਅਮਰੀਕਾ ਨੇ ਥੋੜ੍ਹਾ ਬਹੁਤ ਰਿਲੀਜ਼ ਕੀਤੀ ਮਨੀ ਜਿਹੜੀ ਸੀ ਇਹਨਾਂ ਲਈ। ਲਾਅ ਇਹਨਾਂ ਨੇ ਉਹੀ ਇਸਲਾਮੀ ਸ਼ਰੀਆ ਦੇ ਨਾਂ ਥੱਲੇ ਔਰਤਾਂ ਦੇ ਹੱਕ ਦੂਜੇ ਤੀਜੇ ਉਹ ਬਿਲਕੁਲ ਬਰੂਟਲ ਨੇ। ਔਰ ਇਹ ਇੰਡੀਆ ਜਿਹੜਾ ਇਹਨੇ ਪੈਸੇ ਦੇ ਕੇ ਖਰੀਦ ਲਏ ਨੇ, ਔਰ ਇਹ ਉਹਨਾਂ ਦਾ ਨਤੀਜਾ ਇਹ ਹੈ ਕਿ ਵੀ ਇਹ ਹੁਣ ਉਹਨਾਂ ਰਾਹੀਂ ਪਾਕਿਸਤਾਨ ਦੀ ਟੈਰੀਟਰੀ 'ਚ ਵੀ ਹਮਲੇ ਕਰਵਾ ਰਹੇ ਨੇ। ਔਰ ਜੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਤਾਂ ਸਿਰਫ ਤੇ ਸਿਰਫ ਇੱਕ ਇੰਡੀਆ ਜਿਹੜਾ ਆਫੀਸ਼ੀਅਲੀ ਇਹ ਕਾਮੈਂਟ ਕਰ ਰਿਹਾ, ਅਦਰਵਾਈਜ਼ ਜਿਹੜਾ ਉਹ ਇਹ ਕਹਿਣਗੇ ਹੁਣ ਰੂਸ ਦੇ ਖਿਲਾਫ ਤਾਂ ਬੋਲਣ ਨੂੰ ਤਿਆਰ ਨਹੀਂ ਵੀ ਯੂਕਰੇਨ 'ਚੋਂ ਕੀ ਕਰ ਰਿਹਾ ਰਸ਼ੀਆ, ਕਿਵੇਂ ਇਨੋਸੈਂਟਸ ਦੇ ਉੱਤੇ ਉਹਨਾਂ ਦੇ ਸਿਵਿਲੀਅਨ ਟਾਰਗੇਟਸ ਕੀਤੇ ਨੇ। ਤੇ ਈਡਾ ਹੇਜ ਜਿਹੜਾ ਜਾਗਿਆ ਹੋਇਆ, ਸਾਨੂੰ ਇਹ ਲੱਗਦਾ ਕਿ ਵੀ ਇਹ ਘਟੀਆ ਪੋਲਿਟਿਕਸ ਹੈ ਔਰ ਇਹਦਾ ਫਿਰ ਖਮਿਆਜ਼ਾ ਇਹਨਾਂ ਨੂੰ ਹੀ ਅਲਟੀਮੇਟਲੀ ਭੋਗਣਾ ਪਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ, ਫਿਰ ਪਰਮਿੰਦਰ ਜੀ, ਫਿਰ ਸੁਰਮੁਖ ਮੁੰਦਰਾ ਜੀ, ਜੈਦੀਪ ਸਿੰਘ ਜੀ, ਔਰ ਅਮਰਜੀਤ ਸੈਣੀ ਜੀ, ਸਤਨਾਮ ਸਿੰਘ ਜੀ, ਰਾਜਵੰਤ ਕੌਰ ਜੀ। ਇਹ ਕਹਿ ਰਹੇ ਨੇ ਕਿ ਇੱਕ ਖਬਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮਨਾਉਣ ਲਈ ਐਤਵਾਰ ਸ਼ਾਮ ਨੂੰ ਅੱਧੇ ਘੰਟੇ ਦਾ ਪ੍ਰੋਗਰਾਮ ਰੱਖਿਆ। ਇੱਕ ਅਧਿਕਾਰੀ ਆਇਆ, ਕਹਿੰਦਾ ਤੁਸੀਂ ਪ੍ਰੋਗਰਾਮ ਕਿਉਂ ਰੱਖਿਆ? ਗ੍ਰੰਥੀ ਨੇ ਪ੍ਰੋਗਰਾਮ ਜਿਹੜਾ ਕੈਂਸਲ ਕਰਤਾ। ਭੈਣ ਜੀ ਰਾਜਵੰਤ ਕੌਰ ਜੀ, ਤੁਸੀਂ ਇਹ ਨਹੀਂ ਦੱਸਿਆ ਹੈ ਵੀ ਇਹ ਕਿਹੜੇ ਟਾਊਨ 'ਚ ਜਾਂ ਕਿੱਥੇ ਵਾਪਰਿਆ। ਹਾਂਜੀ, ਪਰ ਸ਼ੁਕਰੀਆ ਇਸ ਖਬਰ ਨੂੰ ਦੱਸਣ ਲਈ। ਹਾਂਜੀ, ਫਿਰ ਇਸ ਤਰ੍ਹਾਂ ਜਸਕੀਰਤ ਸਿੰਘ ਜੀ, ਪ੍ਰਗਟ ਸਿੰਘ ਜੀ, ਫਿਰ ਕਿਰਪਾਲ ਸਿੰਘ ਜੀ, ਸਤਨਾਮ ਢਿੱਲੋਂ ਜੀ ਕਹਿੰਦੇ ਨੇ ਇੰਨਾ ਕੁਝ ਹੋਣ ਦੇ ਬਾਅਦ ਵੀ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ। ਫਿਰ ਇੱਕ ਹੋਰ ਜਕੜੀਆ ਖਾਨ ਦਾ ਦੌਰ ਦੇਖਣ ਤੋਂ ਬਾਅਦ ਹੀ ਸਮਝ ਆਏਗੀ। ਹਾਂਜੀ ਢਿੱਲੋਂ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ। ਕਈ ਵਾਰ ਅਫਸੋਸ ਵੀ ਹੁੰਦਾ ਹੈ ਆਪਣੇ ਲੋਕਾਂ ਦੇ ਉੱਤੇ ਕਿ ਭਾਈ ਅਸੀਂ ਹੋਰ ਕਿੰਨੀ ਤਬਾਹੀ ਦੇਖਾਂਗੇ ਬਿਫੋਰ ਸਾਨੂੰ ਸਮਝ ਆਏ ਕਿ ਸਾਡਾ ਦੁਸ਼ਮਣ ਕੌਣ ਹੈ ਔਰ ਅਸੀਂ ਕਿਵੇਂ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਔਰ ਧਰਮ ਸਿੰਘ ਜੀ, ਫਿਰ ਪਰਨੀਤ ਸੇਠੀ ਵਲੌਗ, ਔਰ ਫਿਰ ਇਸੇ ਤਰ੍ਹਾਂ ਹਾਂਜੀ ਫਿਰ ਹੈਗੇ ਨੇ ਚੰਚਲ ਖਾਲਸਾ ਰਾਜ ਜ਼ਿੰਦਾਬਾਦ ਜੀ, ਜ਼ਿੰਦਾਬਾਦ ਜ਼ਿੰਦਾਬਾਦ। ਚੰਚਲ ਸੰਧੂ ਜੀ ਵੀ ਫਿਰ ਇਸ ਤਰ੍ਹਾਂ ਜੋਲ ਜੇ, ਔਰ ਰਣਵੀਰ ਕੰਗ ਜੀ ਕਹਿੰਦੇ ਦਾਤਾ ਧੰਨ ਤੇਰੀ ਸਿੱਖੀ, ਧੰਨ ਤੇਰੀ ਵੱਡੀ ਕਮਾਈ। ਔਰ ਕੁਲਦੀਪ ਕੌਰ ਜੀ ਫਿਰ ਇਸ ਤਰ੍ਹਾਂ GB ਸਿੰਘ ਕਹਿੰਦੇ ਟਰੰਪ ਸੈਡ ਟਰੂਡੋ ਲਵਸ ਕੈਨੇਡਾ। ਔਰ ਪ੍ਰਭਜੋਤ ਗੇਮਿੰਗ ਕਹਿੰਦੇ ਵੈਰੀ ਸੈਡ ਜੀ। ਔਰ ਬਲਿਹਾਰ ਸਿੰਘ ਕੰਗ ਜੀ ਫਿਰ ਇਸੇ ਤਰ੍ਹਾਂ GB ਸਿੰਘ ਜੀ ਕਹਿੰਦੇ ਨੇ ਅਮਰੀਕਨਸ ਟ੍ਰੈਡੀਸ਼ਨਲੀ make fun of Canada and Canadian history and policies, but they are one. ਨਹੀਂ ਉਹਨੇ ਇੱਕ ਪ੍ਰੈਜੁਡਿਸ ਤਾਂ ਥੋੜੇ ਬਹੁਤ ਜਾਂ ਜੋਕ ਇੱਕ ਦੂਜੇ ਦੇ ਤਾਂ ਈਵਨ ਸਾਊਥ ਦੇ ਜਿਹੜੇ ਅਮਰੀਕਾ ਦੇ ਨੇ ਉਹ ਇੱਧਰ ਵਾਲਿਆਂ ਲਈ ਕਰਦੇ ਨੇ, ਕੈਲੀਫੋਰਨੀਅਨਸ ਔਰ ਨਿਊਯਾਰਕਰਸ ਬਾਕੀ ਅਮਰੀਕਨਸ ਲਈ ਕਰਦੇ ਨੇ। ਬਟ ਕੈਨੇਡਾ ਇੱਕ ਪ੍ਰਾਊਡ ਮੁਲਕ ਹੈ ਔਰ ਇਵੇਂ ਹੀ ਰਹੇਗਾ। ਬਿਲਕੁਲ। ਬਲੈਕੀ ਗੇਮੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਦਿਲਾਵਰ ਸਿੰਘ ਜੀ ਵੀ, ਔਰ ਜ਼ੋਰਾ ਰਾਏ ਇਹ ਕਹਿੰਦੇ ਨੇ PM Trudeau will never ever be forgotten by Sikh nation. ਰਾਈਟਲੀ ਸੋ। ਹਾਂਜੀ, ਗੁੱਡੀ ਨੂੰ ਕੀ ਕਹਿੰਦੇ ਨੇ, ਗੁੱਡੇ ਨੂੰ ਆਜ਼ਾਦ ਕਰਾ ਲਿਆ, ਨਹੀਂ ਗੁੰਡੇ ਨੂੰ ਆਜ਼ਾਦ ਕਰਾ ਲਿਆ, ਡੋਂਟ ਬਲੀਵ ਇਟ। ਹਾਂ ਨਹੀਂ ਜੀ ਬਿਲਕੁਲ ਅਸੀਂ ਬਲੀਵ ਨਹੀਂ ਕਰਦੇ, ਅਸੀਂ ਤਾਂ ਵਾਰ ਨਹੀਂ ਕਰ ਰਹੇ ਹਾਂ ਕਿ ਵੀ ਖਬਰਦਾਰ ਹੋਣ ਦੀ। ਇੰਦਰਜੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ, ਜਸਟਨ ਟਰੂਡੋ ਰੀਅਲੀ ਟਰੂ ਪਰਸਨ ਹੈ,
ਯੋਧਾ ਹੈ ਔਰ ਹੀ ਵਿਲ ਬੀ ਰਿਮੈਂਬਰਡ ਬਾਈ ਸਿੱਖ ਆਲਵੇਜ਼। ਸਿੱਖ ਔਰ ਬਿਲਕੁਲ ਠੀਕ ਫਰਮਾਇਆ ਨਿਹੰਗ ਸਿੰਘ ਗੁਰਜੀਤ ਸਿੰਘ ਜੀ ਵੀ ਕਿਸਾਨ ਮਜ਼ਦੂਰ ਹਲ ਖਾਲਸਾਨ ਜ਼ਿੰਦਾਬਾਦ। ਨਿਹੰਗ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅੰਮ੍ਰਿਤ ਸਰੋਵਰ ਜੀ ਸਾਊਂਡ ਪ੍ਰੋਬਲਮ ਅਗੇਨ ਟੁਡੇ ਐਂਡ ਬਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਗ੍ਰੇਟ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਟਰੰਪ ਵਿਲ ਬੀ ਦਾ ਟਰੰਪਟਸ ਆਫ ਖਾਲਿਸਤਾਨ ਸਾਊਂਡਸ। ਔਰ ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ ਕਹਿੰਦੇ ਨੇ। ਔਰ ਫਿਰ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਇਜ਼ ਫੋਰਚੂਨਸ ਆਫ ਅਨਾਉਂਸਮੈਂਟ ਆਫ ਗ੍ਰੇਟ ਖਾਲਿਸਤਾਨ ਜ਼ਿੰਦਾਬਾਦ। ਅਮਨ ਸਿੰਘ ਖਾਲਸਾ ਜੀ ਹਾਂਜੀ ਫਤਿਹ ਬੁਲਾਉਂਦੇ ਨੇ। ਔਰ ਇਹ ਦੇਖ ਰਹੇ ਨੇ ਸਾਨੂੰ ਅੰਮ੍ਰਿਤਸਰ ਤੋਂ ਕਹਿੰਦੇ ਮਾਝੇ ਵਾਲੇ ਪੰਜਾਬ ਖਾਲਿਸਤਾਨ। ਔਰ ਮਨਜੀਤ ਹਾਂਜੀ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਪੰਨੂ ਜੀ ਵੀ ਔਰ ਨਿਹੰਗ ਸਿੰਘ ਜੀ ਕਹਿੰਦੇ ਨੇ awesome program always great analysis। ਰੰਗਰੇਟਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਜੀਤ ਸਿੰਘ ਪਰਮਾਨ ਜੀ ਵੀ ਸਾਨੂੰ ਤੁਹਾਨੂੰ ਕਹਿੰਦੇ ਨੇ ਕਿ ਆਈ ਆਲਵੇਜ਼ ਐਡਮਾਇਰ ਯੂਅਰ ਕਹਿੰਦੇ ਨੇ ਹਾਂਜੀ। ਫਿਰ ਇਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਰਾਜ ਸਾਹਿਬ ਗ੍ਰੇਟ things are happening, Americans are clearly understanding the truth about India and Indians। ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ ਤੁਸੀਂ ਹਾਂਜੀ ਹੋਪਫੁਲੀ ਇਹਨਾਂ ਨੂੰ ਸਮਝ ਆਇਆ ਕਿ ਭਾਈ ਇਹ ਕਿੰਨੇ ਡਿਸੀਟਫੁਲ ਲੋਕ ਨੇ। ਪੱਪੂ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਹੈ। ਔਰ ਗੁਰਜੀਤ ਸਿੰਘ ਜੀ ਵੀ ਕਹਿੰਦੇ ਪੰਜਾਬ ਹਲ ਖਾਲਸਾ ਜ਼ਿੰਦਾਬਾਦ। ਸਰਬਜੀਤ ਔਰ ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।